ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब अर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनु प्रोग्राम सचो सच विच बहुत शुक्रिया जी डॉक्टर साहब। आज 27 हाँ जी 27 अक्तूबर 2022 12 ਕੱਤਕ ਨਾਨਕਸ਼ਾਹੀ ਸੰਮਤ 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਰ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਵੀਰ ਚਰਨਜੀਤ ਸਿੰਘ ਜੀ ਵੱਲੋਂ। ਸੋ ਇਹਨਾਂ ਨੇ ਟੀਵੀ 84 ਦਾ ਅਤੇ ਖਾਸ ਕਰਕੇ ਡਾਕਟਰ ਅਮਰਜੀਤ ਸਿੰਘ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਹੈ ਕਿ ਤੁਸੀਂ ਸਿੱਖ ਮੀਡੀਆ ਦੇ ਤੌਰ ਤੇ ਬਹੁਤ ਸੋਹਣਾ ਕੰਮ ਕਰ ਰਹੇ ਹੋ। ਅੱਜ ਜੋ ਘਟਨਾਵਾਂ ਵਾਪਰ ਰਹੀਆਂ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਸਿੱਖ ਨੈਰੇਟਿਵ ਨੂੰ ਐਸਟੈਬਲਿਸ਼ ਕਰਨਾ ਅਤੇ ਪ੍ਰੋਪਗੇਟ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਸ਼ਾਇਦ ਸਾਨੂੰ ਇਹ ਗੱਲ ਸਮਝ ਆਵੇ ਜਾਂ ਨਾ ਆਵੇ ਪਰ ਟੀਵੀ 84 ਬਹੁਤ ਅਹਿਮ ਰੋਲ ਜਿਹੜਾ ਅਦਾ ਕਰ ਰਿਹਾ ਹੈ। ਵਾਹਿਗੁਰੂ ਤਾਕਤ ਬਖਸ਼ਣ ਇਹ ਚੈਨਲ ਹੋਰ ਮਜ਼ਬੂਤੀ ਨਾਲ ਅੱਗੇ ਵਧੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਚਰਨਜੀਤ ਸਿੰਘ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਵਿਊਅਰਸ ਜਿਸ ਤਰ੍ਹਾਂ ਕਿ ਆਪਾਂ ਸਭ ਜਾਣਦੇ ਹਾਂ ਕਿ ਜੋ ਸਿੱਖ ਕੌਮ ਹੈ ਉਹ ਸ਼ਹੀਦਾਂ ਦੀ ਕੌਮ ਹੈ। ਸੋ ਅੱਜ ਸਿੱਖ ਹੋਮਲੈਂਡ ਦੇ ਪਹਿਲੇ ਸ਼ਹੀਦ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਜੀ ਹੋਰਾਂ ਦਾ 53ਵਾਂ ਸ਼ਹੀਦੀ ਦਿਨ ਹੈ। ਸੋ ਉਹਨਾਂ ਨੇ 74 ਦਿਨ ਮਰਨ ਵਰਤ ਰੱਖ ਕੇ 27 ਅਕਤੂਬਰ ਯਾਨੀ ਕਿ ਅੱਜ ਜਿਹੜੀ ਮੈਨੂੰ ਡੇਟ ਭੁੱਲੀ ਸੀ ਸੋ 27 ਅਕਤੂਬਰ 1969 ਨੂੰ ਸ਼ਹੀਦੀ ਜਾਮ ਜਿਹੜਾ ਪੀਤਾ। ਸੋ ਸਿੱਖ ਹੋਮਲੈਂਡ ਤੋਂ ਖਾਲਿਸਤਾਨ ਤੱਕ ਦੇ ਇਹਨਾਂ 53 ਵਰਿਆਂ ਦੇ ਸਫ਼ਰ ਸੰਬੰਧੀ ਗੱਲਬਾਤ ਕਰਾਂਗੇ। ਸੋ ਵਿਊਅਰਸ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਚਰਨਜੀਤ ਸਿੰਘ ਟੋਰਾਂਟੋ ਨਿਵਾਸੀ ਉਹਨਾਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ। ਉਹਨਾਂ ਨੇ ਬੜੇ ਸਿਫਤ ਵਾਲੇ ਲਫ਼ਜ਼ ਕਹੇ ਨੇ ਟੀਵੀ 84 ਦੇ ਰੋਲ ਬਾਰੇ ਔਰ ਮੈਂ ਕਈ ਵਾਰ ਜਦੋਂ ਗੁਰੂ ਸਾਹਿਬਾਨ ਦਾ ਇਹ ਫਰਮਾਨ ਕਿ ਉਸਤਤ ਨਿੰਦਾ ਦਊ ਬਿਵਰਜਤ ਕਿ ਕਿਉਂ ਗੁਰੂ ਨੇ ਸਾਨੂੰ ਇਸ ਗੱਲ ਤੋਂ ਜਿਹੜਾ ਉਹ ਹਟਾਇਆ ਕਿ ਭਾਈ ਤੁਹਾਡੀ ਸੁਰਤ ਦੇ ਉੱਤੇ, ਤੁਹਾਡੇ ਮਨ ਦੇ ਉੱਤੇ, ਤੁਹਾਡੀ ਰੂਹ ਦੇ ਉੱਤੇ ਜਾਂ ਤੁਹਾਡੇ ਬੌਧਿਕ ਸਤਰ ਦੇ ਉੱਤੇ ਉਸਤਤ ਤੇ ਨਿੰਦਿਆ ਦੋਨਾਂ ਦਾ ਇਫੈਕਟ ਜਿਹੜਾ ਉਹ ਬਰਾਬਰ ਹੋਣਾ ਚਾਹੀਦਾ। ਜ਼ਾਹਰ ਹੈ ਕਿ ਜਦੋਂ ਦੋਨੋਂ ਬਿਵਰਜਤ ਕੀਤੇ ਨੇ ਇਸ ਦਾ ਮਤਲਬ ਹੈ ਕਿ ਕਦੇ ਉਸਤਤ ਦੇ ਪਲਾਂ 'ਚ ਤੁਸੀਂ ਆਪੇ ਤੋਂ ਬਾਹਰ ਨਾ ਹੋਵੋ, ਤੁਹਾਡੇ ਅੰਦਰ ਉਸ ਕਿਸਮ ਦੀ ਹਉਮੈ ਜਾਂ ਹੰਕਾਰ ਪੈਦਾ ਨਾ ਹੋਏ। ਤੇ ਜਦੋਂ ਕੋਈ ਨਿੰਦਿਆ ਕਰਦਾ ਹੈ ਔਰ ਇਸ ਬਾਰੇ ਵੀ ਮੈਂ ਜਿੰਨੀ ਕੁ ਮੈਨੂੰ ਸਮਝ ਆਈ ਹੈ ਗੁਰਮਤ ਦੀ ਰੌਸ਼ਨੀ 'ਚ ਕਿਸੇ ਦਾ ਕ੍ਰੀਏਟਿਵ ਕ੍ਰਿਟਿਸਿਜ਼ਮ ਜਿਸ ਨੂੰ ਤੁਸੀਂ ਦੇਖਦੇ ਹੋ ਕਿਸੇ ਵੀ ਇਸ਼ੂ ਦੇ ਉੱਤੇ ਉਹ ਨਿੰਦਿਆ ਨਹੀਂ ਹੁੰਦੀ। ਨਿੰਦਿਆ ਉਹ ਹੈ ਜਿਹੜੀ ਉਹ ਗੱਲ ਕਹੀ ਜਾਏ ਜਿਹੜੀ ਕਿਸੇ 'ਚ ਨਹੀਂ ਹੈ ਔਰ ਤੁਹਾਡਾ ਮੰਤਵ ਹੀ ਜਦੋਂ ਤੁਸੀਂ ਕੋਈ ਨੈਰੇਟਿਵ ਸਿਰਜਣ ਲੱਗਦੇ ਹੋ ਜਿਹਨੂੰ ਅੰਗਰੇਜ਼ੀ 'ਚ ਸਲੈਂਡਰ ਕਹਿੰਦੇ ਨੇ ਕਿ ਤੁਸੀਂ ਕਿਸੇ ਇਸ਼ੂ ਨੂੰ ਜਾਂ ਕਿਸੇ ਸ਼ਖਸੀਅਤ ਨੂੰ ਜਾਂ ਕਿਸੇ ਮੁੱਦੇ ਨੂੰ ਨੈਗੇਟ ਕਰਨਾ ਔਰ ਤੁਸੀਂ ਉਸ ਕਿਸਮ ਦਾ ਹੀ ਜਿਹੜਾ ਹੈ ਉਹ ਵਡਾਂਗਾ ਧਰਨਾ ਸ਼ੁਰੂ ਕਰ ਦਿੰਦੇ ਹੋ। ਸੋ ਜਦੋਂ ਵੀਰ ਚਰਨਜੀਤ ਸਿੰਘ ਵਰਗੇ ਤਾਰੀਫ 'ਚ ਸ਼ਬਦ ਕਹਿੰਦੇ ਨੇ ਚੰਗਾ ਲੱਗਦਾ ਹੈ। ਜ਼ਾਹਰ ਹੈ ਜੇ ਅਸੀਂ ਸੰਗਤ ਦੇ ਸਹਿਯੋਗ ਦੇ ਨਾਲ ਹੀ ਇਸ ਮੁਕਾਮ ਤੱਕ ਪਹੁੰਚੇ ਹਾਂ 10 ਸਾਲ ਤੋਂ ਟੀਵੀ 84 ਦਾ ਜਾਰੀ ਰਹਿਣਾ ਇੱਕ ਹੈਵੀ ਬਜਟ ਪ੍ਰੋਜੈਕਟ ਦਾ
ਇਸ ਦੇ ਲਈ ਅਸੀਂ ਸਮੂਹ ਸੰਗਤ ਦੇ ਸ਼ੁਕਰਗੁਜ਼ਾਰ ਵੀ ਹਾਂ। ਔਰ ਅੱਜ ਇੱਕ ਲੰਬੀ ਗੁਫ਼ਤਗੂ ਲਗਭਗ 40 ਕੁ ਮਿੰਟ ਯੂਕੇ ਤੋਂ ਮਾਤਾ ਬਲਬੀਰ ਕੌਰ ਜੀ ਔਰ ਉਹਨਾਂ ਦੀ ਬੇਟੀ ਵਿਨੀ ਕੌਰ ਉਹਨਾਂ ਦੇ ਨਾਲ ਹੋਈ। ਉਹਨਾਂ ਨੇ ਸਾਡਾ ਪ੍ਰੋਗਰਾਮ TV84 ਦਾ ਸਪਾਂਸਰ ਵੀ ਕੀਤਾ ਸੀ ਔਰ ਲਗਾਤਾਰਤਾ ਨਾਲ ਭੈਣ ਜੀ ਵਿਨੀ ਕੌਰ ਸਾਨੂੰ ਜਾਣਕਾਰੀ ਵੀ ਭੇਜਦੇ ਰਹਿੰਦੇ ਨੇ, ਜਿਹੜੀਆਂ ਵੀ ਯੂਸਫੁਲ ਸਟੋਰੀਜ਼ ਉਹਨਾਂ ਨੂੰ ਲੱਗਦੀਆਂ ਉਹਨਾਂ ਦੇ ਲਿੰਕ ਭੇਜਦੇ ਨੇ। ਔਰ ਇਹ ਗੁਫ਼ਤਗੂ ਇੰਨੀ ਕੁ ਵਾਰਮ ਸੀ ਜਾਂ ਉਹਨਾਂ ਨੇ ਤੁਹਾਡੀ ਵੀ ਤਾਰੀਫ ਕੀਤੀ ਕਿ ਤੁਸੀਂ ਲੰਬਾ ਵਕਤ ਜਿਹੜਾ ਇਸ ਝੰਡੇ ਨੂੰ ਚੁੱਕਿਆ ਹੋਇਆ। ਔਰ ਉਦੋਂ ਲੱਗਦਾ ਹੈ ਕਿ ਭਾਈ ਜਦੋਂ ਸਾਡੇ ਹਜ਼ਾਰਾਂ ਮੀਲ ਐਟਲਾਂਟਿਕ ਲੰਘ ਕੇ ਦੂਜੇ ਪਾਸੇ ਦੇ ਕਾਰਨਰ 'ਚ ਸਾਡੇ ਐਡਮਾਇਰਰ ਬੈਠੇ ਨੇ, ਜਿਨ੍ਹਾਂ ਨੂੰ ਲੱਗਦਾ ਹੈ ਕਿ ਵੀ ਅਸੀਂ ਕੁਝ ਯੂਸਫੁਲ ਕਰ ਰਹੇ ਹਾਂ। ਬਹੁਤ ਹੀ ਉਹਨਾਂ ਨੇ ਜਿਹੜੇ ਨੇ ਉਹ ਲਫ਼ਜ਼ ਕਹੇ ਜਿਨ੍ਹਾਂ ਦੇ ਅਸੀਂ ਕਾਬਲ ਨਹੀਂ ਹਾਂ। ਔਰ ਐਸੇ ਮੌਕੇ ਹੁੰਦੇ ਨੇ ਜਦੋਂ ਮਨ ਦੇ ਵਿੱਚ ਇਹ ਚੱਲ ਰਿਹਾ ਹੁੰਦਾ ਹੈ ਕਿ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਗੁਰ ਸੰਗ ਕੀਰੇ ਹਮ ਥਾਪੇ। ਜਿਹੜੀ ਵਡਿਆਈ ਹੈ ਉਹ ਗੁਰੂ ਦੀ ਹੈ। ਔਰ ਮੈਂ ਹਮੇਸ਼ਾ ਕਿ ਗੁਰਸਿੱਖਾਂ ਕੇ ਮਨ ਭਾਵਦੀ ਗੁਰ ਸਤਗੁਰ ਕੀ ਵਡਿਆਈ, ਅਸੀਂ ਹਮੇਸ਼ਾ ਸ਼ੁਕਰਗੁਜ਼ਾਰ ਹੁੰਦੇ ਹਾਂ। ਪਰ ਨਾਲ ਦੀ ਨਾਲ ਕਿਤੇ ਇਹ ਉਸਤਤ ਜਾਂ ਇਹ ਵਡਿਆਈ ਦਿਮਾਗ ਖਰਾਬ ਨਾ ਕਰ ਦੇ। ਨਾਲ ਦੀ ਨਾਲ ਇੱਕ ਦੋ ਵੀਰਾਂ ਨੇ ਸਾਨੂੰ ਇੱਕ ਵੀਡੀਓ ਲਿੰਕ ਵੀ ਭੇਜਿਆ ਜਿਹਦੇ 'ਚ ਕਿ 3-4 ਸਿੱਖ ਵਿਦਵਾਨ ਕੌਮਿਆਂ ਦੇ ਵਿੱਚ ਉਹ ਆਪਸ 'ਚ ਬਹਿ ਕੇ ਚਰਚਾ ਕਰ ਰਹੇ ਨੇ ਕਿ ਸਿੱਖ ਕੌਕਸ ਕਿੱਥੋਂ ਆਈ, ਕਿਹਨੇ ਬਣਾਈ, ਕਿਹਨੇ ਕੀ ਕੀਤਾ, ਕੌਣ ਕੀ ਹੈ। ਉਹਨਾਂ ਦੀ ਇੱਕ ਜਿਹੜਾ ਨੈਰੇਟਿਵ ਹੈ ਉਸ 'ਚੋਂ ਤੁਹਾਨੂੰ ਬਿਗਨਿੰਗ 'ਚੋਂ ਹੀ ਜਿਹੜਾ ਉਹ ਝਲਕ ਆਉਂਦੀ ਹੈ ਕਿ ਭਾਈ ਇਹਨਾਂ ਦਾ ਮੋਟਿਵ ਕੀ ਹੈ। ਔਰ ਬਹੁਤ ਵਾਰ ਮੈਂ ਸਮਝਦਾ ਕਿ ਵੀ ਇਹ ਇਸ ਕਿਸਮ ਦੀ ਸੋਚ ਵਾਲੇ, ਜਿਵੇਂ ਮੈਂ ਕਿਹਾ ਵੀ ਹੈਲਥੀ ਕ੍ਰਿਟਿਸਿਜ਼ਮ ਹਮੇਸ਼ਾ ਵੈਲਕਮ ਹੁੰਦਾ ਹੈ। ਸਿੱਖ ਕੌਕਸ ਬਾਰੇ ਆਲਰੇਡੀ ਬੜੀ ਕਲੀਅਰ ਲਾਈਨ ਜਿਹੜੇ ਉਹਨਾਂ ਦੇ ਨੇ ਇਸ ਝੰਡਾ ਬਰਦਾਰ ਉਹਨਾਂ ਨੇ ਦਿੱਤੀ ਹੋਈ ਹੈ, ਉਸ ਦੀਆਂ ਸਟੇਟਮੈਂਟਸ ਵੀ ਅਵੇਲੇਬਲ ਨੇ, ਜਾਣਕਾਰੀ ਵੀ ਅਵੇਲੇਬਲ ਹੈ। ਪਰ ਜੇ ਤੁਸੀਂ ਮਿੱਥਿਆ ਹੀ ਹੋਇਆ ਕਿ ਭਾਈ ਕਿਸੇ ਗੱਲ ਨੂੰ ਜਾਂ ਕਿਸੇ ਕੰਮ ਨੂੰ ਜਾਂ ਜਿਹੜੇ ਕੰਮ ਕਰਨ ਵਾਲੇ ਨੇ ਉਹਨਾਂ ਨੂੰ ਤੁਸੀਂ ਨਿੰਦਣਾ ਹੀ ਹੈ ਤਾਂ ਫਿਰ ਉਸ ਦਾ ਕੋਈ ਚਾਰਾ ਨਹੀਂ ਹੈ। ਔਰ ਇਹ ਈਵਨ ਜਦੋਂ ਅਸੀਂ ਦੁਨੀਆ ਦੇ ਵਿੱਚ ਰੱਬ ਦੇ ਨਿੰਦਕਾਂ ਦੀ ਗੱਲ ਵੀ ਕਰਦੇ ਹਾਂ, ਕਬੀਰ ਸਾਹਿਬ ਦਾ ਇੱਕ ਲਫ਼ਜ਼ ਹੈ ਕਿ ਭਾਈ ਆਪ ਨਾ ਦੇਹੇ ਚੁਰੂ ਭਰ ਪਾਣੀ ਤਹਿ ਨਿੰਦਹਿ ਜੈ ਗੰਗਾ ਆਨੀ। ਕਿ ਆਪ ਜਿਹੜੇ ਕਿਸੇ ਨੂੰ ਚੁੱਲੀ ਭਰ ਕੇ ਪਾਣੀ ਦੇਣ ਦੀ ਸਮਰੱਥਾ ਨਹੀਂ ਰੱਖਦੇ, ਉਹ ਵੀ ਅਸਮਾਨ ਵੱਲ ਮੂੰਹ ਕਰਕੇ ਜਿਹੜਾ ਹੈ ਉਹ ਰੱਬ ਨੇ ਕੀ ਕੀਤਾ ਜਾਂ ਰੱਬ ਨੇ ਕੀ ਕੀਤਾ, ਜਾਂ ਇਹ ਹਵਾਲਾ ਤਾਂ ਇਹ ਹੈ ਕਿ ਭਾਈ ਉਸ ਰੱਬ ਨੂੰ ਜਿਹੜਾ ਗੰਗਾ ਲੈ ਕੇ ਆਇਆ ਉਸ ਨੂੰ ਨਿੰਦਦੇ ਨੇ। ਸੋ ਅਸੀਂ ਇਹ ਸਮਝਦੇ ਹਾਂ ਵੀ ਇਹ ਸ਼ਾਇਦ ਦੋਨੋਂ ਨਾਲ ਨਾਲ ਹੀ ਰਹਿੰਦੇ ਨੇ, ਤੁਹਾਡੀ ਸੁਰਤ ਨੂੰ ਵੀ ਬਰਾਬਰ ਰੱਖਦੇ ਨੇ। ਪਰ ਕਈ ਵਾਰ ਇਸ ਗੱਲ ਦਾ ਅਫਸੋਸ ਵੀ ਹੁੰਦਾ ਹੈ ਕਿਉਂਕਿ ਇਹ ਹੁੰਦਾ ਹੈ ਵੀ ਜਦੋਂ ਇਸ ਕਿਸਮ ਦੀ ਨੈਗੇਟਿਵਿਟੀ ਵਾਲੇ ਗੱਲਾਂ ਕਰਦੇ ਨੇ, ਫਿਰ ਜਿਹੜੇ ਪੋਜ਼ਿਟਿਵ ਸੋਚਣ ਵਾਲੇ ਨੇ ਜਾਂ ਜਿਨ੍ਹਾਂ ਨੂੰ ਲੱਗਦਾ ਹੈ ਕਿ ਇਹ ਗਲਤ ਕਰ ਰਹੇ ਨੇ ਔਰ ਇਹਨਾਂ ਦਾ ਜਵਾਬ ਦੇਣਾ ਚਾਹੀਦਾ, ਉਹਨਾਂ ਦੀਆਂ ਲਿਖਤਾਂ ਸ਼ੁਰੂ ਹੋ ਜਾਂਦੀਆਂ ਨੇ ਜਾਂ ਉਹਨਾਂ ਦੇ ਜਿਹੜੇ ਨੇ ਉਹ ਕਾਮੈਂਟ ਹੁੰਦੇ ਨੇ। ਜਿਵੇਂ ਵੀਰ ਸੁਖਜਿੰਦਰ ਸਿੰਘ ਬਾਜਵਾ ਜਿਨ੍ਹਾਂ ਨੇ ਕੱਲ੍ਹ ਉਹ ਦੇਖੀ ਹੋਏਗੀ ਵੀਡੀਓ, ਅਪਸੈਟ ਸੀ, ਉਹਨਾਂ ਨੇ ਵੀ ਲਿਖਿਆ ਕਿ ਭਾਈ ਇਹਨਾਂ ਨੂੰ ਹੁਣ ਕੀ ਹੋਰ ਕੋਈ ਸੁਝਦਾ ਨਹੀਂ ਹੈ। ਪਰ ਅਸੀਂ ਹਮੇਸ਼ਾ ਹੀ, ਮੈਂ ਪਹਿਲੇ ਦਿਨ ਤੋਂ ਇਹ ਅਪਰੋਚ, ਨਾ ਇਹ ਪਹਿਲੇ ਨੇ ਇਸ ਕਿਸਮ ਦੇ, ਬਿਲਕੁਲ ਨਾ ਅਖੀਰਲੇ ਹੋਣੇ ਨੇ। ਔਰ ਇਹ ਅਪਰੋਚ ਆਲਮੋਸਟ ਪਬਲਿਕ ਲਾਈਫ, ਪੰਥਕ ਲਾਈਫ 'ਚ ਜਦੋਂ 1991 'ਚ, ਬੇਸ਼ੱਕ ਇਹ ਜ਼ਿੰਦਗੀ ਤਾਂ ਪੰਥ ਨੂੰ ਸਮਰਪਿਤ ਬਹੁਤ ਪਹਿਲਾਂ ਦੀ ਰਹੀ ਹੈ, ਬਚਪਨ ਤੋਂ ਹੀ ਇਸ ਪਾਸੇ ਰੁਝਾਨ ਸੀ ਔਰ ਜਦੋਂ ਮੌਕਾ ਬਣਿਆ ਸੀ ਇਸ ਪਾਸੇ ਗੁਰੂ ਨੇ ਲਾਇਆ। ਪਰ ਜਦੋਂ ਇੱਥੇ ਅਸੀਂ ਨਵੰਬਰ 1991 ਤੋਂ ਪੰਥਕ ਸਫ਼ਰ ਸ਼ੁਰੂ ਕੀਤਾ ਤੇ ਇਹੀ ਸਾਡੀ ਲਾਈਨ ਸੀ ਕਿ ਛੋਟੀ ਲੀਕ ਦੇ ਨੇੜੇ ਲੰਬੀ ਲੀਕ ਖਿੱਚ ਦੇਣਾ। ਜੇ ਤੁਸੀਂ ਇਹਨਾਂ ਦੇ ਨਾਲ ਉਲਝਦੇ ਹੋ, ਇਹਨਾਂ ਦੀਆਂ ਗੱਲਾਂ ਦਾ ਜਵਾਬ ਦੇਣ ਦੇ ਵਿੱਚ ਪੈਂਦੇ ਹੋ, ਫਿਰ ਇਹਨਾਂ ਦੇ ਉਸ ਕਿਸਮ ਦੇ ਲੈਵਲ ਤੇ ਹੀ ਤੁਸੀਂ ਉਤਰ ਜਾਂਦੇ ਹੋ, ਜਿਹੜਾ ਮੇਰਾ ਖਿਆਲ ਹੈ ਕਿ ਵੀ ਅਸੀਂ ਬਾਕੀ ਸਾਰਿਆਂ ਨੂੰ ਵੀ, ਕਿਉਂਕਿ ਬਹੁਤ ਸਾਰਿਆਂ ਨੇ ਇਸ ਦੇ ਉੱਤੇ ਸਾਨੂੰ ਅੱਜ ਲਿਖਿਆ ਵੀ ਹੈ ਕਿ ਭਾਈ ਇਹ ਕੀ ਚੱਲ ਰਿਹਾ ਹੈ, ਵੀ ਇਹ ਕਿਉਂ ਇਹ ਪੰਥ ਨੂੰ। ਔਰ ਕਈ ਵਾਰ ਕਈਆਂ ਦਾ ਇਹ ਹੁੰਦਾ ਵੀ ਉਹਨਾਂ ਨੇ ਹਰ ਚੀਜ਼ ਨੂੰ ਨੈਗੇਟ ਕਰਨਾ ਹੈ। ਉਹਨਾਂ ਨੂੰ ਰੈਫਰੈਂਡਮ 2020 ਨਾਲ ਵੀ ਪ੍ਰੋਬਲਮ ਹੈ, ਉਹਨਾਂ ਨੂੰ ਸਿੱਖ ਕੌਕਸ ਨਾਲ ਵੀ ਪ੍ਰੋਬਲਮ ਹੈ, ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰ ਸਿਮਰਨਜੀਤ ਸਿੰਘ ਮਾਨ ਦੇ ਰੋਲ ਨਾਲ ਵੀ ਪ੍ਰੋਬਲਮ ਹੈ। ਪਰ ਜੇ ਤੁਸੀਂ ਉਹਨਾਂ ਦਾ ਆਪਣਾ, ਉਹਨਾਂ ਦੇ ਦਾਇਰਾਕਾਰ 'ਚ ਸਾਲੇ ਦੁਆਲੇ 'ਚ ਜਾ ਕੇ ਦੇਖੋ ਤੇ ਜਿਸ ਕਿਸਮ ਦੀਆਂ ਕਹਾਣੀਆਂ ਜਿਹੜੀਆਂ ਉਹਨਾਂ ਬਾਰੇ ਨੇ, ਜੇ ਤੁਸੀਂ ਉਸ ਲਾਈਨ ਤੇ ਹੀ ਤੁਰਨਾ ਹੋਏ
ਫਿਰ ਫਰਕ ਨਹੀਂ ਹੋਏਗਾ ਕਿ ਭਾਈ ਤੁਸੀਂ ਕਿਸ ਲੈਵਲ ਤੇ ਜਾ ਕੇ ਕਿਸ ਕਿਸਮ ਦੀ ਗੱਲ ਕਰ ਰਹੇ ਹੋ। ਪਰ ਮੈਂ ਜਿਵੇਂ ਕਿਹਾ ਕਿ ਵੀ ਵੀਰ ਚਰਨਜੀਤ ਸਿੰਘ ਉਹਨਾਂ ਨੇ ਤਾਰੀਫ ਕੀਤੀ ਤੇ ਮੈਨੂੰ ਉਸ ਇਹ ਵੀ ਖਿਆਲ ਆਇਆ ਕਿ ਭਾਈ ਇਹ ਨਾਲ ਹੀ ਰਹਿੰਦੇ ਨੇ ਔਰ ਇਹ ਵੀ ਗੁਰੂ ਦੇ ਹੁਕਮ ਦੀ ਖੇਡ ਹੈ। ਅੱਜ ਦੇ ਦਿਨ ਦੀ ਗੱਲ ਕਰਦੇ ਆ, ਤੁਸੀਂ ਬਿਲਕੁਲ ਠੀਕ ਕਿਹਾ ਵੀ ਸਿੱਖ ਕੌਮ ਸ਼ਹੀਦਾਂ ਦੀ ਕੌਮ ਹੈ। ਪਰ ਬਹੁਤ ਵਾਰ ਜਦੋਂ ਅਸੀਂ ਜਿੰਨੀ ਕੁ ਸਾਡੀ ਲਿਵਿੰਗ ਮੈਮਰੀ ਚੋਂ ਅਸੀਂ ਰੀਕਲੈਕਟ ਕਰ ਸਕਦੇ ਹਾਂ ਸਾਡੇ ਸ਼ਹੀਦਾਂ ਦਾ ਇਤਿਹਾਸ ਦਾ, ਅਸੀਂ ਦੋ ਵੇਲੇ ਅਰਦਾਸ ਦੇ ਵਿੱਚ ਯਾਦ ਕਰਦੇ ਹਾਂ। ਜਿਹੜੇ ਗੁਰੂ ਸਾਹਿਬਾਨ ਨੂੰ ਯਾਦ ਕਰਨ ਤੋਂ ਬਾਅਦ, ਗੁਰੂ ਗ੍ਰੰਥ ਸਾਹਿਬ ਨੂੰ ਯਾਦ ਕਰਨ ਤੋਂ ਬਾਅਦ ਅਸੀਂ ਪੰਜ ਪਿਆਰੇ, ਚਾਰ ਸਾਹਿਬਜ਼ਾਦੇ ਔਰ ਫਿਰ ਸ਼ਹੀਦ ਸਿੰਘਾਂ ਸਿੰਘਣੀਆਂ ਦੇ ਉੱਤੇ ਪੂਰਾ ਧਰਮਹੇਤ ਸੀਸ ਦਿੱਤੇ, ਬੰਦ ਕਟਾਏ, ਖੋਪਰੀ ਉੱਤੇ ਕਿਸੇ ਦਾ ਨਾਂ ਨਹੀਂ ਹੈ ਕਿਉਂਕਿ ਇਹ ਜ਼ਾਹਰ ਹੈ ਕਿ ਆਪਣੇ ਸਿਦਕ ਲਈ, ਸਿੱਖੀ ਲਈ, ਰਾਜ ਲਈ ਸ਼ਹੀਦੀਆਂ ਹੋਈਆਂ, ਹੋ ਰਹੀਆਂ ਨੇ, ਹੁੰਦੀਆਂ ਰਹਿਣਗੀਆਂ। ਸੋ ਜਿਹੜੇ ਉਸ ਦੌਰ ਦੇ ਸਿੱਖ ਸ਼ਹੀਦ ਸਿੰਘ ਸਿੰਘਣੀਆਂ ਸੀ ਉਹਨਾਂ ਨੂੰ ਵੀ ਯਾਦ ਕੀਤਾ, ਜਿਹੜੇ ਕੱਲ ਹੋਣੇ ਨੇ ਉਹ ਵੀ ਨੇ। ਇਹ 18ਵੀਂ ਸਦੀ ਤੋਂ ਅਸੀਂ ਇਸ ਦੀ ਸ਼ੁਰੂਆਤ ਕਰਦੇ ਹਾਂ ਔਰ ਜਦੋਂ ਅਸੀਂ ਪਹਿਲੇ ਸਿੱਖ ਸ਼ਹੀਦ ਗੁਰੂ ਅਰਜਨ ਸਾਹਿਬ ਨੂੰ ਯਾਦ ਕਰਦੇ ਹਾਂ 1606 ਦੇ ਵਿੱਚ ਸ਼ਹਾਦਤ ਹੁੰਦੀ ਹੈ ਤੇ 17ਵੀਂ ਸਦੀ ਹੈ। ਫਿਰ ਜਿਹੜੀ ਉਹੀ 1675 ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੈ, ਉਹ ਵੀ 17ਵੀਂ ਸਦੀ ਹੈ। ਔਰ ਜਦੋਂ ਤੱਕ ਅਸੀਂ 1799 ਤੋਂ ਬਾਅਦ ਜਿਹੜਾ ਅੱਗੇ ਅਸੀਂ ਆ ਜਾਂਦੇ 16ਵੀਂ, 17ਵੀਂ, 18ਵੀਂ ਤੇ ਫਿਰ ਨਾਲ ਦੀ ਨਾਲ 20ਵੀਂ ਸਦੀ ਤੱਕ ਪਹੁੰਚਦੇ ਹਾਂ ਅਸੀਂ। ਜੇ ਗਦਰੀ ਬਾਬੇ, ਅਕਾਲੀ ਲਹਿਰ, ਬੱਬਰ ਅਕਾਲੀ, ਫਿਰ ਪੋਸਟ 47 ਦਾ ਸਫ਼ਰ ਸ਼ੁਰੂ ਹੋ ਜਾਂਦਾ ਹੈ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੀ ਸ਼ਹਾਦਤ ਹੈ ਉਸ ਦਾ ਰੁਤਬਾ, ਜਿਵੇਂ ਸਰ ਜਸਵੰਤ ਸਿੰਘ ਖਾਲੜਾ ਜਿਨ੍ਹਾਂ ਨੇ 1995 ਦੇ ਸ਼ੁਰੂਆਤੀ ਮਹੀਨਿਆਂ ਦੇ ਵਿੱਚ ਜਦੋਂ ਕੈਨੇਡਾ ਆਏ ਡਿਕਸੀ ਗੁਰੂ ਘਰ ਟੋਰਾਂਟੋ ਦੀ ਸਟੇਜ ਤੋਂ, ਉਹਨਾਂ ਨੇ ਜੋ ਅਲਫਾਜ਼ ਕਹੇ ਕਿ ਭਾਈ ਜਿਹਦੇ ਤੇ ਗੁਰੂ ਬਹੁਤ ਤਰੁੱਠਦਾ ਹੈ, ਬਹੁਤ ਮਿਹਰਬਾਨ ਹੁੰਦਾ ਹੈ, ਬਹੁਤ ਰਹਿਮਤ ਦੇ ਘਰ ਆਉਂਦਾ ਹੈ, ਉਸ ਨੂੰ ਸ਼ਹੀਦੀ ਬਖਸ਼ਦਾ ਹੈ। ਔਰ ਇਹ ਮਾਨੋ ਇਵੇਂ ਹੀ ਸੀ ਜਿਵੇਂ ਉਹਨਾਂ ਦਾ ਆਪਣਾ ਸਫ਼ਰ ਸ਼ਹਾਦਤ ਵੱਲ ਜਾ ਰਿਹਾ ਸੀ ਔਰ ਉਹ ਇਹਨਾਂ ਲਫ਼ਜ਼ਾਂ ਦੇ ਨਾਲ ਗੁਰੂ ਦੀ ਸ਼ੁਕਰਗੁਜ਼ਾਰੀ ਕਰ ਰਹੇ ਸੀ ਕਿ ਜਿਹੜਾ ਉਹਨਾਂ ਨੂੰ ਰੁਤਬਾ ਮਿਲਣ ਜਾ ਰਿਹਾ ਉਸ ਲਈ ਉਹ ਪਬਲਿਕਲੀ ਸਤਿਗੁਰੂ ਦੇ ਜਿਹੜਾ ਹੈ ਉਹ ਉਹਨਾਂ ਦੇ ਤਰੁੱਠਣ ਔਰ ਉਹਨਾਂ ਦੀ ਰਹਿਮਤ ਦੀ ਜਿਹੜੀ ਹੈ ਉਹ ਭਿੱਖ ਮੰਗ ਰਹੇ ਸੀ ਜਾਂ ਉਸ ਦੇ ਅੱਗੇ ਦੁਆ ਗੋ ਸੀ। ਔਰ ਅਸੀਂ ਦੇਖਦੇ ਹਾਂ ਜਾਣ ਤੋਂ ਕੁਛ ਅਰਸੇ ਬਾਅਦ ਹੀ ਉਹਨਾਂ ਨੂੰ 6 ਸਤੰਬਰ 1995 ਨੂੰ ਘਰ ਦੇ ਬਾਹਰੋਂ ਚੁੱਕਿਆ ਜਾਂਦਾ ਹੈ ਔਰ ਫਿਰ ਉਹ ਵੀ ਜਿਹੜੇ 25,000 ਉਹ ਸਿੱਖ ਨੌਜਵਾਨ ਜਿਨ੍ਹਾਂ ਨੂੰ ਅਣਪਛਾਤੀਆਂ ਲਾਸ਼ਾਂ ਕਹਿ ਕੇ ਸਾੜਿਆ ਗਿਆ ਸੀ, ਜਿਨ੍ਹਾਂ ਨੂੰ ਸਰ ਜਸਵੰਤ ਸਿੰਘ ਖਾਲੜਾ ਨੇ ਅਣਪਛਾਤੀਆਂ ਤੋਂ ਪਛਾਤੀਆਂ ਬਣਾਇਆ, ਉਹਨਾਂ ਅਣਪਛਾਤੀਆਂ ਦੇ ਵਿੱਚ ਸਰ ਖਾਲੜਾ ਵੀ ਸ਼ਾਮਲ ਹੋ ਗਏ। ਸ਼ਹੀਦੀ ਸਿੱਖੀ ਦੇ ਨਾਂ ਤੇ, ਔਰ ਸਿੱਖੀ ਜਦੋਂ ਅਸੀਂ 18ਵੀਂ ਸਦੀ ਦੇ ਸ਼ਹੀਦਾਂ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ, ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੀ ਗੱਲ ਕੀਤੀ, ਉਹ ਵੀ ਅਕੀਦੇ, ਈਮਾਨ, ਮਨੁੱਖੀ ਹੱਕਾਂ, ਦੂਸਰਿਆਂ ਦੇ ਰਾਈਟ ਟੂ ਵਰਸ਼ਿਪ ਲਈ ਹੈ। ਪਰ 1699 ਈਸਵੀ 'ਚ ਖਾਲਸਾ ਪੰਥ ਦੀ ਸਾਜਨਾ ਤੋਂ ਬਾਅਦ ਜਿਹੜਾ ਸਾਡਾ ਸਫ਼ਰ ਹੈ ਉਹ ਖਾਲਸਾ ਰਾਜ, ਹਮ ਰਾਖਤ ਪਾਤਸ਼ਾਹੀ ਦਾਵਾ, ਰਾਜ ਕਰੇਗਾ ਖਾਲਸਾ, ਖਾਲਸਾ ਜੀ ਕੇ ਬੋਲ ਬਾਲੇ। ਔਰ ਇਹ ਇਸ ਰਸਤੇ ਦੀਆਂ ਸ਼ਹਾਦਤਾਂ ਨੇ ਔਰ ਇਹੀ ਹੈ ਜਦੋਂ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਉਹ ਸ਼ਹੀਦੀ ਜਾਮ ਪੀਂਦੇ ਨੇ, ਜਾਂ ਅਸੀਂ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜਿਹੜੇ 30 ਸਿੰਘਾਂ ਦੇ ਨਾਲ ਅਕਾਲ ਤਖਤ ਦੀ ਜਿਹੜਾ ਉਹ ਰੱਖਿਆ ਦੇ ਲਈ ਡਟਦੇ ਨੇ ਜਦੋਂ ਅਬਦਾਲੀ ਦੀਆਂ ਫੌਜਾਂ ਹਮਲਾਵਰ ਹੁੰਦੀਆਂ ਨੇ, ਤੇ ਉਹ ਆਪਣੇ ਉਹਨਾਂ 30 ਸਾਥੀ ਸਿੰਘਾਂ ਦੇ ਨਾਲ ਇਹੀ ਅਰਦਾਸਾਂ ਸੋਧਦੇ ਨੇ ਅਕਾਲ ਤਖਤ ਦੇ ਅੱਗੇ ਕਿ ਭਾਈ ਬਾਕੀ ਖਾਲਸਾ ਜਿਹੜਾ ਉਹ ਉਹਨਾਂ ਤੋਂ ਆਗਿਆ ਮੰਗਦੇ ਨੇ ਵੀ ਸਾਨੂੰ ਡਿਫੈਂਡ ਕਰਨ ਲਈ, ਸ਼ਹਾਦਤ ਦੇ ਲਈ ਸਾਨੂੰ ਆਗਿਆ ਦਿਓ। ਤੇ ਉਹਨਾਂ ਦਾ ਇਹੀ ਸੀ ਕਿ ਭਾਈ ਅਸੀਂ ਜਿਹੜਾ ਆਪਣਾ ਸਿਰ ਦੇ ਕੇ ਕਿ ਅਸੀਂ ਜਿਹੜਾ ਉਹ ਸਿਰ ਦੇ ਕੇ ਜਿਹੜਾ ਝੂਠਾ ਕਰੀਏ ਵੇੜੇ ਦੇ ਜਿਹੜੇ ਹਮਲਾਵਰ ਨੇ, ਹਾਕਮ ਨੇ, ਫਿਰ ਖਾਲਸੇ ਦੀ ਚਰਚਾ ਹੋਏ, ਪਾਤਸ਼ਾਹੀ ਦਾਵਾ ਚਾਹੇ ਜੋਏ, ਕਿ ਵੀ ਜਿਸ ਦਾ ਦਾਵਾ ਪਾਤਸ਼ਾਹ ਦਾ ਹੈ ਉਹ ਅਸੀਂ ਆਪਣਾ ਸਿਰ ਦੇਈਏ, ਕਿਉਂਕਿ ਸ਼ਹੀਦ ਦਾ ਮਤਲਬ ਸ਼ਹਾਦਤ ਹੈ। ਔਰ ਜਿਹੜਾ ਇਹ ਕਨਸੈਪਟ ਅਰਬੀ ਚੋਂ ਜਾਂ ਇਸਲਾਮਿਕ ਹਿਸਟਰੀ ਚੋਂ ਆਇਆ ਉਹ ਗਵਾਹੀ ਹੈ ਕਿ ਜਦੋਂ ਰੱਬ ਦੀ ਦਰਗਾਹ ਦੇ ਵਿੱਚ ਇਹ ਸ਼ਹੀਦ ਰੂਹ ਬੈਠਦੀ ਹੈ
ਤੇ ਇਹ ਐਵੀਡੈਂਸ ਹੁੰਦੀ ਹੈ ਕਿ ਧਰਤੀ ਦੇ ਜਿਸ ਖਿੱਤੇ 'ਚੋਂ ਰੂਹ ਆਈ ਹੈ ਉਹ ਇੰਨਾ ਕੁ ਪ੍ਰਸ਼ਟਿਆ ਨਿਜ਼ਾਮ ਹੈ। ਔਰ ਇਹੀ ਉਹਨਾਂ ਦੀ ਅਰਦਾਸ ਸੀ ਕਿ ਤੁਰਕਨ ਸਿਰ ਦੇ ਝੂਠਾ ਕਰਾਏ, ਫਿਰ ਖਾਲਸੇ ਦੀ ਚਰਚਾ ਹੋਏ, ਪਾਤਸ਼ਾਹੀ ਦਾਵਾ ਚਾਹੇ ਜੋਏ, ਕਿ ਅਸੀਂ ਆਪਣਾ ਸਿਰ ਦਿਆਂਗੇ ਅਕਾਲ ਪੁਰਖ ਦੀ ਦਰਗਾਹ 'ਚ ਅਸੀਂ ਸ਼ਹਾਦਤ, ਔਰ ਉਸ ਦੇ ਨਾਲ ਜਿਹੜਾ ਪੰਥ ਦਾ ਪਾਤਸ਼ਾਹੀ ਦਾਵਾ ਜਿਸ ਦੇ ਲਈ ਪੰਥ ਜੂਝ ਰਿਹਾ ਹੈ ਉਸ ਦੀ ਪ੍ਰਾਪਤੀ ਵੱਲ ਕਦਮ ਵਧਣਗੇ। ਔਰ ਅਸੀਂ ਇਹ ਦੇਖਿਆ ਕਿ ਹਰ ਸ਼ਹਾਦਤ ਤੋਂ ਬਾਅਦ ਭਾਈ ਸਾਹਿਬ ਭਾਈ ਮਨੀ ਸਿੰਘ ਦੀ ਸ਼ਹਾਦਤ ਹੁੰਦੀ ਹੈ, ਬੰਦ ਕੱਟ ਕੇ ਸ਼ਹੀਦ ਕੀਤਾ ਜਾਂਦਾ, ਉਹਨਾਂ ਨੂੰ ਬਜ਼ੁਰਗ ਉਮਰ 90 ਸਾਲ ਦੇ ਨੇੜੇ। ਔਰ ਉਸ ਤੋਂ ਬਾਅਦ ਇੰਨਾ ਕੁ ਪੰਥ ਦੇ ਵਿੱਚ ਰੋਹ ਆਉਂਦਾ ਹੈ ਕਿ ਕੁਝ ਦਿਨਾਂ ਦੇ ਵਿੱਚ ਡੱਬੀ ਬਾਜ਼ਾਰ ਲਾਹੌਰ 'ਚ ਪਹਿਲੀ ਵਾਰ ਜਿਹੜਾ ਲਾਹੌਰ ਦੇ ਵਿੱਚ ਖਾਲਸਾ ਦਲ ਸ਼ਾਮਲ ਜਿਹੜਾ ਉਸ ਦੇ ਵਿੱਚ ਵੜਦੇ ਨੇ। ਔਰ ਬੇਸ਼ੱਕ ਇੱਕ ਲੰਬੀ ਸਟਰਗਲ ਰਹੀ ਹੈ ਜਦੋਂ ਤੱਕ 1762 'ਚ ਪ੍ਰੋਪਰ ਜਿਹੜਾ ਉਹ ਲਾਹੌਰ ਫਤਿਹ ਦੀ ਗੱਲ ਹੁੰਦੀ ਹੈ। ਸੋ ਇਸ ਸਾਰੇ ਦੌਰ 'ਚ ਜੇ ਅਸੀਂ 1947 ਦੇ ਪੀਰੀਅਡ 'ਚ ਦੇਖੀਏ, ਉਸ ਤੋਂ ਬਾਅਦ ਇਹਨਾਂ 75 ਵਰਿਆਂ ਦਾ ਸਫ਼ਰ, ਹੁਣ ਜਦੋਂ ਤੁਸੀਂ ਕਿਹਾ ਕਿ ਵੀ ਅੱਜ ਦਾ ਉਹ ਦਿਨ ਹੈ 27 ਅਕਤੂਬਰ 1969, 53 ਸਾਲ ਪਹਿਲਾਂ, ਜਦੋਂ ਕਿ 85 ਸਾਲ ਦੀ ਉਮਰ ਦੇ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਉਹਨਾਂ ਦੇ ਨਾਂ ਨਾਲ ਸ਼ਹੀਦ ਲਫ਼ਜ਼ ਲੱਗਦਾ ਹੈ, ਕਿਉਂਕਿ ਲਗਭਗ 74 ਦਿਨ ਆਪਣਾ ਇੱਕ ਜੁਜ਼ ਜਿਹਨੂੰ ਕਹਿੰਦੇ ਨੇ ਕਿ ਪੂਰੀਆ ਗੁਰੂ ਦੇ ਹਵਾਲੇ ਕਰਕੇ ਭੁੱਖ ਹੜਤਾਲ। ਔਰ ਇਹ ਸੌਖਾ ਨਹੀਂ ਹੁੰਦਾ, ਕਈ ਵਾਰ ਤਲਵਾਰ ਦੇ ਸਾਹਮਣੇ ਸਿਰ ਦੇ ਦੇਣਾ ਜਾਂ ਬੰਦੂਕ ਦੀ ਗੋਲੀ ਨਾਲ ਮਰ ਜਾਣਾ ਜਾਂ ਕੋਈ ਹੋਰ ਤਰੀਕੇ ਦੇ ਨਾਲ। ਪਰ ਅਸੀਂ ਜੇ ਆਪਣੇ ਆਪ ਨੂੰ ਉਹਨਾਂ ਪੈਰਾਂ ਦੇ ਵਿੱਚ ਰੱਖ ਕੇ ਦੇਖੀਏ ਕਿ ਜੇ ਇੱਕ ਵੇਲੇ ਦਾ ਅੰਨ ਨਾ ਮਿਲੇ ਤਾਂ ਹਾਲ ਹੋਣਾ ਕੀ ਸ਼ੁਰੂ ਹੋ ਜਾਂਦਾ ਹੈ। ਤੇ ਉਮਰ ਦੇਖੋ 85 ਸਾਲ ਔਰ 74 ਦਿਨ, ਔਰ ਅਖੀਰਲੇ ਦਿਨਾਂ 'ਚ 2-3 ਹਫ਼ਤੇ ਤੱਕ ਪਹੁੰਚਦਿਆਂ ਉਹਨਾਂ ਨੇ ਪਾਣੀ ਵੀ ਛੱਡ ਦਿੱਤਾ ਸੀ। ਔਰ ਇਹ ਸ਼ਖਸ ਕੌਣ ਸਨ? ਇਹਨਾਂ ਦੀ ਸ਼ਹਾਦਤ, ਜਿਨ੍ਹਾਂ ਨੂੰ ਸਿੱਖ ਹੋਮਲੈਂਡ ਦੇ ਪਹਿਲੇ ਸ਼ਹੀਦ ਦਾ ਜਿਹੜਾ ਰੁਤਬਾ ਹੈ ਉਹ ਸਰ ਕਪੂਰ ਸਿੰਘ, ਜਿਹੜੇ 1969 ਦੇ ਵਿੱਚ ਅਸੈਂਬਲੀ ਦੇ ਮੈਂਬਰ ਸਨ, ਪੰਜਾਬ ਅਸੈਂਬਲੀ ਦੇ। ਜਸਟਿਸ ਗੁਰਨਾਮ ਸਿੰਘ ਦੀ ਅਕਾਲੀ ਹਕੂਮਤ ਸੀ, ਕਿਉਂਕਿ ਇਹੀ ਸਰਦਾਰ ਕਪੂਰ ਸਿੰਘ 1962 ਤੋਂ 1969 ਤੱਕ ਮੈਂਬਰ ਪਾਰਲੀਮੈਂਟ ਸਨ ਦਿੱਲੀ ਦੇ ਵਿੱਚ। ਫਿਰ ਦੋਨਾਂ ਅਕਾਲੀ ਦਲਾਂ ਦਾ, ਮਾਸਟਰ ਅਕਾਲੀ ਦਲ ਔਰ ਸੰਤ ਅਕਾਲੀ ਦਲ ਦਾ ਰਲੇਵਾਂ ਹੋਇਆ। ਉਸ ਦੇ ਤਹਿਤ ਜਦੋਂ ਚੋਣਾਂ ਹੋਈਆਂ ਤੇ ਉਹਦੇ 'ਚ ਸਰ ਕਪੂਰ ਸਿੰਘ ਸਮਰਾਲੇ ਤੋਂ MLA ਬਣੇ ਸੀ। ਔਰ ਉਹਨਾਂ ਨੇ ਅੱਜ ਦੇ ਦਿਨ, ਜਦੋਂ ਕਿ ਉਹਨਾਂ ਦੀ ਸ਼ਹਾਦਤ ਸਰ ਦਰਸ਼ਨ ਸਿੰਘ ਫੇਰੂਮਾਨ ਦੀ ਉਹ ਲਗਭਗ ਦੁਪਹਿਰੇ 3 ਵਜੇ ਦੇ ਕਰੀਬ ਹੁੰਦੀ ਹੈ, ਔਰ ਅਸੈਂਬਲੀ ਸੈਸ਼ਨ ਚੰਡੀਗੜ੍ਹ ਦੇ ਵਿੱਚ ਚੱਲ ਰਿਹਾ ਸੀ। ਉਹਨਾਂ ਨੇ ਜਿਹੜਾ ਨੋਟਿਸ ਹੁੰਦਾ ਉਹਨੂੰ ਕਾਰਵਾਈ ਰੋਕਣ ਦਾ, ਕਿਉਂਕਿ ਸਰਕਾਰ ਵੱਲੋਂ ਕੋਈ ਜਾਣਕਾਰੀ ਨਹੀਂ ਸੀ ਦਿੱਤੀ ਜਾ ਰਹੀ। ਜ਼ਾਹਰ ਹੈ ਗੁਰੂ ਤੇਗ ਬਹਾਦਰ ਹਸਪੀਟਲ ਅੰਮ੍ਰਿਤਸਰ ਦੇ ਵਿੱਚ ਬੜੀ ਗੰਭੀਰ ਹਾਲਤ ਦੇ ਵਿੱਚ ਸਰ ਫੇਰੂਮਾਨ ਸਨ। ਔਰ ਉਦੋਂ 4-4:30 ਵਜੇ ਦੇ ਕਰੀਬ ਫਿਰ ਪੰਜਾਬ ਹਕੂਮਤ ਨੇ ਮੰਨਿਆ ਕਿ ਉਹਨਾਂ ਦੀ ਸ਼ਹਾਦਤ ਹੋਈ, ਔਰ ਉਹਨਾਂ ਨੇ ਖਲੋ ਕੇ ਜਿਹੜੀ ਟ੍ਰਿਬਿਊਟ ਦਿੱਤੀ ਸਰ ਕਪੂਰ ਸਿੰਘ ਹੋਰਾਂ ਨੇ ਸਰ ਦਰਸ਼ਨ ਸਿੰਘ ਫੇਰੂਮਾਨ ਨੂੰ। ਉਹਦੇ 'ਚ ਉਹਨਾਂ ਨੂੰ ਸਿੱਖ ਹੋਮਲੈਂਡ ਦੇ ਪਹਿਲੇ ਸ਼ਹੀਦ ਕਿਹਾ, ਔਰ ਜਿਨ੍ਹਾਂ ਨੇ ਇਹ ਸਾਚੀ ਸਾਖੀ ਕਿਤਾਬ ਉਹਨਾਂ ਦੀ ਪੜ੍ਹੀ ਹੈ, ਉਸ ਦੇ ਅੰਤਕਾ ਦੇ ਵਿੱਚ ਜਿਹੜਾ ਐਨੈਕਸਚਰ ਹੁੰਦਾ ਹੈ ਉਹਨਾਂ ਦੀ ਸਪੀਚ ਵੀ ਹੈ ਜਿਹੜੀ ਉਹਨਾਂ ਨੇ ਇਸ ਮੌਕੇ ਦਿੱਤੀ। ਔਰ ਜਿਹੜੀ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਨੇ ਆਪਣੀ ਲਾਸਟ ਵਿਲ, ਜਿਹਦੀ ਗਵਾਹੀ ਵੀ ਸਰ ਕਪੂਰ ਸਿੰਘ ਨੇ ਪਾਈ ਹੋਈ ਹੈ, ਜਿਹੜੀ ਲਾਸਟ ਵਿਲ ਉਹਨਾਂ ਨੇ ਲਿਖੀ, ਉਹ ਵੀ ਇਸ ਅੰਤਕਾ ਦਾ ਹਿੱਸਾ ਹੈ, ਕਿਉਂਕਿ ਇਹ ਹਿਸਟਰੀ ਹੈ। ਜਦੋਂ ਅਸੀਂ ਕੋਈ ਵੀ ਗੱਲ ਕਰਦੇ ਹਾਂ, ਮੈਂ ਸੁਣੀ ਸੁਣਾਈ ਨਹੀਂ ਹੁੰਦੀ, ਮੇਰਾ ਹਮੇਸ਼ਾ ਯਤਨ ਹੁੰਦਾ ਹੈ ਕਈ ਵਾਰ ਇੱਕ ਤੋਂ ਜ਼ਿਆਦਾ ਸੋਰਸਿਸ ਤੋਂ ਕਨਫਰਮ ਕਰਨ ਦਾ, ਤਾਂ ਕਿ ਕੋਈ ਇਤਿਹਾਸਕ ਗਰਾਊਂਡ ਤੇ ਗਲਤ ਸਾਬਤ ਨਾ ਕਰੇ। ਸੋ ਉਹਦੇ 'ਚ ਸਰ ਦਰਸ਼ਨ ਸਿੰਘ ਫੇਰੂਮਾਨ ਉਹਨਾਂ ਨੇ ਆਪਣੀ ਲਾਸਟ ਵਿਲ ਔਰ ਅਖੀਰ 'ਚ ਵੀ ਜਿਹੜੇ ਉਹਨਾਂ ਦੇ ਨਾਅਰੇ ਸੀ, ਸੰਪੂਰਨ ਪੰਜਾਬ ਜ਼ਿੰਦਾਬਾਦ, ਸਿੱਖ ਹੋਮਲੈਂਡ ਅਮਰ ਰਹੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰ ਮੈਂ ਜ਼ਿਕਰ ਕਰਾਂਗਾ ਉਹਨਾਂ ਦੀ ਵਿਲ ਦਾ ਵੀ, ਪਰ ਉਸ ਤੋਂ ਪਹਿਲਾਂ ਮੈਂ ਥੋੜਾ ਜਿਹਾ ਇੱਕ ਪੰਛੀ ਝਾਤ ਉਹਨਾਂ ਦੇ ਜੀਵਨ ਵੱਲ ਵੀ, ਔਰ ਉਹਨਾਂ ਨੇ ਇਸ ਰਸਤੇ ਨੂੰ ਕਿਉਂ ਚੁਣਿਆ ਜਾਂ ਕਿੰਨੀ ਵੱਡੀ ਕੁਰਬਾਨੀ ਉਹਨਾਂ ਦੀ। ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਉਹਨਾਂ ਦੇ ਪਿੰਡ ਫੇਰੂਮਾਨ ਜਾਣ ਦਾ ਵੀ ਮੌਕਾ ਮਿਲਿਆ ਆਪਣੇ ਕਾਲਜ ਡੇਜ਼ ਦੇ ਦੌਰਾਨ, ਔਰ ਉਸ ਇਲਾਕੇ ਤੋਂ ਮੈਂ ਚੰਗੀ ਤਰ੍ਹਾਂ ਵਾਕਿਫ ਵੀ ਹਾਂ, ਔਰ ਉਸ ਸਪਿਰਿਟ ਤੋਂ ਵੀ। ਔਰ ਅੱਜ ਵੀ ਜਦੋਂ ਅਸੀਂ ਉਸ ਧਰਤੀ ਤੋਂ, ਮਾਝੇ ਦੀ ਧਰਤੀ ਤੋਂ ਆਵਾਜ਼ ਨਿਕਲ ਰਹੀ ਹੈ, ਔਰ
किस किस्म का जिहड़ा अज फिर हुकूमत नूं सीधा सीधा चैलेंज है। तो मैं समझदा भी बहुत वार ये हुकूमतां समझदियां हुंदियां ने कि आवाज़ किसी नूं मार के मुका के, जिवें 18वीं सदी के घल्लूकारे सी, इन्हां ने 20वीं सदी च 3 घल्लूकारे वरता लए ने, अजे भी इन्हां दा दमन चक्कर चल रहा है। पर ये बिल्कुल जदों असीं ईवन जदों गुरु अर्जन साहब की शहादत की गल करदे जिहड़ी उन्होंने तुर्कां दा जिहड़ा अपना कबीले का रूल सी जिन्हों यासा कहंदे सी कि, और यासा का कानसैप्ट ये सी कि ऐसे तरीके दे नाल मौत दिओ जिहदे नाल खून थल्ले ना डुले, क्योंकि उन्हां दा अपना भी, क्योंकि इस्लाम च तो बाद च आए, यासा दे थल्ले उन्हां दा सी शरीयत तो वखरा लॉ, उन्हां दा ट्राइबल लॉ है, और उन्हां दा ये सी कि भी जे शहीद दा खून किते थल्ले डुलदा है तो उस चों कई शहीद पैदा हुंदे ने। इसलिए जे तुसीं गुरु अर्जन साहब की शहादत देखो तो उन्होंने बिहेड नहीं किया गया है, और क्योंकि धार्मिक शख्सियत बारे है, सियासी तौर पर उन्होंने एक डिफरेंट कानून तो बहुत जालम है जोड़ा उन्होंने ट्राइबल लॉ ने, वो तो शरीयत तो भी पहला दे। लेकिन असीं ये देखते हैं कि भी ये बावजूद साडे लई तां जिहड़ा गुरु वाल मूँह करके तुर पैंदा है, जिन्हों जदों असीं कहंदे हैं सिੱਖੀ केसां स्वासां नाल निभाई, वो किसी हालत दे विच भी है, वो पीसफुल है, वो भुखा रह रहा है, वो प्यासा रह रहा है, वो जंग के मैदान च जूझ रहा है, साडे लई वो एक खालसा गगन का चमकदा सितारा बन जाता है। और साडे लई असीं जदों ईवन पुरातन अजे भी जदों निहंग सिंह अरदास करते हैं, सब शहीदां मरीदां उन्होंने भी नाल याद करते हैं, उन्होंने नां दे भी अरदास करते हैं कि जो जकारा उन्होंने नां दा गजावे उहदी फतेह हो जाए, क्योंकि असीं ये बिलीव करते हैं कि जदों फिर इस पासे कोई तुरदा है शहादत का जाम पींदा है तो वह हमेशा ही जिहड़े शहीदी पहरे की गल भी है, इनू किसी होर रुख च ना देखा जाए, ये हुंदा है कि बई वो साडे गवाही हुंदे ने, वो एविडेंस ने, साडे सिर ते खड़े ने, उन्हां दा पहरा है। जदों तुसीं उस रस्ते ते तुरदे हो तो फिर गुरु आप सहाई हुंदा है। और सर दर्शन सिंह फेरूमान उन्हां दा जन्म जिहड़ा है 1 अगस्त 1885 नूं फेरूमान पिंड जिहड़ा जो तुसीं जलंधरों अमृतसर जाओ, रईया मेन टाउन है, रईया तो एक पासे साइड रोड है उस दे उत्ते है, और उन्होंने बाद उन्होंने याद च शहीद दर्शन सिंह फेरूमान विमेन कॉलेज भी है रईए च, और दूसरा होर भी कुछ उन्होंने यादां ने। और उन्होंने ये नहीं है भी ऑल ऑफ ए सडन वो आए इस उम्र च, उन्होंने सारी जिंदगी जिहड़ी है वो स्ट्रगल दी सी। उन्होंने पढ़े लिखे सी, 10वीं उन्होंने पास की, फिर फौज च भर्ती हुए, फिर वो नौकरी छड़ के हिसार गए, ठेकेदारी शुरू की, और 2 जिहड़े वड्डे मोर्चे सिखां दे लगे, गुरुद्वारा सुधार लहर दे चाबियां दा मोर्चा और जैतो दा मोर्चा, उहदे च उन्होंने जथे लैके गिरफ्तारी दित्ती, जेलां कट्टियां। फिर 1926 दे विच वो मलाया चले गए, उत्थे भी उन्होंने अपने सिੱਖੀ कॉज दे लई संघर्ष किया, गिरफ्तार हुए। और क्योंकि जिहड़ा मलेशिया दे विच मलाया उदों कहंदे सी, मलाया दे विच अज दा मलेशिया और सिंगापुर, क्योंकि शायद 1960 दे विच सिंगापुर बनिया, सो उदों ये मलाया ही कहंदे सी इस मुल्क नूं। और उन्हां नूं उत्थे एक शहरा पाउण दा हक नहीं सी दिंदे, उन्होंने उत्थे भी भुख हड़ताल 21 दिन वो मलाया दे विच रहिंदिआं उन्होंने भुख हड़ताल की, और अपने 5 ककार पहनण दा जिहड़ा हक है वो उन्होंने लिया। फिर उन्होंने जिहड़ा इधर जदों 47 तो बाद अंग्रेज़ चले गए, फिर कुछ देर जिवें मैं उन्हों दा किते होर बायोग्राफी देखी, स्वतंत्र पार्टी एक बनाई सी राजगोपालाचारिया ने, उहदे भी वो पंजाब दे प्रधान रहे। सो उन्हां दी सरीरक ट्रेनिंग भी वरतां राहीं और दूसरी और पोलीटिकली भी वो बिल्कुल इसलिए हुण उन्हां दी जिहड़ी शहादत है, जां उन्होंने जदों मरण वर्त रखिया 74 दिन, हुण ये वो पीरीयड सी असीं देखते हैं कि मास्टर तारा सिंह होरां ने भी पंजाबी सूबे दे कायमी लई लगभग 40 दिन दी 40 ਜਾਂ 42 दिन की भुख हड़ताल रखी, मरण वर्त रखिया सी, पर अरदास पूरी किते बिना ही पंजाबी सूबा तो बनया नहीं, पंजाबी सूबे लई सी वो सरकारां दीयां खेडां हुंदियां ने, डिसक्रैडिट भी होए, छड़ दिता। सिखां दे विच इस गल दी बड़ी नमोशी हुई भी सिखां बारे तो यह है भी जदों अरदास कर लैण तां पिछे नहीं हटदे। फिर संत फतेह सिंह जिन्हों सरकार एक बड़ी डेलीबरेट चाल दे नाल लियाई, मास्टर तारा सिंह नूं अकाली पॉलिटिक्स चों नफी करन लई, प्रताप सिंह कैरों चीफ मिनिस्टर सी पंजाब दा, वो सारी एक वड्डी गेम है जो एजेंसियां करदियां ने, जिवें जे हुण अज अमृतपाल सिंह
ਜਾਂ ਪੰਜਾਬ ਦੇ ਵਿੱਚ ਜਿਵੇਂ ਸੰਤ ਜਰਨੈਲ ਸਿੰਘ ਪਿੰਡਾਂ ਵਾਲੇ ਉੱਭਰੇ, ਕਿਵੇਂ ਇੱਕ ਨੈਰੇਟਿਵ ਸਿਰਜ ਦਿੱਤਾ ਜਾਂਦਾ ਹੈ ਕਿ ਸਰਕਾਰ ਨੇ ਕੀਤਾ, ਜਿਵੇਂ ਆ ਸਾਡੇ ਵਿਦਵਾਨ ਸੱਜਣ ਲੱਗੇ ਹੋਏ ਨੇ ਬਾਹਰਲੇ ਜਿਹੜੇ ਡਾਇਸਪੋਰਾ ਸਿੱਖਾਂ ਦੀਆਂ ਪ੍ਰਾਪਤੀਆਂ ਨੇ ਉਹਨਾਂ ਨੂੰ ਨੈਗੇਟ ਕਰਨ ਦੇ ਲਈ, ਭਾਈ ਤੁਸੀਂ ਆਪ ਕੁਝ ਕਰ ਸਕਦੇ ਹੋ ਤਾਂ ਕਰੋ, ਬਾਕੀ ਸੰਗਤ ਤੇ ਛੱਡ ਦਿਓ, ਸਮੇਂ ਤੇ ਛੱਡ ਦਿਓ, ਕੌਣ ਟ੍ਰੇਟਰ ਹੈ ਕੌਣ, ਤੁਸੀਂ ਕੋਈ ਫੈਕਟਰੀ ਲਾਈ ਹੋਈ ਹੈ ਵੀ ਤੁਸੀਂ ਲੇਬਲ ਕੱਢ ਕੇ ਕਿਹਨੂੰ ਇੰਡੀਅਨ ਏਜੰਟ ਬਣਾਉਣਾ ਹੈ, ਕਿਹਨੂੰ ਡੈਮੇਜ, ਪਰ ਇਹ ਨਾਲ ਹੀ ਰਹੇ ਨੇ ਨੈਰੇਟਿਵ ਜੀ। ਔਰ ਇਹੀ ਕਾਰਨ ਸੀ ਕਿ ਅਸੀਂ ਬਹੁਤ ਵਾਰ ਜਿਹੜਾ ਉਹ ਚੰਗੇ ਲੋਕਾਂ ਨੂੰ ਜਿਹੜਾ ਉਹ ਰੋਲਿਆ, ਇਹ ਸਾਡਾ ਹਿੱਸਾ ਬਣਿਆ ਹੋਇਆ, ਇਸ ਤੇ ਤਾਂ ਹੁਣ ਅਸੀਂ ਕੀ ਕਹਿਣਾ। ਹੁਣ ਦਰਸ਼ਨ ਸਿੰਘ ਫੇਰੂਮਾਨ ਇਹ ਦੇਖ ਰਹੇ ਨੇ, ਫਿਰ ਸੰਤ ਫਤਿਹ ਸਿੰਘ ਨੂੰ ਲਿਆਂਦਾ, ਉਹਨੇ ਵੀ ਡਰਾਮਾ ਕੀਤਾ ਪਹਿਲਾਂ ਵਰਤ, ਫਿਰ ਉਹਨੇ ਤਾਂ ਇੱਕ ਇਸ ਤੋਂ ਵੀ ਇੱਕ ਸਟੈਪ ਅੱਗੇ ਗਿਆ ਕਿ ਉਹਨੇ ਕਿਹਾ ਜੀ ਕਿ ਮੈਂ ਮਰਨ ਵਰਤ ਰੱਖਣ ਲੱਗਾ, ਪੰਜਾਬੀ ਸੂਬਾ ਬਣ ਗਿਆ ਸੀ ਕਿ ਜੀ ਚੰਡੀਗੜ੍ਹ ਪੰਜਾਬੀ ਬੋਲਦੇ ਇਲਾਕੇ ਇਹ ਜੇ ਨਾ ਮਿਲੇ ਸਾਨੂੰ ਤੇ ਮੈਂ ਜਿਹੜਾ 10 ਦਿਨ ਵਰਤ ਰੱਖਾਂਗਾ। ਔਰ ਉਹਨੇ ਜਦੋਂ ਇਹ ਐਲਾਨ ਕੀਤਾ ਫਿਰ ਮੈਂ ਇੱਕ ਕੁੰਡ ਬਣਾ ਲਿਆ ਅਕਾਲ ਤਖਤ ਦੇ ਨਾਲ ਕਿ ਮੈਂ ਇਹਦੇ 'ਚ ਸੜ ਮਰਾਂਗਾ ਤੇਲ ਪਾ ਕੇ, ਉਹ ਜਿਵੇਂ ਦੇ ਚਮਚੇ ਹੁੰਦੇ ਨੇ 6-7 ਹੋਰ ਨਿਕਲ ਆਏ ਉਸੇ ਚੋਂ ਹੀ ਕਿ ਜੀ ਅਸੀਂ ਫਤਿਹ ਸਿੰਘ ਤੋਂ 24 ਘੰਟੇ ਪਹਿਲਾਂ ਜਿਹੜਾ ਉਹ ਸੜ ਮਰਾਂਗੇ। ਉਹਨਾਂ 'ਚ ਹਜ਼ਾਰਾ ਸਿੰਘ ਗਿੱਲ ਔਰ ਇਦਾਂ ਦੇ ਨਾਂ ਸੀਗੇ, ਉਹ 6-7 ਕੁੰਡ ਹੋਰ ਬਣ ਗਏ। ਹੁਣ ਉਦੋਂ ਪੂਰਾ ਐਨ ਇੰਦਰਾ ਗਾਂਧੀ ਸ਼ਾਸਤਰੀ ਵੀ ਮਰ ਗਿਆ ਸੀ, ਇੰਦਰਾ ਗਾਂਧੀ ਪਾਵਰ 'ਚ ਸੀ, ਪੂਰਾ ਡਰਾਮਾ ਹੋਇਆ, ਕੈਮਰੇ ਪਹੁੰਚ ਗਏ, ਦੂਜੇ ਹੋ ਗਏ, ਹੁਕਮ ਸਿੰਘ ਸਪੀਕਰ ਉਹ ਜਿਹੜਾ ਫਿਰ ਉਹ ਡੀਕ ਰਹੇ ਸੀ, ਉਹ ਆਏਗਾ, ਹੁਕਮ ਸਿੰਘ ਆ ਗਿਆ ਜਹਾਜ਼ ਤੇ, ਉਹਨੇ ਆ ਕੇ ਕਿਹਾ ਕਿ ਜੀ ਮੈਂ ਮੂੰਹ ਕਰਕੇ ਅਕਾਲ ਤਖਤ ਵੱਲ ਕਹਿੰਦਾ ਚੰਡੀਗੜ੍ਹ ਪੰਜਾਬ ਦਾ, ਪੰਜਾਬੀ ਬੋਲਦੇ ਇਲਾਕੇ ਪੰਜਾਬ ਦੇ ਨੇ, ਪੰਜਾਬ ਨੂੰ ਕੋਈ ਇੰਦਰਾ ਗਾਂਧੀ ਵੱਲੋਂ ਜਾਂ ਸੈਂਟਰ ਗਵਰਨਮੈਂਟ ਵੱਲੋਂ ਕੋਈ ਜਿਹੜਾ ਲਿਖਤ ਨਹੀਂ, ਕੋਈ ਕਹਿਣਾ ਨਹੀਂ। ਔਰ ਇਹਦਾ ਬਹਾਨਾ ਬਣਾ ਕੇ ਸੰਤ ਫਤਿਹ ਸਿੰਘ ਨੇ ਜਿਹੜਾ ਆਪਣਾ ਵਰਤ ਛੱਡਤਾ, ਲੋਕਾਂ 'ਚ ਬੜੀ ਤੋਏ ਹੋਏ। ਔਰ ਇਹ ਇੱਕ ਮਜ਼ਾਕ ਬਣ ਗਿਆ ਕਿਉਂਕਿ ਅਸੀਂ ਤਾਂ ਉਹ ਸਾਡੇ ਬਚਪਨ ਦੇ ਸਕੂਲ ਡੇਜ਼ ਨੇ ਕਿ ਉਦੋਂ ਆਮ ਮਜ਼ਾਕ ਕਰਦੇ ਸੀ ਕਿ ਜਿਹੜੇ ਸਿੱਖ ਅਰਦਾਸ ਕਰਦੇ ਨੇ, ਆ ਦੇਖ ਲਓ ਮਾਸਤਾਰਾ ਸਿੰਘ ਨੇ ਵੀ ਅਰਦਾਸ ਕਰਕੇ ਵਰਤ ਤੋੜਿਆ, ਸੰਤ ਫਤਿਹ ਸਿੰਘ ਨੇ ਵੀ ਤੋੜਿਆ, ਤੇ ਇਹ ਐਵੇਂ ਹੀ ਹੈ। ਹੁਣ ਇਹ ਗੱਲ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਵਰਗੇ ਜਿਹੜੇ ਅਣਖੀ ਗੈਰਤਮੰਦ ਸਿੱਖ ਸੀ ਉਹਨਾਂ ਨੂੰ ਲੱਗਦੀ ਸੀ ਕਿ ਵੀ ਇਹ ਪਾਠ ਜਿਹੜਾ ਹੈ ਇਹ ਸਾਡੇ ਤੇ ਧੱਬਾ ਆ ਰਿਹਾ, ਔਰ ਉਹਨਾਂ ਨੇ ਜਿਹੜੀ ਆਪਣੀ ਲਾਸਟ ਵਿਲ ਦਿੱਤੀ, ਮੇਰੇ ਕੋਲ ਵਕਤ ਤਾਂ ਨਹੀਂ ਹੋਏਗਾ ਮੈਂ ਸ਼ੇਅਰ ਕਰ ਸਕਾਂ ਸਾਰੀ, ਉਹਦੇ 'ਚ ਉਹਨਾਂ ਨੇ ਇਹ ਵੀ ਮੈਂਸ਼ਨ ਕੀਤਾ। ਔਰ ਦੂਸਰਾ ਪਾਰਟ ਕਿ ਭਾਈ ਸਿੱਖਾਂ ਦੇ ਨਾਲ ਜੋ ਹੋ ਰਿਹਾ ਕਿ ਚੰਡੀਗੜ੍ਹ ਪੰਜਾਬੀ ਬੋਲਦੇ ਇਲਾਕੇ ਔਰ ਸੰਪੂਰਨ ਪੰਜਾਬ, ਔਰ ਉਦੋਂ ਤੱਕ ਅਕਾਲੀ ਦਲ ਨੇ ਸਿੱਖ ਹੋਮਲੈਂਡ ਦਾ ਮਤਾ ਮਾਸਤਾਰਾ ਸਿੰਘ ਅਕਾਲੀ ਦਲ ਨੇ ਨਲਵਾ ਕਾਨਫਰੰਸ ਲੁਧਿਆਣਾ ਦੇ ਵਿੱਚ ਪਾਸ ਕਰ ਦਿੱਤਾ ਹੋਇਆ ਸੀ। ਪੰਜਾਬ ਦੇ ਵਿੱਚ ਅਕਾਲੀਆਂ ਦੀ ਹਕੂਮਤ ਸੀ, ਜਸਟਿਸ ਗੁਰਨਾਮ ਸਿੰਘ ਚੀਫ ਮਿਨਿਸਟਰ ਸੀ, ਪਰ ਕਿਉਂਕਿ ਸੰਤ ਫਤਿਹ ਸਿੰਘ ਦਾ ਥਾਪਿਆ ਹੋਇਆ ਸੀ, ਉਹਨਾਂ ਨੂੰ ਇਹ ਲੱਗਦਾ ਸੀ ਕਿ ਜੇ ਫੇਰੂਮਾਨ ਦੀ ਇਸ ਵਰਤ ਨੂੰ ਉਭਾਰਿਆ ਗਿਆ ਤੇ ਇਹ ਤਾਂ ਉਹਦੀ ਲੀਡਰਸ਼ਿਪ ਖਤਰੇ 'ਚ ਹੋਏਗੀ, ਫਤਿਹ ਸਿੰਘ ਦੀ ਦੂਜੇ। ਸੋ ਉਹਨਾਂ ਦੀ ਇਹ ਸੀ ਕਿ ਜੀ ਮੈਂ ਅਰਦਾਸ ਕਰਕੇ ਅਕਾਲ ਤਖਤ ਤੇ 15 ਅਗਸਤ ਵਾਲੇ ਦਿਨ ਵਰਤ ਸ਼ੁਰੂ ਕਰਾਂਗਾ। ਸੋ ਉਹਨਾਂ ਨੇ ਉਹਨਾਂ ਨੂੰ ਅਕਾਲ ਤਖਤ ਪਹੁੰਚਣ ਹੀ ਨਹੀਂ ਦਿੱਤਾ। 2-3 ਦਿਨ ਪਹਿਲਾਂ ਹੀ ਜਿਹੜਾ ਉਹ ਉਹਨਾਂ ਦੇ ਪਿੰਡ 'ਚ ਰਾਤ ਨੂੰ ਛਾਪਾ ਮਾਰ ਕੇ ਘੇਰ ਕੇ ਦਰਸ਼ਨ ਸਿੰਘ ਫੇਰੂਮਾਨ ਉਹਨਾਂ ਨੂੰ ਲੈ ਗਏ ਚੁੱਕ ਕੇ। ਪਰ ਉਹ ਇੱਕ ਬਹੁਤ ਸਿੱਧਕੀ ਬਜ਼ੁਰਗ ਸੀ। ਉਹਨਾਂ ਨੇ ਜਦੋਂ ਜੇਲ੍ਹ ਦੇ ਵਿੱਚ ਉਹਨਾਂ ਨੇ 15 ਅਗਸਤ ਨੂੰ ਅੰਨ ਜਲ ਛੱਡ ਦਿੱਤਾ। ਉਹਨਾਂ ਨੇ ਕਿਹਾ ਮੈਂ ਅਰਦਾਸ ਕੀਤੀ ਹੋਈ ਹੈ ਔਰ ਮੈਂ ਇਹ ਦੁਨੀਆ ਨੂੰ ਇਹ ਦੱਸਣਾ ਚਾਹੁੰਦਾ ਕਿ ਸਿੱਖ ਅਰਦਾਸ ਤੋਂ ਕਦੇ ਮੁਨਕਰ ਨਹੀਂ ਹੁੰਦੇ। ਔਰ ਇਹ ਕੋਈ ਛੋਟੀ ਗੱਲ ਨਹੀਂ, ਦਰਸ਼ਨ ਸਿੰਘ ਫੇਰੂਮਾਨ ਕੋਈ ਛੋਟਾ ਨਾਂ ਨਹੀਂ ਸੀ। ਜਿਉਂ-ਜਿਉਂ ਉਹਨਾਂ ਦਾ ਵਰਤ ਅੱਗੇ ਚੱਲਦਾ ਗਿਆ ਤਿਉਂ ਜਿਹੜਾ ਪੰਜਾਬ ਦੇ ਵਿੱਚ ਵੀ ਬੇਚੈਨੀ, ਦਿੱਲੀ ਲੈਵਲ ਤੇ ਵੀ। ਹੁਣ ਦਰਸ਼ਨ ਸਿੰਘ ਫੇਰੂਮਾਨ ਉਹਨਾਂ ਲੀਡਰਾਂ 'ਚੋਂ ਸੀ ਜਿਨ੍ਹਾਂ ਨੇ ਜਥੇਦਾਰ ਸੋਹਣ ਸਿੰਘ ਜਲਾਲ ਉਸ ਸਮਾਂ ਇੱਕ ਵੱਡੇ ਲੀਡਰ ਹੁੰਦੇ ਸੀ। ਅਕਾਲੀਆਂ ਦੇ ਬਾਅਦ ਕਾਂਗਰਸ ਚਲੇ ਗਏ। ਗਿਆਨੀ ਗੁਰਮੁਖ ਸਿੰਘ ਮੁਸਾਫਰ, ਹੁਣ ਗੁਰਮੁਖ ਸਿੰਘ ਮੁਸਾਫਰ ਅਕਾਲ ਤਖਤ ਦੇ ਜਥੇਦਾਰ ਵੀ ਰਹੇ ਸੀ ਔਰ ਇੰਦਰਾ ਗਾਂਧੀ ਨਹਿਰੂ ਟੱਬਰ ਦੇ ਬਹੁਤ ਕਰੀਬ ਸੀ। ਉਹਨਾਂ ਨੂੰ ਜੇਲ੍ਹ 'ਚ ਗਿਆਨੀ ਗੁਰਮੁਖ ਸਿੰਘ ਮੁਸਾਫਰ ਮਿਲਣ ਆਏ ਕਿਉਂਕਿ ਉਹਨਾਂ ਦੇ ਪੁਰਾਣੇ ਸਾਥੀ ਸਹਿਯੋਗੀ ਸੀ ਆਜ਼ਾਦੀ ਲਹਿਰ ਵੇਲੇ ਦੇ 1920 ਦੇ 30 ਦੇ। ਉਹਨਾਂ ਨੇ ਕਿਹਾ ਗੁਰਮੁਖ ਸਿੰਘ ਮੁਸਾਫਰ ਨੇ ਕਿ ਤੁਸੀਂ ਐਵੇਂ ਨਾ ਕਰੋ, ਤੁਸੀਂ ਇਹ ਵਰਤ ਛੱਡੋ। ਤੇ ਉਹ ਫੇਰੂਮਾਨ ਨੂੰ ਕਹਿੰਦੇ ਕਿ ਗਿਆਨੀ ਜੀ ਤੁਸੀਂ ਜਥੇਦਾਰ ਰਹੇ ਹੋ ਅਕਾਲ ਤਖਤ ਦੇ? ਕਹਿੰਦੇ ਜੀ ਹਾਂ। ਤੁਹਾਨੂੰ ਅਰਦਾਸ ਦੀ ਅਹਿਮੀਅਤ ਦਾ ਪਤਾ ਹੈ? ਹਾਂ। ਤੁਸੀਂ ਮੈਨੂੰ ਕਹਿ ਰਹੇ ਹੋ ਕਿ ਮੈਂ ਇਹ ਛੱਡ, ਐਵੇਂ ਨਾ ਕਰੋ। ਸੋ ਮਤਲਬ ਉਹਨਾਂ ਦਾ ਸਦਕ ਭਰੋਸਾ ਇਸ ਲੈਵਲ ਦਾ ਸੀ ਕਿ ਉਹਨਾਂ ਨੇ ਅਖੀਰ ਜਿਹੜਾ ਹੈ ਉਹ ਸ਼ਹਾਦਤ ਦਿੱਤੀ। ਔਰ ਉਹਨਾਂ ਨੇ ਸ਼ਹੀਦੀ ਤੋਂ ਪਹਿਲਾਂ, ਸ਼ਹੀਦੀ ਉਹਨਾਂ ਦੀ ਅੱਜ ਦੇ ਦਿਨ ਹੁੰਦੀ ਹੈ, ਲੇਕਿਨ ਉਹਨਾਂ ਨੇ 1 ਅਗਸਤ ਨੂੰ
ਜਿਹੜੀ ਵਿਲ ਆਪਣੀ ਦਿੱਤੀ ਔਰ ਉਹ ਸਰ ਕਪੂਰ ਸਿੰਘ ਨੇ ਪੜ੍ਹੀ ਵੀ। ਉਹਦੇ 'ਚ ਉਹਨਾਂ ਨੇ ਕਿਹਾ ਕਿ ਮੈਂ ਅੱਜ 1 ਅਗਸਤ 1969 ਨੂੰ 85 ਵਰ੍ਹਿਆਂ ਦੀ ਉਮਰ ਭੋਗ ਚੁੱਕਾ ਹਾਂ। ਬੀਤੀ ਅੱਧੀ ਸਦੀ ਵਿੱਚ ਮੈਂ ਪੰਥ ਦੀ ਚੜ੍ਹਦੀ ਕਲਾ ਤੇ ਦੇਸ਼ ਦੀ ਆਜ਼ਾਦੀ ਲਈ ਘੋਲ ਕਰਦਾ ਰਿਹਾ ਹਾਂ। ਮੇਰਾ ਇਹ ਜੀਵਨ ਲੋਕਾਂ ਦੇ ਸਾਹਮਣੇ ਹੈ। ਅੱਜ ਦੇਸ਼ ਆਜ਼ਾਦ ਹੋ ਗਿਆ ਪਰ ਪੰਥ ਅਜੇ ਵੀ ਗੁਲਾਮ ਹੈ। ਦੇਸ਼ ਵਿੱਚ ਧਰਮ ਦੀ ਥਾਵੇਂ ਭ੍ਰਿਸ਼ਟਾਚਾਰ ਤੇ ਗਿਰਾਵਟ ਵੱਧ ਗਈ ਹੈ। ਪੰਥ ਦੀ ਰਾਜਨੀਤੀ ਤੇ ਗੁਰਧਾਮਾਂ ਉੱਤੇ ਦੰਬੀ ਸੰਤ ਮਹੰਤ ਤੇ ਪੰਥ ਦੇ ਦੋਖੀ ਛਾ ਗਏ ਨੇ। ਸਿੱਖ ਧਰਮ ਦੇ ਸਿਧਾਂਤ, ਖਾਲਸੇ ਦੀਆਂ ਰਵਾਇਤਾਂ ਅਤੇ ਸਿੰਘਾਂ ਦਾ ਇਤਿਹਾਸਕ ਮਾਣ ਗੌਰਵ ਪੈਰਾਂ ਹੇਠਾਂ ਰੋਲ ਦਿੱਤਾ ਗਿਆ। ਹੁਣ ਇਹ ਹੈ ਦਰਦ ਜਿਹੜਾ ਇੱਕ 85 ਸਾਲ ਦਾ ਬਜ਼ੁਰਗ ਜਿਹਨੇ ਸਾਰੀ ਜ਼ਿੰਦਗੀ ਸੰਘਰਸ਼ ਕੱਟੀ। ਫਿਰ ਉਹਨਾਂ ਨੇ ਇਹ ਗੱਲ ਕੀਤੀ ਜਿਹੜੀ ਮੈਂ ਆਲਰੇਡੀ ਕਰ ਦਿੱਤੀ ਹੈ ਕਿ ਅਕਾਲ ਤਖਤ ਦੇ ਹਜ਼ੂਰ ਮਰਨ ਵਰਤ ਤੇ ਜਿਉਂਦੇ ਸੜ ਮਰਨ ਦੇ ਅਰਦਾਸੇ ਕਰਨ ਵਾਲੇ ਪਖੰਡ ਤੇ ਕਾਇਰਤਾ ਦਾ ਰਾਹ ਫੜ ਕੇ ਔਰ ਪੰਥ ਅਤੇ ਧਰਮ ਉੱਤੇ ਪੱਕਾ ਜੱਫਾ ਪਾਈ ਰੱਖਣ ਦੀ ਸਾਜ਼ਿਸ਼ ਵਿੱਚ ਕਾਮਯਾਬ ਹੋ ਰਹੇ ਨੇ। ਇਹ ਉਹਨਾਂ ਨੇ ਇਹ ਕਿਹਾ ਕਿ ਭਾਈ ਇਹ ਕੂੜ ਦੀ ਮੱਸਿਆ ਅਤੇ ਦੰਭ ਦਾ ਝਾੜ ਬਿਨਾਂ ਸਿਰ ਦਿੱਤਿਆਂ ਹੁਣ ਦੂਰ ਨਹੀਂ ਹੋਣਾ। ਇਹ ਹੈ ਤੁਰਕਨ ਸਿਰ ਦੇ ਝੂਠਾ ਕਰਾਏ ਕਿ ਇਹ ਹੁਣ ਇਹਨਾਂ ਨੇ ਅਰਦਾਸਾਂ ਤੋੜੀਆਂ ਹੋਈਆਂ ਨੇ ਔਰ ਇਧਰ ਹੁਣ ਇਹ ਸਿੱਖ ਪੰਥ ਦੇ ਵਕਾਰ ਲਈ ਜ਼ਰੂਰੀ ਹੈ ਕਿ ਅਰਦਾਸ ਦੇ ਉੱਤੇ ਪਹਿਰਾ ਦਿੱਤਾ ਜਾਏ। ਇਹ ਕੂੜ ਦੀ ਮੱਸਿਆ ਤੇ ਦੰਭ ਦਾ ਝਾੜ ਬਿਨਾਂ ਸਿਰ ਦਿੱਤਿਆਂ ਹੁਣ ਦੂਰ ਨਹੀਂ ਹੋਣਾ। ਇਹ ਅਰਦਾਸੇ ਭੰਗ ਕਰਨ ਦਾ ਪਾਪ ਪੰਥ ਦੇ ਉੱਠ ਖੜੇ ਹੋਣ ਦੇ ਰਾਹ ਵਿੱਚ ਵੱਡੀ ਰੁਕਾਵਟ ਹੈ ਅਤੇ ਇਹ ਪਾਪ ਬਿਨਾਂ ਸਿਰ ਦਿੱਤਿਆਂ ਧੋਤਾ ਨਹੀਂ ਜਾਣ। ਹੁਣ ਇਹ ਹੈ ਜਦੋਂ ਤੁਸੀਂ ਉਸ ਸਪਿਰਿਟ ਨੂੰ ਦੇਖ ਰਹੇ ਹੋ। ਔਰ ਫਿਰ ਉਹਨਾਂ ਨੇ ਅਗਨ ਕੁੰਡਾਂ ਦਾ ਜ਼ਿਕਰ ਕੀਤਾ ਪਰ ਅਖੀਰ 'ਚ ਉਹਨਾਂ ਨੇ ਜਿਹੜੀ ਉਹਨਾਂ ਦੀ ਅਖੀਰਲੀ ਲਾਈਨ ਹੈ ਜੇ ਉਹਨਾਂ ਦੀ ਵਿਲ ਦੀ, ਸੰਗਤ ਨੂੰ ਮੇਰੀ ਬੇਨਤੀ ਹੈ ਕਿ ਮੇਰੇ ਪਿੱਛੋਂ ਆਪਣਾ ਫਰਜ਼ ਪਛਾਣਨ। ਮੇਰੇ ਮਰਨ ਪਿੱਛੋਂ ਮੇਰਾ ਸਰੀਰ ਫਤਿਹ ਸਿੰਘ ਦੇ ਨਾਂ ਥੱਲੇ ਬਣਾਏ ਅਗਨੀ ਕੁੰਡਾਂ ਵਿੱਚ ਰੱਖ ਕੇ ਫੂਕ ਦਿੱਤਾ ਜਾਏ ਤੇ ਮੇਰੀਆਂ ਅਸਥੀਆਂ ਕੀਰਤਪੁਰ ਸਾਹਿਬ ਪਹੁੰਚਾ ਦਿੱਤੀਆਂ ਜਾਣ। ਪੰਥ ਦੇ ਮਸੰਦਾਂ ਤੇ ਧਰਮ ਦੋਖੀਆਂ ਨਾਲ ਯਥਾਯੋਗ ਸਲੂਕ ਕੀਤਾ ਜਾਏ ਅਤੇ ਜਿਹੜੇ ਅਗਨ ਕੁੰਡ ਢਾਹ ਦਿੱਤੇ ਜਾਣ। ਸੰਗਤਾਂ ਅਰਦਾਸ ਕਰਨ ਕਿ ਸਾਹਿਬ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮੇਰੀ ਤੁੱਛ ਕੁਰਬਾਨੀ ਕਬੂਲ ਕਰ ਲੈਣ ਅਤੇ ਆਪਣੇ ਪੰਥ ਦੀ ਬੌੜੀ ਕਰਨ ਔਰ ਉਸ ਤੋਂ ਪਹਿਲਾਂ ਉਹ ਸਿੱਖ ਥੱਲੇ ਫਿਰ ਸੰਪੂਰਨ ਪੰਜਾਬ ਜ਼ਿੰਦਾਬਾਦ, ਸਿੱਖ ਹੋਮਲੈਂਡ ਅਮਰ ਰਹੇ। ਸੋ ਉਹਨਾਂ ਨੇ ਜਦੋਂ ਸਰ ਕਪੂਰ ਸਿੰਘ ਹੋਰਾਂ ਨੇ ਅਸੈਂਬਲੀ 'ਚ ਐਡਰੈਸ ਕੀਤਾ ਤੇ ਉਹਨਾਂ ਨੇ ਕਿਹਾ ਕਿ ਸਰ ਦਰਸ਼ਨ ਸਿੰਘ ਫੇਰੂਮਾਨ ਉਹ ਸਿੱਖ ਹੋਮਲੈਂਡ ਦੀ ਸਟਰਗਲ ਦੇ ਪਹਿਲੇ ਸ਼ਹੀਦ ਨੇ। ਸੋ ਅਸੀਂ ਜਦੋਂ ਅੱਜ ਖਾਲਿਸਤਾਨ ਦੀ ਗੱਲ ਕਰਦੇ ਹਾਂ ਇਹਨਾਂ 53 ਵਰ੍ਹਿਆਂ ਦੇ ਵਿੱਚ ਜੂਨ 84 ਤੋਂ ਬਾਅਦ ਤੇ ਕੌਮੀ ਨਿਸ਼ਾਨਾ ਬਣਿਆ ਪਰ ਇਹ ਸਾਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਇਸ ਪੰਥ ਨੂੰ ਆਜ਼ਾਦ ਦੇਖਣ ਲਈ ਭਾਰਤ ਦੇ ਨਕਸ਼ੇ 'ਚ ਸਿੱਖ ਕੌਮ ਜਿਹੜੀ ਹੈ ਉਸ ਨੇ ਜੂਨ 84 ਤੱਕ ਉਦੋਂ ਇਹਨਾਂ ਦੀ ਵੀ ਇਹੀ ਕੋਸ਼ਿਸ਼ ਸੀ ਕਿ ਭਾਈ ਸੰਪੂਰਨ ਪੰਜਾਬ ਜਿਹੜੇ ਸਿੱਖ ਮੈਜੋਰਿਟੀ ਏਰੀਆਜ਼ ਨੇ ਉਹਨਾਂ 'ਚ ਔਰ ਇੱਕ ਫੈਡਰਲ ਸਟਰਕਚਰ ਦੇ ਥੱਲੇ ਸਾਡਾ ਸਿੱਖ ਹੋਮਲੈਂਡ ਬਣੇ। ਭਾਵੇਂ ਉਹਨਾਂ ਦੀ ਉਦੋਂ ਤੱਕ ਵਿਦਨ ਇੰਡੀਅਨ ਸਿਸਟਮ ਸੀ ਲੇਕਿਨ ਜੂਨ 84 ਤੋਂ ਬਾਅਦ ਇਹ ਖਾਲਿਸਤਾਨ ਦੀ ਸਟਰਗਲ ਬਣੀ ਔਰ ਜਿੱਥੇ ਅਸੀਂ ਅੱਜ ਇਸ ਪ੍ਰੋਗਰਾਮ ਨੂੰ ਕਰ ਰਹੇ ਹਾਂ। ਅੱਜ ਦਾ ਸਮੁੱਚਾ ਪ੍ਰੋਗਰਾਮ ਅਸੀਂ ਇਸ ਅਮਰ ਸ਼ਹੀਦ ਸਰ ਦਰਸ਼ਨ ਸਿੰਘ ਫੇਰੂਮਾਨ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ। ਜੀ ਰਾਜ ਸਾਹਿਬ ਤੁਹਾਡਾ ਬਹੁਤ ਧੰਨਵਾਦ। ਸਵੱਥ ਲੈਣੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਟੋਰਾਂਟੋ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦੇ ਪਹਿਲੇ ਸੈਂਟਰ ਵਿੱਚ ਰਿਕਾਰਡ ਤੋੜ ਇਕੱਠ ਤੋਂ ਬਾਅਦ ਹੁਣ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ 6 ਨਵੰਬਰ ਦਿਨ ਐਤਵਾਰ ਨੂੰ ਮਿਸੀਸਾਗਾ ਦੇ ਪੌਲ ਕਾਫੀ ਅਰੀਨਾ ਜਿਹੜਾ ਕਿ ਡੈਰੀ ਤੇ ਗੋਰਵੇ ਤੇ ਸਥਿਤ ਹੈ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437 423 2669। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ। ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ
ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰੋਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਜਿਸ ਤਰ੍ਹਾਂ ਕਿ ਸਿੱਖਾਂ ਲਈ ਜਿਹੜਾ ਭਾਰਤ ਦਾ ਆਜ਼ਾਦੀ ਦਿਨ ਇੱਕ ਕਾਲਾ ਦਿਨ ਹੈ, ਸੋ ਇਸੇ ਤਰ੍ਹਾਂ ਹੀ ਕਸ਼ਮੀਰੀਆਂ ਲਈ ਜਿਹੜਾ ਅੱਜ ਦਾ ਦਿਨ ਹੈ ਉਹ ਬਲੈਕ ਡੇ ਹੈ। ਸੋ 27 ਅਕਤੂਬਰ 1947 ਨੂੰ ਭਾਰਤੀ ਫੌਜ ਕਸ਼ਮੀਰ ਵਿੱਚ ਦਾਖਲ ਹੋਈ ਸੀ। ਸੋ ਇਸ ਮੌਕੇ ਅੱਜ ਚੀਨ ਨੇ ਕਿਹਾ ਹੈ ਕਿ ਭਾਰਤ ਤੇ ਪਾਕਿਸਤਾਨ ਦੋਵੇਂ ਗੱਲਬਾਤ ਰਾਹੀਂ ਕਸ਼ਮੀਰ ਮਸਲੇ ਨੂੰ ਹੱਲ ਕਰਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? देखो, ਅੱਜ ਕਸ਼ਮੀਰ ਬਲੈਕ ਡੇ ਹੈ ਔਰ ਅਸੀਂ ਕਿਉਂਕਿ ਪ੍ਰੋਗਰਾਮ ਮਿਸ ਨਹੀਂ ਸੀ ਕਰਨਾ ਚਾਹੁੰਦੇ, ਨਹੀਂ ਤਾਂ ਅੱਜ ਇੱਥੇ ਟਾਈਮ ਸਕੁਏਅਰ ਦੇ ਵਿੱਚ ਸਾਡੀਆਂ ਕਸ਼ਮੀਰੀ ਜਥੇਬੰਦੀਆਂ ਵੱਲੋਂ ਇਸ ਦਿਨ ਨੂੰ ਯਾਦ ਕਰਦੇ ਆ 74 ਸਾਲ ਪਹਿਲਾਂ ਜਿਵੇਂ ਭਾਰਤੀ ਫੌਜ ਐਂਟਰ ਕੀਤੀ ਕਸ਼ਮੀਰ ਦੇ ਵਿੱਚ ਔਰ ਜੋ ਜ਼ੁਲਮ ਇਹਨਾਂ 74 ਸਾਲਾਂ 'ਚ ਭਾਰਤੀ ਫੌਜ ਨੇ ਕਸ਼ਮੀਰੀਆਂ ਤੇ ਕੀਤੇ ਨੇ। ਖਾਸ ਤੌਰ ਤੇ 5 ਅਗਸਤ 2019 ਤੋਂ ਬਾਅਦ ਅਸੀਂ ਦੇਖਦੇ ਹਾਂ ਜਦੋਂ ਕਸ਼ਮੀਰ ਦਾ ਆਰਟੀਕਲ 370 ਵੀ ਖਤਮ ਕੀਤਾ ਗਿਆ, 35A ਵੀ। ਸੋ ਅੱਗੇ ਹਰ ਸਾਲ ਅਸੀਂ ਇਸ ਪ੍ਰੋਟੈਸਟ ਸ਼ਮੂਲੀਅਤ ਕਰਦੇ ਹਾਂ, ਪਰ ਇਸ ਵਾਰ ਟਾਈਮਿੰਗ ਇਹੀ ਹੋਣ ਕਰਕੇ ਸ਼ਾਮ ਦਾ ਟਾਈਮ ਹੀ ਟਾਈਮ ਸਕੁਏਅਰ ਤੇ ਔਰ ਇਸੇ ਤਰ੍ਹਾਂ ਵਾਸ਼ਿੰਗਟਨ 'ਚ ਵੀ ਪ੍ਰੋਟੈਸਟ ਹੈ। ਔਰ ਅੱਜ ਹੀ ਦਿਆਲ ਸਿੰਘ ਰਿਸਰਚ ਐਂਡ ਕਲਚਰਲ ਫੋਰਮ ਲਾਹੌਰ ਤੋਂ ਡਾਕਟਰ ਸਾਹਿਬ ਜਿਹੜੇ ਉਹ ਸਾਰੇ ਨੂੰ ਡਾਕਟਰ ਅਬਦੁਲ ਰਜ਼ਾਕ ਸ਼ਾਹਿਦ ਉਹਨਾਂ ਦੀ ਕਾਲ ਸੀ, ਉਹਨਾਂ ਦੇ ਨਾਲ ਵੀ ਬੜੀ ਪਿਆਰੀ ਗੁਫ਼ਤਗੂ ਜਿਹੜੀ ਹੈ 20-25 ਮਿੰਟ ਹੋਈ। ਔਰ ਉਹ ਡਾਇਰੈਕਟਰ ਨੇ ਦਿਆਲ ਸਿੰਘ ਰਿਸਰਚ ਐਂਡ ਕਲਚਰਲ ਫੋਰਮ ਦੇ ਔਰ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਵਿੱਚ ਜਿਹੜਾ ਪੰਜਾਬੀ ਦੀ ਮਾਸਟਰਸ ਔਰ ਐਮਫਿਲ ਹੈ ਉਹ ਵੀ ਪੜ੍ਹਾਉਂਦੇ ਨੇ। ਪਹਿਲਾਂ ਮੁਲਤਾਨ ਦੇ ਵਿੱਚ ਇਹ ਐਜ਼ ਏ ਪ੍ਰਿੰਸੀਪਲ ਉੱਥੇ ਰਹੇ। ਸੋ ਉਹਨਾਂ ਨੇ ਦੱਸਿਆ ਕਿ ਅੱਜ ਦਾ ਦਿਨ 27 ਅਕਤੂਬਰ ਦਾ ਉਹਨਾਂ ਨੇ ਜਿਹੜੀ ਹੈ ਵਿਸ਼ਵ ਵਿਆਪੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਇਸ ਦੇ ਥੱਲੇ ਦਰਸ਼ਕ ਦੇਖ ਸਕਦੇ ਨੇ। ਉਹ ਅੱਜ ਡਿਸਕਸ਼ਨ ਉਹਨਾਂ ਦੀ ਹੋ ਰਹੀ ਹੋਏਗੀ ਜਾਂ ਥੋੜੀ ਦੇਰ ਬਾਅਦ ਹੋਏਗੀ, ਜਿਸ ਦੇ ਵਿੱਚ ਜਿਹੜੇ ਨੇ ਸ਼੍ਰੀ ਕਿਊਮ ਨਿਜ਼ਾਮ, ਡਾਕਟਰ ਮਕਸੂਦ ਜਾਫਰੀ, ਡਾਕਟਰ ਇਰਫਾਨ ਵਹੀਦ ਉਸਮਾਨੀ, ਅਕਰਮ ਸੁਹੇਲ ਔਰ ਇਸੇ ਤਰ੍ਹਾਂ ਵਰਲਡ ਸਿੱਖ ਪਾਰਲੀਮੈਂਟ ਦੇ UK ਬੇਸਦਾਰ ਜੋਗਾ ਸਿੰਘ, डॉक्टर ख्वाजा जाहिद अजीज़, डॉक्टर अनीश और रशीद हाशमी और एक सिख डॉक्टर कल्याण सिंह कल्याण ने ये पाकिस्तान के पहले सिख PhD ने और ये पंजाबी विभाग दे विच लाहौर दे विच प्रोफैसर ने। सो ये इस दे विच शमूलीयत कर रहे हैं। सो असीं उन्हां नूं कहा भी जदों भी ये सारे प्रोग्राम का सानू मिलेगा असीं उस नूं भी जिहड़ा अपने दर्शकों तक पहुँचावांगे। ਹੁਣ ਇਸ ਘਟਨਾ ਦੇ ਵੇਰਵੇ ਦੀ ਗੱਲ ਦੇ ਲਈ ਤਾਂ ਸ਼ਾਇਦ ਵਕਤ ਨਹੀਂ ਹੋਏਗਾ, ਲੇਕਿਨ ਇਸ ਵੇਲੇ ਜੋ ਕਸ਼ਮੀਰ ਦਾ ਹਾਲ ਹੈ ਖਾਸ ਤੌਰ ਤੇ ਅੱਜ ਜਦੋਂ ਇਹ ਦੁਨੀਆ ਭਰ 'ਚ ਕਸ਼ਮੀਰੀ ਜਥੇਬੰਦੀਆਂ ਇਹਨੂੰ ਬਲੈਕ ਡੇ ਦੇ ਤੌਰ ਤੇ ਮਨਾ ਰਹੀਆਂ ਨੇ, ਕਸ਼ਮੀਰ ਦੇ ਵਿੱਚ ਵੀ ਕਾਲ ਦਿੱਤੀ ਗਈ ਸੀ ਕਿ ਇਸ ਨੂੰ ਬਲੈਕ ਡੇ ਦੇ ਤੌਰ ਤੇ ਮਨਾਇਆ ਜਾਏਗਾ, ਲੇਕਿਨ ਭਾਰਤ ਦੇ ਹਿੰਦੂਤਵੀ ਹਾਕਮਾਂ ਦਾ ਰਵੱਈਆ ਕੀ ਹੈ ਉਸ ਦਾ ਅੰਦਾਜ਼ਾ ਅਸੀਂ ਇਸ ਗੱਲ ਤੋਂ ਲਗਾ ਸਕਦੇ ਹਾਂ ਕਿ ਰਾਜਨਾਥ ਸਿੰਘ ਡਿਫੈਂਸ ਮਿਨਿਸਟਰ ਉੱਥੇ ਕਸ਼ਮੀਰ ਦੇ ਵਿੱਚ ਪਹੁੰਚੇ ਹੋਏ ਨੇ ਔਰ ਬਜਾਏ ਕਿ ਜੋ ਅਨਿਆਂ ਜੋ ਇਨਜਸਟਿਸ ਕਸ਼ਮੀਰੀਆਂ ਦੇ ਨਾਲ ਇਹਨਾਂ 74 ਸਾਲਾਂ ਤੋਂ ਹੋ ਰਿਹਾ ਹੈ ਉਸ ਨੂੰ ਰੋਕਣ ਦੀ ਗੱਲ ਕਰਦੇ। ਤੁਸੀਂ ਇਹਨਾਂ ਦੇ ਵਧੇ ਹੌਸਲੇ ਜਾਂ ਇਹਨਾਂ ਦੀਆਂ ਦਿਲਵਦੀਆਂ ਦੇਖੋ, ਉਹਦੇ 'ਚੋਂ ਇਹ ਕਹਿ ਰਿਹਾ ਹੈ ਕਿ ਅਸੀਂ ਔਰ ਇਹ ਉਹਨੂੰ ਜਿੱਥੇ ਉਹਨਾਂ ਨੇ ਜ਼ੁਲਮਾਂ ਦੀ ਪੂਰੀ ਝੜੀ ਲਾਈ ਹੋਈ ਹੈ ਉਹਨੂੰ ਇਹ ਫੌਜ ਦੇ ਵਿੱਚ ਸ਼ੌਰਿਆ ਦਿਵਸ ਵਜੋਂ ਮਨਾ ਰਹੇ ਨੇ ਕਿ ਬੜੀ ਬਹਾਦਰੀ ਦਾ ਦਿਨ ਹੈ। ਔਰ ਉੱਥੇ ਉਹ ਕਹਿ ਰਿਹਾ ਹੈ we have just started walking north, our journey will complete only when we implement the resolution passed unanimously
in the Indian Parliament on February 22nd, 1994, and accordingly reach our remaining parts such as Gilgit and Baltistan. ਉਹ ਉੱਥੇ ਕਹਿ ਰਿਹਾ ਹੈ ਕਿ ਅਜੇ ਸਾਡੀ ਜਰਨੀ ਇਹ ਤਾਂ ਅਸੀਂ ਹੁਣ ਐਨੈਕਸ ਕਰ ਲਿਆ ਜੀ। ਹੁਣ ਗਿਲਗਿਤ ਬਾਲਿਸਤਾਨ ਜਿਹੜੇ ਪਾਕਿਸਤਾਨ ਦਾ ਹਿੱਸਾ ਨੇ ਔਰ ਜ਼ਾਹਰ ਹੈ ਗਿਲਗਿਤ ਜਿਹੜੀ ਬਾਲਿਸਤਾਨ ਹੈ ਉਹ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਸ਼ਾਹਰਾਹ ਦੇ ਇਹ ਕਹਿ ਰਿਹਾ ਉੱਥੇ ਖਲੋ ਕੇ ਕਿ ਹੁਣ ਅਸੀਂ ਉਹਨਾਂ ਨੂੰ ਵੀ ਫਤਹ ਕਰਨਾ ਹੈ ਕਿਉਂਕਿ ਸਾਡੀ ਪਾਰਲੀਮੈਂਟ ਨੇ 22 ਫਰਵਰੀ 1994 ਨੂੰ ਇਹ ਮਤਾ ਕੀਤਾ ਹੋਇਆ ਪਾਸ ਕਿ ਅਸੀਂ ਇਹਦਾ ਕਬਜ਼ਾ ਲੈਣਾ ਔਰ ਇਹ ਕਿ ਪਾਕਿਸਤਾਨ ਮਸਟ ਵਿਕੇਟ ਪਾਰਟਸ ਆਫ ਕਸ਼ਮੀਰ ਅੰਡਰ ਇਟਸ ਇਲੀਗਲ ਆਕੂਪੇਸ਼ਨ। ਇਹ ਪਾਕਿਸਤਾਨ ਨੂੰ ਥ੍ਰੈਟ ਕਰ ਰਿਹਾ ਕਿ ਵੀ ਅਸੀਂ ਆ ਰਹੇ ਹਾਂ ਤੁਸੀਂ ਸੰਭਲ ਜਾਓ ਨਹੀਂ ਤਾਂ ਉਸ ਤੋਂ ਪਹਿਲੇ ਇਹ ਜਿਹੜਾ ਤੁਸੀਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਤੁਸੀਂ ਇਸ ਦੇ ਉੱਤੇ ਕਬਜ਼ਾ ਕੀਤਾ ਹੈ ਗਿਲਗਿਤ ਬਾਲਿਸਤਾਨ ਤੇ ਇਹਨੂੰ ਖਾਲੀ ਕਰੋ। ਹੁਣ ਜਿਹੜਾ ਚੋਰ ਹੈ ਉਹ ਕਹਿ ਰਿਹਾ ਹੈ ਦੂਜਿਆਂ ਨੂੰ ਕਿ ਤੁਸੀਂ ਚੋਰ ਹੋ। ਹੁਣ ਇਹਦੇ 'ਚ ਤਾਂ ਕੋਈ ਦੋ ਰਾਵਾਂ ਨਹੀਂ ਨੇ ਕਿ ਜਦੋਂ ਭਾਰਤੀ ਫੌਜ ਉੱਥੇ ਦਾਖਲ ਹੁੰਦੀ ਹੈ ਜ਼ਾਹਰ ਹੈ ਉਸ ਤੋਂ ਪਹਿਲਾਂ ਜਿਹੜੇ ਉਸ ਫਰੰਟੀਅਰ ਇਲਾਕੇ ਦੇ ਕਬਾਇਲੀ ਔਰ ਦੂਸਰੇ ਉਹ 4-5 ਦਿਨ ਪਹਿਲਾਂ ਆ ਚੁੱਕੇ ਸੀ ਇਹ ਤਾਂ ਹੁਣ ਹਿਸਟੋਰੀਕਲ ਫੈਕਟ ਨੇ। ਲੇਕਿਨ ਜਦੋਂ ਤੁਸੀਂ ਇੱਕ ਕਨਫਲਿਕਟ ਸ਼ੁਰੂ ਹੁੰਦਾ ਹੈ ਉਹਦੀ ਬੈਕਗਰਾਉਂਡ ਕੁਝ ਵੀ ਬਣ ਰਹੀ ਹੋਏ ਉਸ ਕੇਸ ਨੂੰ ਕਿ ਇਹ ਇੱਕਦਮ ਬਾਅਦ ਦੀ ਗੱਲ ਹੈ ਆਜ਼ਾਦੀ ਦੇ 15 ਅਗਸਤ 1947 ਨੂੰ ਮੁਲਕ ਵੰਡ ਹੁੰਦੀ ਹੈ 1/3 ਇੰਡੀਆ 570 ਦੇ ਕਰੀਬ ਦੇਸੀ ਰਾਜੇ ਸੀ ਕਿਨੇ ਕਿੱਧਰ ਜਾਣਾ ਹੈ ਜੰਮੂ ਕਸ਼ਮੀਰ ਦਾ ਹਰੀ ਸਿੰਘ ਉਹ ਗੱਲਬਾਤ ਪਾਕਿਸਤਾਨ ਨਾਲ ਵੀ ਤੋਰੀ ਹੋਈ ਸੀ ਇੱਧਰ ਵੀ ਸੀ ਰਹਿਣਾ ਉਹ ਆਜ਼ਾਦ ਚਾਹੁੰਦਾ ਸੀ। ਲੇਕਿਨ ਉਸ ਸਾਰੇ ਦੌਰੇ ਦੇ ਵਿੱਚ ਜਦੋਂ ਇਹ ਕਨਫਲਿਕਟ ਸ਼ੁਰੂ ਹੋਇਆ ਕਬਾਇਲੀਆਂ ਔਰ ਭਾਰਤੀ ਫੌਜ ਉੱਥੇ ਪਹੁੰਚਦੀ ਹੈ ਤੇ ਨਹਿਰੂ ਇਸ ਕੁਛ ਦੇਰ ਤਾਂ ਹੋਈ ਸਟਰਗਲ ਔਰ ਫਿਰ ਨਹਿਰੂ ਜਿਹੜਾ ਇਸ ਕੇਸ ਨੂੰ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਚ ਲਾਇਆ। ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਨੇ ਦੋਨੋਂ ਪਾਸਿਓਂ ਜਿੰਨਾ ਕੁ ਪਾਕਿਸਤਾਨ ਵੱਲੋਂ ਆਉਣ ਵਾਲੇ ਕਬਾਇਲੀਆਂ ਨੇ ਜਿੰਨਾ ਕੁ ਹਿੱਸੇ ਤੇ ਕਬਜ਼ਾ ਕੀਤਾ ਸੀ ਜਿਹਨੂੰ ਅੱਜ ਉਹ ਆਜ਼ਾਦ ਕਸ਼ਮੀਰ ਕਹਿੰਦੇ ਨੇ ਇਹ ਪਾਕਿਸਤਾਨ ਆਕੂਪਾਈਡ ਕਸ਼ਮੀਰ ਕਹਿੰਦੇ ਨੇ ਤੇ ਇੰਡੀਆ ਦੇ ਤਾਂ ਕਬਜ਼ੇ 'ਚ ਹੈ ਹੀ ਸੀ ਕਿਉਂਕਿ ਹਰੀ ਸਿੰਘ ਜਿਹੜਾ ਹੈ ਉਹ ਇੱਧਰ ਨੂੰ ਝੁਕਿਆ ਹੋਇਆ ਸੀ ਸੋ ਉਹਨੂੰ ਪਾਕਿਸਤਾਨ ਇੰਡੀਅਨ ਆਕੂਪਾਈਡ ਜੰਮੂ ਐਂਡ ਕਸ਼ਮੀਰ ਕਹਿੰਦਾ ਤੇ ਇਹਨਾਂ ਨੇ ਤਾਂ ਹੁਣ ਉਹਦਾ ਕਸ਼ਮੀਰ ਜੰਮੂ ਕਸ਼ਮੀਰ ਸੂਬੇ ਦਾ ਵਜੂਦ ਹੀ ਖਤਮ ਕਰਤਾ ਇਹ ਤਾਂ ਯੂਨੀਅਨ ਟੈਰੀਟਰੀ ਬਣਾ ਦਿੱਤੀ। ਹੁਣ ਜਿਹੜਾ ਇਸ ਦੇ ਉੱਤੇ ਰੈਜ਼ੋਲੂਸ਼ਨ UN ਸਿਕਿਉਰਿਟੀ ਕਾਉਂਸਲ ਨੇ ਕੀਤਾ ਔਰ ਫਿਰ ਫੋਲੋਇੰਗ ਸਾਲਾਂ ਦੇ ਵਿੱਚ 14 ਦੇ ਕਰੀਬ ਰੈਜ਼ੋਲੂਸ਼ਨ ਨੇ ਕਿ ਭਾਈ ਦੋਨੋਂ ਪਾਸੇ ਸੀਜ਼ਫਾਇਰ ਤਾਂ ਹੋ ਗਿਆ UN ਜਦੋਂ ਗਏ ਔਰ ਅੱਜ ਵੀ ਯੂਨਾਈਟਿਡ ਨੇਸ਼ਨਸ ਦੇ ਅਬਜ਼ਰਵਰ ਨੇ ਜਿਹੜੇ ਦੋਨੋਂ ਪਾਸਿਓਂ ਮੇਕ ਸ਼ੋਰ ਕਰਦੇ ਨੇ ਕਿ ਸੀਜ਼ਫਾਇਰ ਇਸੇ ਲਈ ਜਿਹੜਾ ਚੀਨ ਦੇ ਨਾਲ ਬਾਰਡਰ ਲੱਗਦਾ ਹੈ ਉਹਨੂੰ ਵੀ ਇੰਟਰਨੈਸ਼ਨਲ ਬਾਰਡਰ ਨਹੀਂ ਕਿਹਾ ਜਾਂਦਾ ਉਹਨੂੰ LAC ਕਹਿੰਦੇ ਨੇ ਲਾਈਨ ਆਫ ਐਕਚੁਅਲ ਕੰਟਰੋਲ ਕਿ ਜਿਹੜਾ ਉਹਨਾਂ ਦੇ ਕਬਜ਼ੇ 'ਚ ਹੈ ਜਾਂ ਉਧਰ ਹੈ ਜਿਹੜਾ ਇੰਡੀਆ ਔਰ ਪਾਕਿਸਤਾਨ ਦੇ ਵਿੱਚ ਜੰਮੂ ਕਸ਼ਮੀਰ ਦੀ ਹੱਦ ਦਾ ਬਾਰਡਰ ਹੈ ਉਹਨੂੰ LOC ਕਹਿੰਦੇ ਨੇ ਲਾਈਨ ਆਫ ਕੰਟਰੋਲ ਕਿਉਂਕਿ ਇੰਟਰਨੈਸ਼ਨਲ ਬਾਰਡਰ ਨਹੀਂ ਹੈ। ਜਿਹੜੀ ਪੰਜਾਬ ਦੀ ਸਰਹੱਦ ਖਿੱਚੀ ਹੋਈ ਹੈ ਇੱਧਰ ਪੰਜਾਬ ਔਰ ਰਾਜਸਥਾਨ ਦੀ ਇਹਦੇ ਨਾਲ ਪਾਕਿਸਤਾਨ ਦੇ ਨਾਲ ਉਹਨੂੰ ਇੰਟਰਨੈਸ਼ਨਲ ਬਾਰਡਰ ਕਹਿੰਦੇ ਨੇ ਕਿਉਂਕਿ ਉਹ ਡਿਸਾਈਡਡ ਹੈ ਉਹਦੇ 'ਚ ਇੱਥੋਂ ਸ਼ੁਰੂ ਹੋ ਜਾਂਦਾ ਹੈ ਵਾਘਾ ਤੋਂ ਹੁਸੈਨੀਵਾਲਾ ਔਰ ਫਿਰ ਨਾਲ ਹੁਣ ਜਦੋਂ UN ਦੇ ਥੱਲੇ ਉਹ ਇੱਕ ਅਨਰਿਜ਼ੋਲਵਡ ਇਸ਼ੂ ਹੈ ਔਰ ਮੈਂ ਸਮਝਦਾ ਵੀ ਜਦੋਂ ਦੀ ਯੂਨਾਈਟਿਡ ਨੇਸ਼ਨਸ ਬਣੀ ਹੈ 1945 ਦੇ ਵਿੱਚ ਹੀ ਚਾਰਟਰ ਆਉਂਦਾ ਉਹਨਾਂ ਦਾ ਉਸ ਤੋਂ ਬਾਅਦ ਜੇ ਕੋਈ ਇਸ਼ੂ ਅੱਜ ਤੱਕ ਮੋਸਟ ਪੈਂਡਿੰਗ ਇਸ਼ੂ ਜਾਂ ਡਿਲੇਡ ਇਸ਼ੂ ਹੈ ਤੇ ਜੰਮੂ ਕਸ਼ਮੀਰ ਦਾ ਹੁਣ ਚਾਹੀਦਾ ਤਾਂ ਇਹ ਹੈ ਕਿ ਇੰਟਰਨੈਸ਼ਨਲ ਕਮੇਟੀ ਦਬਾਅ ਬਣਾਉਂਦੀ ਅਮਰੀਕਾ ਸਮੇਤ ਜਾਂ ਦੂਜੇ ਕਿ ਭਾਈ ਬਾਕੀ ਥਾਵਾਂ ਤੇ ਜਦੋਂ ਮਸਲੇ ਦਾ ਹੱਲ UN ਦਾ ਹੀ ਆਪਣਾ ਰੈਜ਼ੋਲੂਸ਼ਨ ਹੈ ਕਿ ਦੋਨੋਂ ਪਾਸੇ ਆਪਣੀਆਂ ਫੌਜਾਂ ਹਟਾਉਣ ਇੰਡੀਆ ਪਾਕਿਸਤਾਨ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਪੁੱਛਿਆ ਜਾਏ ਕਿ ਉਹ ਕੀ ਚਾਹੁੰਦੇ ਨੇ। ਲੇਕਿਨ ਇਹ ਤਾਂ ਜਿਹੜਾ ਇੰਡੀਆ ਦਾ ਡਿਫੈਂਸ ਮਿਨਿਸਟਰ ਹੈ ਉਸ ਆਕੂਪਾਈਡ ਟੈਰੀਟਰੀ ਦੇ ਉੱਤੇ ਖਲੋ ਕੇ ਲਦਾਖ ਦੇ ਵਿੱਚ ਕਹਿੰਦਾ ਵੀ ਅਸੀਂ ਤਾਂ ਗਿਲਗਿਤ ਬਾਲਿਸਤਾਨ ਲੈਣਾ ਪਾਕਿਸਤਾਨ ਆਪ ਹੀ ਉਹਨੂੰ ਖਾਲੀ ਕਰ ਦੇ ਔਰ ਅਸੀਂ ਸਮਝਦੇ ਹਾਂ ਵੀ ਇਸ ਮੌਕੇ ਦੇ ਉੱਤੇ ਹਾਲਾਂ ਬਹੁਤ ਕੁਝ ਚੱਲ ਰਿਹਾ ਇਨਸਾਈਡ ਕਸ਼ਮੀਰੀ ਪੰਡਤ ਜਿਨ੍ਹਾਂ ਬਾਰੇ ਕਸ਼ਮੀਰ ਫਾਈਲਸ ਫਿਲਮ ਬਣਾਈ ਪੈਸੇ ਬਣਾਏ ਔਰ ਉੱਥੇ ਬਾਹਰਲਿਆਂ ਨੂੰ ਕਿਹਾ ਜੀ ਆ ਕੇ ਬਸ ਉੱਥੋਂ ਦੌੜ ਰਹੇ ਨੇ ਕਸ਼ਮੀਰੀ ਪੰਡਤ ਆ ਨਾਲ ਦੀ ਨਾਲ ਜਦੋਂ ਮੈਂ ਦੇਖ ਰਿਹਾ ਇਹ ਖਬਰ ਜਦੋਂ ਅੱਜ ਕਾਂਗਰਸ ਕਹਿ ਰਹੀ ਹੈ ਕਾਂਗਰਸ ਡਿਮਾਂਡਸ ਵਾਈਟ ਪੇਪਰ ਔਨ ਪਲਾਈਟ ਆਫ ਕਸ਼ਮੀਰੀ ਪੰਡਤਸ in the past 8 years of Modi government ਕਿ ਪਿਛਲੇ 8 ਸਾਲ 'ਚ ਕਸ਼ਮੀਰੀਆਂ ਦਾ ਕੀ ਚੱਲ ਰਿਹਾ ਕਸ਼ਮੀਰੀ ਪੰਡਤਾਂ ਦਾ ਇਹਦੇ ਤੇ ਆਪਣਾ ਦਿਓ ਵਾਈਟ ਪੇਪਰ ਇਸ਼ੂ ਕਰੋ। ਫਿਰ ਖਬਰ ਹੈ 10 ਕਸ਼ਮੀਰੀ ਪੰਡਤ ਫੈਮਿਲੀਜ਼ ਫਲੀ ਸ਼ੋਪੀਆਂ ਜ਼ਿਲ੍ਹਾ ਜਿਹੜਾ ਹੈ ਕਸ਼ਮੀਰ ਦਾ ਉਹਦੇ 'ਚੋਂ ਕਸ਼ਮੀਰੀ ਪੰਡਤ
ਹੁਣ ਮਿਲੀਅਨ ਫੌਜ ਰੱਖ ਕੇ ਜਾਂ ਇਹ ਕਹਿ ਕੇ ਜੀ ਅਸੀਂ ਅਮਨ ਬਹਾਲ ਕਰ ਦਿੱਤਾ ਹੈ, ਜੇ ਉੱਥੇ ਅਜੇ ਤੱਕ ਇਹ ਨਹੀਂ ਸੈਟਲ ਹੋਇਆ ਇਸ਼ੂ, ਮਤਲਬ ਤਾਂ ਇਸ਼ੂ ਤਾਂ ਕਾਇਮ ਹੈ। ਸੋ ਹੱਲ ਵੀ ਅਲਟੀਮੇਟਲੀ ਇਹੀ ਹੋਣਾ, ਕਿਤੇ ਵੀ ਤੁਸੀਂ ਲੋਕਾਂ ਦੀ ਵਿਲ ਦੇ ਖਿਲਾਫ ਤਾਂ ਨਹੀਂ ਉਹਨਾਂ ਦੇ ਉੱਤੇ ਤੁਸੀਂ ਕੋਈ ਹੱਲ ਥੋਪ ਸਕਦੇ। ਔਰ ਅੱਜ ਚੰਗੀ ਗੱਲ ਹੈ ਵੀ ਚੀਨ ਨੇ ਇਸ ਮੌਕੇ ਦੇ ਉੱਤੇ ਜਿਹੜੀ ਉਹਨਾਂ ਦੀ ਸਟੇਟਮੈਂਟ ਆਈ ਹੈ, ਉਹਨਾਂ ਨੇ ਇਹ, ਔਰ ਇੰਡੀਅਨ ਮੀਡੀਆ ਨੇ ਵੀ ਉਹਦੀ ਹੈਡਲਾਈਨ ਇਹੀ ਲਾਈ ਹੈ, ਸੈਟਲ ਕਸ਼ਮੀਰ ਇਸ਼ੂ ਥਰੂ ਡਾਇਲੋਗ ਕੰਸਲਟੇਸ਼ਨ ਚਾਈਨਾ। Chinese foreign ministry appeared to reiterate China's stated view that Kashmir issue needs to be resolved peacefully, ਕਿ ਭਾਈ ਇਸ ਨੂੰ ਅਮਨ ਪਸੰਦ ਤਰੀਕੇ ਦੇ ਨਾਲ ਹੱਲ ਕਰੋ। ਔਰ ਇਹ ਚਾਈਨਾ ਦੀ ਫੋਰਨ ਮਿਨਿਸਟਰੀ ਨੇ ਇਹ ਗੱਲ ਕਹੀ ਹੈ। ਚਾਈਨਾ ਔਨ ਥਰਸਡੇ, ਅੱਜ ਥਰਸਡੇ ਹੈ, called on India and Pakistan to settle the Kashmir issue through dialogue and consultation and avoid unilateral moves that could complicate the issue। डिप्लोमेटिक लैंग्वेज इवें ही होंदी है, क्योंकि इंडिया ने जो करतूत 5 अगस्त 2019 ਨੂੰ ਕੀਤੀ ਉਹ यूनिलैटरल है। उन्होंने ਉਹਨੂੰ कंडेम किया चाइना ने, उन्होंने कहा जी ये डिस्प्यूटेड टैरीटोरी है और इंडिया और पाकिस्तान यही दो रफीक सी, दो पार्टी सी, इस के नैगोशिएशन ਦੇ ਨਾਲ हल किया जाए। और असी समझते हैं कि खालिस्तानी एक्टिविस्ट होने के नाते असी सिंस 1991 ਜਦੋਂ शुरुआत साढ़े पंथक सफ़र की इत्थे हुंदी है, पिछले इन्हां सारे 32-33 सालों दे विच कश्मीरियां दे नाल साडा पूरी तरह सहयोग ही नहीं रहा। असी ये समझते हैं कि असी हम सफ़र हैं, साडा दुश्मन एक है और असी सांझे तौर दे उत्ते हमेशा जिहड़ी भी एक्टिविटी रही है उसका हिस्सा रहे। मैनूं अज अफसोस भी है कि मैं अज टाइम स्क्वेयर कश्मीरी भरावां भैणां नूं ज्वाइन नहीं कर पा रहा, पर क्योंकि पिछले पीरियड भी गैर हाज़रियां साड़ियां बहुत ज़्यादा सी और साडे व्यूअर्स वालों इस नूं जिहड़ा है वो फिर महसूस भी किया जाता है। बहुत सारे जो ये कहते हैं कि साडी रूह की भी खुराक है, बुद्धि की भी खुराक है और साडे दिन दी शुरुआत ही, क्योंकि ईवन पाकिस्तान तो साडे लिखण वाले जिहड़े ने उत्थे तां शुरुआती अर्ली मॉर्निंग हुंदी है, तो मैनूं ये हुंदा है कि भी बहुत एक्सट्रीम हालातां जो तुसीं ट्रैवल कर रहे हो ਜਾਂ ਹੁਣ ਆਉਣ ਵਾਲੇ ਪੀਰੀਅਡ 'ਚ ਨਵੰਬਰ ਦੇ ਜਦੋਂ ਅਸੀਂ ਯੂਬਾ ਸਿਟੀ ਹੋਣਾ ਹੈ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਨੂੰ, ਉਦੋਂ ਸਾਨੂੰ ਜ਼ਰੂਰ ਕਰਨਾ ਪਏਗਾ। ਸੋ ਉਸ ਤੋਂ ਠੀਕ ਪਹਿਲਾਂ ਅਸੀਂ ਇਹ ਨਹੀਂ ਸੀ ਚਾਹੁੰਦੇ। ਔਰ ਅਸੀਂ ਇਹ ਵੀ ਦੱਸਦੇ ਹੀ ਹੈ ਕਿ ਆਉਂਦੇ ਐਤਵਾਰ ਗੁਰਦੁਆਰਾ ਰਿਚਮੰਡ ਹਿਲ ਕਲਚਰਲ ਸੁਸਾਇਟੀ, ਕਿਉਂਕਿ 31 ਅਕਤੂਬਰ ਦਾ ਉਹ ਦਿਨ ਹੈ ਜਿਸ ਦਿਨ ਇੱਕ ਪਾਸੇ ਆਲ ਘੋਸਟ ਡੇ ਹੈ, ਭੂਤਾਂ ਭੂਤਨੀਆਂ ਦਾ ਦਿਨ, ਹੈਲੋਵੀਨ, ਤੇ ਉੱਥੇ ਇੱਕ ਡੈਣ ਜਿਹੜੀ ਇੰਦਰਾ ਗਾਂਧੀ ਦੇ ਨਾਂ ਨਾਲ ਪੈਦਾ ਹੋਈ, ਪੈਰ ਤਾਂ ਪੁੱਠੇ ਨਹੀਂ ਸੀ ਉਹਦੇ ਪਰ ਅਕਲ ਪੁੱਠੀ ਸੀ। ਆਮ ਤਾਂ ਕਹਿੰਦੇ ਡੈਣਾ ਦੇ ਪੈਰ ਪੁੱਠੇ ਹੁੰਦੇ ਨੇ, ਪਰ ਅਕਲ ਪੁੱਠੀ ਸੀ। ਤੇ ਉਹ ਫਿਰ ਸਾਡੇ ਦੋ ਯੋਧਿਆਂ ਨੇ, ਸ਼ਹੀਦ ਬਿਆਨ ਸਿੰਘ ਸਤਵੰਤ ਸਿੰਘ ਨੇ ਅਕਲ ਸਿੱਧੀ ਕਰ ਦਿੱਤੀ, ਭਾਵੇਂ ਉਹ ਢਾਡੀਆਂ ਦੇ ਕਹਿਣ ਵਾਂਗੂ ਫਿਲਟਰ ਵਾਂਗੂ ਕਰਤੀ। ਜਿਨ੍ਹਾਂ ਨੇ ਫਿਲਟਰ ਦੇਖਿਆ ਉਹਨਾਂ ਨੂੰ ਪਤਾ ਵੀ ਕੀ ਹੁੰਦਾ ਵੀ ਫਿਲਟਰ ਵਾਂਗ ਕਰਨਾ। ਸੋ ਉਹਨਾਂ ਯੋਧਿਆਂ ਸ਼ਹੀਦ ਬਿਆਨ ਸਿੰਘ ਸਤਵੰਤ ਸਿੰਘ ਕੇਰ ਸਿੰਘ ਦੀ ਯਾਦ 'ਚ ਦੁਆਬਾ ਸਿੱਖ ਐਸੋਸੀਏਸ਼ਨ ਵੱਲੋਂ ਗੁਰਦੁਆਰਾ ਰਿਚਮੰਡ ਹਿਲ ਕਲਚਰ ਸੁਸਾਇਟੀ ਦੇ ਸਹਿਯੋਗ ਨਾਲ ਜਿਹੜਾ ਹੈ ਉਹ ਸ਼ਹੀਦੀ ਸਮਾਗਮ ਹੋਣਾ ਔਰ ਉਸ ਦੀ ਅਸੀਂ ਲਾਈਵ ਕਵਰੇਜ ਵੀ ਕਰਾਂਗੇ। ਸੋ ਅਸੀਂ ਅਗੇਨ ਇਸ ਬਲੈਕ ਡੇ ਦੇ ਮੌਕੇ ਤੇ ਕਸ਼ਮੀਰੀ ਭਰਾਵਾਂ ਭੈਣਾਂ ਦੇ ਨਾਲ ਆਪਣੀ ਯਕਸਹਿਤੀ ਦਾ ਇਜ਼ਹਾਰ ਕਰਦੇ ਹਾਂ। ਉਹਨਾਂ ਸਮੂਹ ਕਸ਼ਮੀਰੀ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੀ ਕੌਮ ਦੀ ਆਜ਼ਾਦੀ ਦੇ ਲਈ ਕੁਰਬਾਨੀਆਂ ਕੀਤੀਆਂ। ਉਹਨਾਂ ਬਹਾਦਰ ਕਸ਼ਮੀਰੀ ਭਰਾਵਾਂ ਭੈਣਾਂ ਨੂੰ ਜਿਹੜੇ ਅੱਜ ਵੀ ਲਗਭਗ 3 ਸਾਲ 5 ਅਗਸਤ 2019 ਤੋਂ ਬਾਅਦ ਹੋ ਜਾਣੇ ਨੇ, 2.5 ਸਾਲ ਹੋ ਗਏ, ਜਿਸ ਬਹਾਦਰੀ ਦੇ ਨਾਲ ਉਹ ਮੁਕਾਬਲਾ ਕਰ ਰਹੇ ਨੇ ਭਾਰਤੀ ਫੌਜ ਦੇ ਜ਼ੁਲਮਾਂ ਦਾ, ਉਸ ਦੀ ਕੋਈ ਮਿਸਾਲ ਨਹੀਂ ਹੈ। ਔਰ ਮੇਰੇ ਲਈ ਹਮੇਸ਼ਾ ਹੀ ਇਹ ਇੱਕ ਪ੍ਰੇਰਨਾ ਸਰੋਤ ਹੈ, ਇੱਕ ਮੋਟੀਵੇਸ਼ਨ ਹੈ। ਉਹਨਾਂ ਸਾਰੇ ਯੋਧਿਆਂ ਨੂੰ ਸੈਲੂਟ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ।
ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਇੱਕ ਓੰਕਾਰ, ਇੱਕ ਸ਼ਬਦ ਵੱਖਰਾ ਕਹਿਣਾ, ਇੱਕ ਓੰਕਾਰ, ਇਸ ਤਰ੍ਹਾਂ ਬੋਲਣਾ। ਸਾਡਾ ਇਹ ਨਿੱਕਾ ਜਿਹਾ ਉਪਰਾਲਾ ਹੈ ਕਿ ਅਸੀਂ ਸਾਰੇ ਖੁਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਉਚਾਰਨ ਕਰ ਸਕੀਏ। ਸਤਿਨਾਮ ਕਰਤਾ ਪੁਰਖ। ਪਰਿਵਾਰ ਵਿੱਚ ਬੈਠ ਕੇ ਇਸ ਪ੍ਰੋਗਰਾਮ ਨੂੰ ਦੇਖੀਏ ਤੇ ਆਪਣੇ ਪਰਿਵਾਰਾਂ ਨੂੰ ਗੁਰਬਾਣੀ ਨਾਲ ਜੋੜੀਏ। TV 84 ਤੇ ਹਰ ਰੋਜ਼ ਸ਼ਾਮ 6 ਵਜੇ ਤੋਂ 6:30 ਵਜੇ ਤੱਕ ਗੁਰਬਾਣੀ ਸੰਥਿਆ ਦਾ ਪ੍ਰਸਾਰਣ ਕੀਤਾ ਜਾਵੇਗਾ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਖਾਲਿਸਤਾਨ ਰੈਫਰੈਂਡਮ ਦੀ ਮੁਹਿੰਮ ਤੋਂ ਘਬਰਾਈ ਹੋਈ ਭਾਰਤੀ ਹਕੂਮਤ ਦੇ ਸਟੈਂਡ ਨੂੰ ਜਸਟੀਫਾਈ ਕਰਨ ਲਈ ਅਖੌਤੀ ਨਿਊਟਰਲ ਮੀਡੀਆ ਵੱਲੋਂ ਵੀ ਨਾ ਪੱਖੀ ਕਿਰਦਾਰ ਜਿਹੜਾ ਹੈ ਉਹ ਨਿਭਾਇਆ ਜਾ ਰਿਹਾ ਹੈ। ਇਸ ਸੰਬੰਧੀ BBC ਪੰਜਾਬੀ ਦੀ ਇੱਕ ਸਟੋਰੀ ਦਾ ਆਪਾਂ ਜ਼ਿਕਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅੱਜ ਸਾਡੇ ਵੀ ਵਿਊਅਰ ਜਿਹੜੇ ਸਾਨੂੰ ਲਿਖਦੇ ਨੇ ਉਹ ਜਦੋਂ ਲਫ਼ਜ਼ ਨੈਰੇਟਿਵ ਯੂਜ਼ ਕਰਦੇ ਨੇ ਤਾਂ ਮੈਨੂੰ ਚੰਗਾ ਲੱਗਦਾ ਹੈ ਕਿ ਵੀ ਇੱਕ ਪੀਰੀਅਡ ਸੀ ਜਦੋਂ 90s ਦੇ ਵਿੱਚ ਸਾਡਾ ਮੁੱਢਲਾ ਸਫ਼ਰ ਇਸ ਪਾਸੇ ਦਾ ਸ਼ੁਰੂ ਹੋਇਆ ਅਮਰੀਕਾ ਦੀ ਧਰਤੀ ਤੇ। ਤੇ ਉਦੋਂ ਜਿੱਥੇ ਜਾਓ ਇੱਕ ਗੱਲ ਸਾਰੇ ਕਹਿੰਦੇ ਸੀ ਜੀ ਆਪਣਾ ਥਿੰਕ ਟੈਂਕ ਹੋਣਾ ਚਾਹੀਦਾ, ਸਿੱਖ ਥਿੰਕ ਟੈਂਕ। ਤੇ ਕੁਦਰਤੀ ਬੈਂਸ ਸਾਹਿਬ ਆਏ ਹੋਏ ਸੀ ਸਿਐਟਲ ਤੋਂ, ਤੇ ਮੈਂ ਕਿਹਾ ਜੀ ਇਹਦੀ ਥਿੰਕ ਟੈਂਕ ਦੀ ਪੰਜਾਬੀ ਕੀ ਬਣੇਗੀ? ਉਹ ਕਹਿੰਦੇ ਸੋਚ ਸਮੁੰਦਰ। ਮੈਂ ਕਿਹਾ ਜੀ ਬਿਲਕੁਲ ਠੀਕ ਹੈ ਕਿ ਵੀ, ਤੇ ਮੈਂ ਕਿਹਾ ਜੀ ਹੁਣ ਇਹ ਲਿਆਈਏ ਕਿੱਥੋਂ ਕਿ ਜਿਨ੍ਹਾਂ ਨੇ ਸਮੁੰਦਰ ਵਾਂਗ ਜਿਨ੍ਹਾਂ ਦੀ ਸੋਚ ਹੋਣੀ ਹੈ। ਲੇਕਿਨ ਮੈਂ ਉਸ ਦੀ ਗੱਲ ਕਰਦਾ ਵੀ ਜਿਹੜਾ ਸ਼ਬਦ ਚੱਲ ਰਿਹਾ ਹੁੰਦਾ ਉਹਦੇ 'ਚ, ਕਿਉਂਕਿ ਬਹੁਤ ਸਾਰਿਆਂ ਨੂੰ ਇੱਥੇ ਸਮਝ ਆ ਗਈ ਸੀ ਕਿ ਵੀ ਜਿਹੜੀ ਅਲਟੀਮੇਟਲੀ ਲਾਅ ਮੇਕਰਸ ਜਾਂ ਓਪੀਨੀਅਨ ਮੇਕਰਸ ਜਾਂ ਡਿਸੀਜਨ ਮੇਕਰਸ ਹੁੰਦੇ ਨੇ ਉਹਨਾਂ ਦੇ ਪਿੱਛੇ ਜਿਹੜੀ ਤਾਕਤ ਹੁੰਦੀ ਹੈ ਉਹ ਥਿੰਕ ਟੈਂਕਸ ਦੀ ਹੁੰਦੀ ਹੈ ਕਿ ਉੱਥੋਂ ਤੱਕ ਪਹੁੰਚਣ ਲਈ ਜਿੱਥੇ ਉਹਨਾਂ ਦੇ ਸਕਾਲਰ, ਵਿਦਵਾਨ ਔਰ ਦੂਸਰੇ ਲੋਕ, ਯੂਨੀਵਰਸਿਟੀਜ਼ ਔਰ ਇੱਥੇ ਵੀ ਤੁਸੀਂ ਜੇ ਡੈਮੋਕ੍ਰੈਟਿਕ ਪਾਰਟੀ ਔਰ ਰਿਪਬਲਿਕਨ ਦੇਖੋ, ਹੈਰੀਟੇਜ ਫਾਊਂਡੇਸ਼ਨ ਇੱਕ ਦਾ ਹੈ, ਫਰੀडम ਹਾਊਸ ਇੱਕ ਦਾ ਹੈ, ਉਹਨਾਂ ਦੇ ਪਿੱਛੇ ਯੂਨੀਵਰਸਿਟੀਜ਼, ਉਹਨਾਂ ਦੇ ਪਿੱਛੇ, ਕਿਉਂਕਿ ਕੋਈ ਵੀ ਪਾਲਿਸੀ ਫਾਈਨਲ ਆਉਣ ਤੋਂ ਪਹਿਲਾਂ ਉਹ ਸਾਰੇ ਚੋਂ ਨਿਕਲਦੀ ਹੈ। ਤੇ ਇਸੇ ਤਰ੍ਹਾਂ ਜਦੋਂ ਈਵਨ ਅਸੀਂ ਅੱਜ RSS ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ, ਐਵੇਂ ਨਹੀਂ ਹੈ। ਉਹ ਨਾਗਪੁਰ 'ਚ ਜਿਹੜੇ ਬੈਠੇ ਨੀਤੀਆਂ ਬਣਾਉਂਦੇ ਨੇ ਉਹ ਕੋਈ ਇਹ ਨਹੀਂ ਹੈ ਕਿ ਮੋਦੀ ਨੇ ਇੱਕ ਬਿਆਨ ਦੇ ਦਿੱਤਾ ਜਾਂ ਆਦਿੱਤਿਆਨਾਥ ਯੋਗੀ ਨੇ ਦੇ ਦਿੱਤਾ ਜਾਂ ਮੋਹਨ ਭਾਗਵਤ ਨੇ ਦੇ ਦਿੱਤਾ। ਉਹਨਾਂ ਦੀ ਪੂਰੀ ਪ੍ਰੋਸੈਸ 'ਚੋਂ ਚਿਜ਼ਲ ਹੋ ਕੇ ਲੰਘਦਾ। ਔਰ ਇਹੀ ਕਾਰਨ ਹੈ ਕਿ ਜਦੋਂ ਹੁਣ ਅਰਵਿੰਦ ਕੇਜਰੀਵਾਲ ਨੇ ਜਿਹੜਾ ਹੈ ਉਹ ਕੱਲ੍ਹ ਇਹ ਕਿਹਾ ਕਿ ਜੀ ਇਹ ਇਕੋਨਮੀ ਸਾਡੀ ਬਹੁਤ ਮਾੜੀ ਹਾਲਤ 'ਚ ਹੈ ਔਰ ਜੇ ਨੋਟਾਂ ਦੇ ਉੱਤੇ ਜਿਹੜੀ ਹੈ ਉਹ ਗਣੇਸ਼ ਜੀ ਔਰ ਲక్ష్ਮੀ ਜੀ ਦੀ ਫੋਟੋ ਆ ਜਾਏ तो देवी देवतियों की कृपा हो जाएगी। और ये मैं मोदी जी से गुजारिश करता हूँ में होए। डॉक्टर धर्मवीर गांधी साबका MP रहे, आम आदमी पार्टी ਦੇ ਹੀ बने, उन्होंने केजरीवाल ਨੂੰ ਕਿਹਾ ਛੋਟਾ ਨਾਗਪੁਰੀ ਸੰਤਰਾ। ਹੁਣ ਯਾਦ ਹੈ ਕਿ ਵੀ ਜਦੋਂ ਤੁਸੀਂ ਨਾਗਪੁਰ ਦੀ ਗੱਲ ਕਰਦੇ ਹੋ ਸਾਨੂੰ ਵੀ ਯਾਦ ਆ ਜਾਂਦੇ ਨੇ ਨਾਗਪੁਰੀ ਸੰਤਰੇ ਕਿ ਵੀ ਜਿਹੜਾ ਮੋਦੀ ਹੈ ਉਹ ਵੱਡਾ ਸੰਤਰਾ ਹੈ ਨਾਗਪੁਰੀ, RSS ਤੇ ਉਹਦੇ ਚੋਂ ਨਿਕਲਿਆ, ਇਹ ਛੋਟਾ ਨਾਗਪੁਰੀ। ਮੈਂ ਕਿਹਾ ਵੀ ਹਾਂ ਨਹੀਂ, ਮਸੰਮੀ ਡਿਫਰੈਂਟ, ਉਹ ਨਾਗਪੁਰੀ ਸੰਤਰੇ ਜਿਨ੍ਹਾਂ ਨੇ ਖਾਧੇ ਨੇ ਉਹੀ ਅੰਦਾਜ਼ਾ, ਉਹ ਕੱਲੀ ਕੱਲੀ ਫਾੜੀ ਹੋ ਜਾਂਦੇ। ਉਹਨਾਂ ਨੇ ਕਿਹਾ ਵੀ ਇਹ ਵੀ ਨਾਗਪੁਰੀ ਉਹੀ RSS ਹੀ ਹੈ, ਹਿੰਦੂਤਵ ਹੈ, ਇਹ ਛੋਟਾ ਸੰਤਰਾ, ਇਹ ਛੋਟਾ ਸੰਤਰਾ ਨਿਕਲ ਆਇਆ। ਹੁਣ ਇਹ ਨੈਰੇਟਿਵ ਹੈ ਕਿ ਤੁਸੀਂ ਆਪਣੀ ਗੱਲ ਕਹਿਣ ਦੇ ਲਈ ਜਿਹੜਾ ਉਹ ਢੁਕਵਾਂ ਫਰੇਜ਼ ਚੁਣਿਆ, ਟਾਈਮਿੰਗ ਚੁਣੀ, ਗੱਲ ਹੋ ਗਈ। ਹੁਣ ਮੈਂ ਇਹ ਦੇਖ ਰਿਹਾ ਕਿ ਵੀ ਇਹ ਗੱਲ ਸਾਡੇ ਬਹੁਤ ਸਾਰਿਆਂ ਨੂੰ ਸਮਝ ਆ ਰਹੀ ਹੈ ਕਿ ਤੁਸੀਂ ਸੱਚੇ ਹੋ, ਤੁਸੀਂ ਕੀ ਕੀਤਾ, ਤੁਹਾਡੇ ਨਾਲ ਕੀ ਹੋਇਆ। ਇਹਦਾ ਜਦੋਂ ਤੱਕ ਤੁਸੀਂ ਇੱਕ ਨੈਰੇਟਿਵ, ਜਿਵੇਂ ਅੱਜ ਵੀਰ ਚਰਨਜੀਤ ਸਿੰਘ ਹੋਰਾਂ ਨੇ ਕਿਹਾ ਕਿ TV 84 ਨੇ 10 ਸਾਲ 'ਚ ਇੱਕ ਸਿੱਖ ਨੈਰੇਟਿਵ ਦਿੱਤਾ ਹੈ। ਉਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ। ਅਸੀਂ ਇਹ ਵੀ ਨਹੀਂ ਕਦੇ ਦਾਅਵਾ ਕਰਦੇ ਜੀ ਅਸੀਂ ਅਨਬਾਇਸਡ ਹਾਂ। ਹਾਂ, ਦੁਨੀਆ ਨੂੰ ਅਸੀਂ ਨਿਰਪੱਖ ਅੱਖ ਨਾਲ ਦੇਖਦੇ ਹਾਂ, ਪਰ ਜਦੋਂ ਅਸੀਂ ਕਿਸੇ ਇਸ਼ੂ ਦੀ ਗੱਲ ਕਰਨੀ ਹੈ ਅਸੀਂ ਉਹਦੇ 'ਚ ਸਿੱਖ ਇੰਟਰਸਟ ਕਿੱਥੇ ਜੁੜਿਆ ਹੋਇਆ, ਕਿਵੇਂ ਜੁੜਿਆ ਹੋਇਆ। ਇਹੀ ਕਾਰਨ ਹੈ ਜਦੋਂ ਰਿਸ਼ੀ ਸੂਨਕ ਦੇ ਹਵਾਲੇ ਨਾਲ ਅਸੀਂ ਆਪਣਾ ਤਜੀਆ ਦਿੱਤਾ, ਬਹੁਤ ਪਪੂਲਰ ਹੋਇਆ, ਬਹੁਤ ਸਾਰੀਆਂ ਉਹਦੇ 'ਤੇ ਕਾਲਾਂ ਵੀ, ਲਿਖਤਾਂ ਵੀ, ਕਿਉਂਕਿ ਹਰ ਕੋਈ ਆਪੋ ਆਪਣੇ 'ਚ ਲੱਗਾ ਹੋਇਆ ਸੀ। ਤਾਂ ਅਸੀਂ ਤਾਂ ਇਹੀ ਦੇਖਣਾ ਸੀ ਕਿ ਭਾਈ ਇਹਦੇ 'ਚੋਂ ਕੱਢਣ ਪਾਉਣ ਨੂੰ ਕੀ ਹੈ, ਵੀ ਕਿਸ ਕਿਸਮ ਦੇ ਝੂਠੇ ਲੋਕ। ਅੱਜ ਹੀ ਸਾਡੇ ਨਾਮ ਰਾਸੀ ਨੇ, ਸਰ ਅਮਰਜੀਤ ਸਿੰਘ UK ਤੋਂ ਕਾਲ ਕਰਦੇ ਹੁੰਦੇ ਨੇ,
ਉਹ ਕਹਿੰਦੇ ਨੇ ਮੈਂ ਤਾਂ ਹਰ ਗੋਰਾ ਜਿਹੜਾ ਮੈਨੂੰ ਮਿਲਦਾ ਉਹਨੂੰ ਕਹਿੰਦਾ ਤੁਸੀਂ ਇਹਨਾਂ ਦੇ ਤੁਹਾਨੂੰ ਕੀ ਹੋ ਗਿਆ ਤੁਹਾਡੇ ਦਿਮਾਗਾਂ ਨੂੰ, ਇਹ ਕਿੱਥੋਂ ਲਿਆ ਕੇ? ਮੈਂ ਕਿਹਾ ਜੀ ਇਹ ਤਾਂ ਇਹਨਾਂ ਨੂੰ ਇਹ ਕਹੋ ਵੀ ਹੈਵ ਯੂ ਸੀਨ ਅਨੀਅਨਸ ਤੇ ਉਹਦੇ ਇੱਕ ਛਿਲਕਾ ਦੇ ਇੱਕ ਪਰਤ ਲਾਓ, ਉਹਦੇ ਥੱਲੋਂ ਇੱਕ ਹੋਰ ਨਿਕਲਦੇ ਇੱਕ ਤੇ। ਮੈਂ ਕਿਹਾ ਇਹ ਜਿਹੜਾ ਬ੍ਰਾਹਮਣਵਾਦੀ ਮਾਈਂਡ ਹੈ ਇੱਕ ਕਨਵੋਲਿਊਟਡ ਮਾਈਂਡ ਹੈ। ਮੈਂ ਉਹਨਾਂ ਨੂੰ ਕਹਿ ਰਿਹਾ ਸੀ, ਮੈਂ ਕਿਹਾ ਜੀ ਮੈਂ ਤਾਂ ਲਫ਼ਜ਼ ਹੀ ਕਿ ਉਹਦੇ 'ਚ ਇੰਨੀਆਂ ਕੁ ਅੰਦਰ ਹਾਂ ਪਰਤਾਂ ਨੇ, ਔਰ ਪਰਤਾਂ 'ਚ ਵੀ ਖੋਲ ਮੇ ਪੋਲ ਹੈ, ਪੋਲ ਮੇ ਫਿਰ ਖੋਲ ਹੈ, ਖੋਲ ਮੇ ਫਿਰ ਪੋਲ ਹੈ, ਪਰ ਕਹਿਣ ਗਿਆ ਇਹ ਢੋਲ ਹੈ। ਹੁਣ ਖੋਲ ਜਾਂ ਪੋਲ ਨੇ ਤਾਂ ਵੱਜਣਾ ਨਹੀਂ। ਹੁਣ ਕਲੇਮ ਇਹਨਾਂ ਦਾ ਨੈਰੇਟਿਵ ਢੋਲ ਦਾ ਹੋਏਗਾ, ਪਰ ਉਹ ਖੋਲ ਹੋਏਗਾ, ਵਿੱਚ ਖੋਲ 'ਚ ਵੀ ਪੋਲ ਹੋਏਗਾ, ਪਰ ਕਲੇਮ ਕਰਨਗੇ ਵੇਚਣਗੇ ਜੀ ਇਹ ਤਾਂ ਢੋਲ ਹੈ। ਸੋ ਮੈਂ ਕਿਹਾ ਜੀ ਇਹ ਹੈ ਇਹਨਾਂ ਦਾ ਲਫ਼ਜ਼। ਹੁਣ ਖਾਲਿਸਤਾਨ ਰੈਫਰੈਂਡਮ, ਹੁਣ ਜ਼ਾਹਰ ਹੈ ਕਿ ਵੀ ਇਸ ਗੱਲ ਨੂੰ ਕੌਣ ਨਹੀਂ ਜਾਣਦਾ ਕਿ ਇੰਡੀਅਨ ਗਵਰਨਮੈਂਟ ਨੇ UK ਗਵਰਨਮੈਂਟ ਤੇ ਕਿੰਨਾ ਦਬਾਅ ਬਣਾਇਆ। ਉਹਨਾਂ ਦਾ ਹੀ ਸੀ ਦੁਮਛੱਲਾ ਬੋਰਿਸ ਜੌਨਸਨ ਵੀ, ਲੇਕਿਨ ਕਿਉਂਕਿ ਵੈਲ ਵਿਦਨ ਦਾ ਐਂਬਿਟ ਆਫ ਦਾ ਲਾਅ ਹੈ ਉਹਨੂੰ ਰੋਕ ਨਹੀਂ ਸਕੇ। UK 'ਚ ਹੋਇਆ, ਇਟਲੀ 'ਚ ਜਾਂ ਦੂਜੇ 'ਚ ਕੀ ਕੀਤਾ ਉਹ ਸਾਡੇ ਸਾਹਮਣੇ ਨਹੀਂ ਆਇਆ, ਕਿਉਂਕਿ ਆਲਰੇਡੀ ਜੇ UK 'ਚ ਇਹਨਾਂ ਦਾ ਪੁਆਇੰਟ ਨਹੀਂ ਕੈਰੀ ਹੋਇਆ ਤਾਂ ਕੈਨੇਡਾ ਬਾਰੇ ਤਾਂ ਅਸੀਂ ਬਿਲਕੁਲ ਟੋਰਾਂਟੋ 'ਚ ਜੋ ਹੁੰਦਾ ਸਤੰਬਰ ਦੇ ਮਹੀਨੇ 'ਚ, ਔਰ ਇਹਨਾਂ ਨੇ ਕਿਸ ਹੱਦ ਤੱਕ ਜਾ ਕੇ ਡਿਪਲੋਮੈਟਿਕ ਪ੍ਰੈਸ਼ਰ, ਪ੍ਰੈਸ ਕਾਨਫਰੰਸਿਸ, ਫਾਈਨਲੀ ਡਿਮਾਰਸ਼ੇ ਹੋਣ ਤੋਂ ਪਹਿਲਾਂ ਵੀ, ਹੋਣ ਤੋਂ ਬਾਅਦ ਵੀ, ਔਰ ਹੁਣ 6 ਨਵੰਬਰ ਨੂੰ ਜਿਹੜਾ ਟੋਰਾਂਟੋ 'ਚ ਦੁਬਾਰਾ ਹੋਣਾ ਉਸ ਦੇ ਉੱਤੇ ਵੀ ਪੂਰਾ ਦਬਾਅ ਬਣਾਇਆ ਹੋਇਆ ਹੈ। ਔਰ ਹੁਣ ਤਾਂ ਟਕਰਾਅ ਦੀ ਲਾਈਨ ਵੀ ਮੈਨੂੰ ਨਜ਼ਰ ਆ ਰਹੀ, ਜਿਵੇਂ ਦੀਵਾਲੀ ਦੀ ਰਾਤ ਇਹਨਾਂ ਨੇ ਉਵੇਂ ਕੀਤਾ। ਮੈਨੂੰ ਲੱਗਦਾ ਵੀ 6 ਨਵੰਬਰ ਵਾਲੇ ਤੇ ਇਹ ਯਕੀਨੀ ਬਣਾਉਣਗੇ ਕਿ ਇਹਨੂੰ ਕੋਈ ਨਾ ਕੋਈ ਲਾਅ ਐਂਡ ਆਰਡਰ ਦਾ ਇਸ਼ੂ ਬਣਾਇਆ ਜਾਏ, ਜਿੱਥੇ ਵੋਟਾਂ ਪੈਣੀਆਂ ਨੇ ਉਸ ਤੇ ਬਰਾਬਰ ਦੀ ਕਰਾਊਡ ਖੜੀ ਕਰਕੇ ਔਰ ਕੋਈ ਸ਼ਰਾਰਤ ਕਰਨ ਦੀ ਕੋਸ਼ਿਸ਼ ਹੋਏ। ਲੇਕਿਨ ਮੈਂ ਇਹ ਦੇਖ ਰਿਹਾ ਵੀ ਉਹ ਤਾਂ ਦੁਸ਼ਮਣ ਬਾਤ ਕਰੇ ਅਨਹੋਣੀ, ਉਹਨਾਂ ਤੋਂ ਹੋਰ ਅਸੀਂ ਕੀ ਆਸ ਕਰਦੇ। ਪਰ ਇੱਕ ਪਾਸੇ ਤਾਂ ਉਹਨਾਂ ਨੇ ਇੱਕ ਤਾਂ ਉਹ ਨੈਗੇਟਿਵਿਟੀ ਵਾਲੇ ਲੱਗੇ ਹੋਏ ਨੇ, ਉਹਨਾਂ 'ਚ ਆਪਣੇ ਵੀ ਪੱਗਾਂ ਵਾਲਿਆਂ ਦੀ ਕਮੀ ਨਹੀਂ ਹੈ, ਜਿਨ੍ਹਾਂ ਨੇ ਹਰ ਕੁਝ ਕੀ ਹੋ ਜਾਏਗਾ ਜੀ, ਪਹਿਲਾਂ ਕੀ ਸੀ ਜੀ, ਜੇ ਹੋ ਵੀ ਜਾਏਗਾ ਜੀ ਕੌਣ ਦੇਖੇਗਾ ਜੀ, ਇਹਨੂੰ ਤਾਂ ਮਾਨਤਾ ਹੀ ਨਹੀਂ ਹੈ ਜੀ, ਇਹ ਕਿਹੜਾ UN ਕਰਾ ਰਿਹਾ ਜੀ। ਇਹ ਤਾਂ ਬਹੁਤ ਸਾਰੇ ਇਸ ਕਿਸਮ ਦੇ ਨੇ। ਪਰ ਵਿੱਚੋਂ ਉਸ ਕਿਸਮ ਦੀ ਕਲਾਸ ਤੁਸੀਂ ਦੇਖੀ ਹੋਏਗੀ ਪਿਛਲੇ ਹਫ਼ਤਿਆਂ ਦੇ ਵਿੱਚ ਜ਼ਿਆਦਾਤਰ ਨਿਕਲੀ, ਜਿਹੜੇ ਨਿਊਟਰਲਸ, ਕਿ ਜੀ ਅਸੀਂ ਨਿਊਟਰਲੀ, ਜਿਵੇਂ ਇੱਕ ਮਨਵੀਰ ਕੌਰ ਨਾਂ ਦੀ ਮਾਈ ਜਿਹਨੇ ਇਸ ਕਿਸਮ ਦਾ ਝੱਲ ਖਿਲਾ ਰਿਹਾ ਨਿਊਟਰੈਲਿਟੀ ਦੇ ਨਾਂ ਥੱਲੇ। ਸੋ ਇਵੇਂ ਉਹਨੇ ਤਿੰਨੋਂ ਧਿਰਾਂ ਜਿਹੜੀਆਂ ਰੱਖ ਕੇ ਵਿੱਚ ਫਿਰ ਫਾਈਨਲੀ ਫਿਰ ਉਸ ਕਿਸਮ ਦਾ ਜੀ ਹਜ਼ੂਰ ਸਾਹਿਬ ਬਾਹਰ, ਪਟਨਾ ਸਾਹਿਬ ਬਾਹਰ, ਦੂਜੇ ਤੀਜੇ ਇਸ ਕਿਸਮ ਦੇ, ਔਰ ਇਸ ਸਾਰੇ ਨੂੰ, ਔਰ ਕਿ ਜੀ ਮੈਜੋਰਿਟੀ ਤਾਂ ਵੈਸੇ ਹੀ ਚਾਹੁੰਦੇ ਹੀ ਨਹੀਂ ਹੈ ਵੀ ਤੁਹਾਨੂੰ ਕਿਵੇਂ ਪਤਾ ਹੈ ਇਹ ਹੋਰ ਰੈਫਰੈਂਡਮ ਕੀ ਹੁੰਦਾ ਹੈ। ਜਦੋਂ ਜੇ ਤੁਹਾਨੂੰ ਲੱਗਦਾ ਹੈ ਕਿ ਮੈਜੋਰਿਟੀ ਸਿੱਖ ਖਾਲਿਸਤਾਨ ਨਹੀਂ ਚਾਹੁੰਦੇ, ਇੰਡੀਆ ਮੈਂਬਰ ਹੈ ਯੂਨਾਈਟਿਡ ਨੇਸ਼ਨ ਦਾ, ਤਾਂ ਸਿਕਿਉਰਿਟੀ ਕੌਂਸਲ ਦੀ ਸੀਟ ਮੰਗਦਾ, ਉਹਨਾਂ ਨੂੰ ਕਹੋ ਜੀ ਕਰਵਾ ਲਓ। ਅੱਜ ਕਸ਼ਮੀਰ ਡੇ ਦੀ ਅਸੀਂ ਗੱਲ ਕਰ ਰਹੇ ਹਾਂ, ਕਸ਼ਮੀਰ 'ਚ ਕਿਉਂ ਨਹੀਂ ਕਰਵਾਉਂਦੇ ਹੈ? ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਲੋਕਾਂ ਦੀ ਵਿਲ ਦੇ ਅਗੇਂਸਟ ਇਹਨਾਂ ਨੇ ਕਬਜ਼ੇ 'ਚ ਇਹੀ ਸਾਡੀ ਮੰਗ ਸਿੱਖ ਕੌਮ ਦੇ ਹਵਾਲੇ ਨਾਲ ਹੈ, ਪੰਜਾਬ ਦੇ ਹਵਾਲੇ ਨਾਲ। ਸੋ ਜਦੋਂ ਦੁਸ਼ਮਣ ਨੂੰ ਇਹ ਪਤਾ ਹੈ ਔਰ ਦੁਸ਼ਮਣ ਇਸ ਪਾਸੇ ਤਾਂ ਗੱਲ ਕਰਨਾ, ਉਹ ਤਾਂ ਇਹਨਾਂ ਮੁਲਕਾਂ ਦੀ ਪੀਸਫੁਲ ਪ੍ਰੋਸੈਸ ਦੇ ਵਿੱਚ ਰੁਕਾਵਟ ਬਣਿਆ ਹੋਇਆ ਹੈ। ਤੇ ਇਹ ਜਿਹੜੇ ਆ ਨਿਊਟਰਲ ਦੇ ਨਾਂ ਥੱਲੇ ਨਿਕਲੇ ਨੇ ਵਿੱਚੋਂ ਯੂਟਿਊਬਰ ਵੀ ਔਰ ਦੂਸਰੇ ਵੀ, ਇਹ ਉਹਨਾਂ ਦੀ ਵਕਾਲਤ ਕਰ ਰਹੇ ਨੇ। ਔਰ ਹਰ ਇੱਕ ਦਾ ਇਹ ਤਰੀਕਾ ਹੁੰਦਾ, ਇਹ ਵੀ ਹੁੰਦਾ ਹੈ। ਇਹ ਜਦੋਂ ਦੋ ਗਰੁੱਪ ਵੀ ਆਪਸ ਲੜਦੇ ਹੁੰਦੇ ਸੀ ਤੇ ਉਹ ਜਿਹੜੇ ਦੋ ਵਿੱਚੋਂ ਸਾਊ ਜਿਹੇ ਹੁੰਦੇ ਸੀ, ਉਹਨਾਂ ਨੂੰ ਕਹਿੰਦਾ ਸੀ ਜਦੋਂ ਉਹਨਾਂ ਦੇ ਅਸੀਂ ਛਿੱਤਰ ਫੇਰ ਲਏ ਤੇ ਤੁਸੀਂ ਫਿਰ ਵਿੱਚ ਆ ਕੇ ਸਮਝੌਤਾ ਨਹੀਂ, ਲੜੋ ਨਾ ਜੀ ਬਰਾਬਰ। ਸੋ ਇਸ ਕਿਸਮ ਦੇ ਵੀ ਨਾਲ ਰੱਖੇ ਹੁੰਦੇ ਨੇ। ਔਰ ਅੱਜ ਮੈਂ ਕੁਦਰਤੀ ਇਹਦੀ BBC ਪੰਜਾਬੀ ਸਰਵਿਸ ਦੀ ਸਟੋਰੀ ਦੇਖੀ, ਕੋਈ ਮਾਨਸੀ ਦਾਸ ਨੇ ਲਿਖੀ ਹੈ, ਖਾਲਿਸਤਾਨ ਰੈਫਰੈਂਡਮ, ਸਿੱਖਸ ਫਾਰ ਜਸਟਿਸ ਦੀ ਕੈਨੇਡਾ ਵਿੱਚ ਹੋਈ ਰਾਏਸ਼ੁਮਾਰੀ ਨੂੰ ਕਿੰਨਾ ਗੰਭੀਰ ਮੰਨਦੇ ਹਨ ਕੈਨੇਡੀਅਨ ਪੰਜਾਬੀ। ਹੁਣ ਟਾਈਟਲ ਤੋਂ ਤਾਂ ਇਵੇਂ ਲੱਗਦਾ ਹੈ ਜਿਵੇਂ ਕਿ ਇਹਨਾਂ ਨੇ ਬਿਲਕੁਲ ਪੈਨ ਡਾਊਨ ਕਰਕੇ ਕੈਨੇਡਾ ਦੇ ਜਿੱਥੇ 7-8 ਲੱਖ ਸਿੱਖ ਵਸਦੇ ਨੇ, ਪੰਜਾਬੀ ਕਹਿ ਲਓ ਕੋਈ ਹੈ, ਉਹਨਾਂ ਦੀਆਂ ਵੋਟਾਂ ਪਵਾਈਆਂ ਇਹਨਾਂ ਨੇ ਔਰ ਉਹਨਾਂ ਤੋਂ ਪੁੱਛਿਆ ਜੀ ਕਿ ਤੁਸੀਂ ਰੈਫਰੈਂਡਮ। ਪਰ ਜੋ ਤੁਸੀਂ ਸਟੋਰੀ ਦੇ ਪਤਾ ਤਾਂ ਮੈਨੂੰ ਸੀ ਵੀ ਇਹਦੇ 'ਚ ਕੀ ਹੈ। ਇਹ ਵੀ ਮਿਸਟਰ ਨਿਊਟਰਲ ਦੀ ਗਰਾਊਂਡ ਤੋਂ ਸ਼ੁਰੂ ਹੀ 18 ਸਤੰਬਰ ਦੇ ਓਨਟਾਰੀਓ ਦੇ ਬਰੈਂਪਟਨ ਦੇ ਜਿਹੜਾ ਖਾਲਿਸਤਾਨ ਰੈਫਰੈਂਡਮ ਤੋਂ ਕਰਦੇ ਨੇ, ਔਰ ਉਹਦੇ 'ਚ ਜਿਹੜਾ ਇੰਟਰਵਿਊ ਕੀਤਾ ਜਾਂਦਾ ਹੈ, ਔਰ ਜਿਹੜੇ ਉਹ 3-4 ਨੂੰ ਸੋ ਕਾਲਡ ਪੱਤਰਕਾਰ ਜਾਂ ਇੱਕ ਦੋ ਜੈਨੂਅਨ ਨੇ, ਉਹ ਗੱਲ ਵੀ ਇਵੇਂ ਦੀ ਕਰਦੇ ਨੇ ਕਿ ਵੀ ਉਹਨਾਂ ਨੂੰ ਵੀ ਲੱਗੇ ਕਿ ਵੀ ਅਸੀਂ ਨਿਊਟਰਲ ਗੱਲ ਕਰ ਰਹੇ ਹਾਂ। ਔਰ ਇਹਦੇ 'ਚ ਪਹਿਲਾਂ ਉਹ ਸ਼ੁਰੂ ਇੱਥੋਂ ਕਰਦਾ ਹੈ ਕਿ ਜੀ ਉਹਨਾਂ ਨੇ ਜਿਹੜਾ ਰੈਫਰੈਂਡਮ ਹੋਇਆ ਤਸਵੀਰਾਂ ਸਾਂਝੀਆਂ ਕੀਤੀਆਂ ਔਰ ਭਾਰਤ ਨੇ ਵੱਡਾ ਪ੍ਰੋਟੈਸਟ ਵੀ ਕੀਤਾ, ਖੁਦ ਮੁਖਤਾਰ
ਮੁਲਕ ਬਣਾਉਣ ਦੀ ਇਸ ਕਾਰਵਾਈ ਨੂੰ ਜਿਹੜਾ ਇਹ ਉਹਨਾਂ ਨੇ ਨੈਗੇਟ ਕੀਤਾ ਔਰ ਇਹ ਉਹਨੇ ਕਿਹਾ ਜੀ ਜਿਨ੍ਹਾਂ ਨੇ ਕਰਵਾਇਆ 6 ਫਾਰ ਜਸਟਿਸ ਉਹਨਾਂ ਨੇ ਦਾਅਵਾ ਕੀਤਾ ਕਿ 1 ਲੱਖ ਲੋਕਾਂ ਨੇ ਇਹਦੇ 'ਚ ਹਿੱਸਾ ਲਿਆ। ਲੇਕਿਨ ਜਿਹੜਾ ਇੰਡੀਅਨ ਐਕਸਪ੍ਰੈਸ ਦੇ ਅਨੁਸਾਰ ਜਿਹੜੇ ਨੇ ਉਹ ਉਹਨੂੰ ਕੋਟ ਕੀਤਾ ਕਿ ਵੀ ਭਾਰਤ ਸਰਕਾਰ ਜਿਹੜੀ ਹੈ ਡਿਪਲੋਮੈਟਿਕ ਤਰੀਕਿਆਂ ਨਾਲ ਰਾਇਸ਼ੁਮਾਰੀ ਕਰਵਾਉਣ ਨੂੰ ਰੋਕਣ 'ਚ ਅਸਫਲ ਰਹੀ ਹੈ। ਇਸ ਲਈ ਵਿਦੇਸ਼ ਮੰਤਰਾਲਾ ਜਿਹੜਾ ਹੈ ਇਹ ਨਫ਼ਰਤ ਦਾ ਮਾਹੌਲ ਪੈਦਾ ਕਰ ਰਿਹਾ। ਬਿਲਕੁਲ ਠੀਕ ਹੈ। ਹੁਣ ਇਹ ਜਿਹੜਾ ਮਾਹੌਲ ਸਿਰਜਿਆ ਜਾ ਰਿਹਾ ਔਰ ਜਿਹੜਾ 6 ਨਵੰਬਰ ਤੱਕ ਪਹੁੰਚਦੇ ਆ ਇਸ ਨੂੰ ਹੋਰ ਵੀ ਇਹ ਹਵਾ ਦੇਣਗੇ ਕਿਉਂਕਿ ਡਿਪਲੋਮੈਟਿਕਲੀ ਉਹ ਫੇਲ ਹੋਏ। ਲੋਕਾਂ ਜਿਹੜਾ ਸਿੱਖਾਂ 'ਚ ਉਤਸ਼ਾਹ ਹੈ ਵੋਟਾਂ ਲਈ, ਇਹ ਮੈਟਰ ਨਹੀਂ ਕਰਦਾ ਕਿੰਨੀਆਂ ਵੋਟਾਂ ਹੈ। ਸਵੇਰ ਤੋਂ ਸ਼ਾਮ ਤੱਕ ਵੱਡੀਆਂ ਲਾਈਨਾਂ ਲੱਗੀਆਂ ਸੀ। ਪਿਕਚਰ ਨੂੰ ਤਾਂ ਇਹ ਪਿਕਚਰ ਸੀ 1000 ਵਰਡਸ। ਹਜ਼ਾਰਾਂ ਜਿਹੜੇ ਨੇ ਬਿਨਾਂ ਵੋਟ ਪਾਏ ਚਲੇ ਗਏ। ਉਹ ਲੱਖ ਸੀ, 2 ਲੱਖ ਸੀ, 20,000 ਸੀ, 30,000 ਸੀ, ਉਹ ਮੈਟਰ ਨਹੀਂ ਕਰਦਾ ਕਿਉਂਕਿ ਜੇ ਇਹ ਨਾ ਹੁੰਦਾ, ਜੇ ਇਹਨਾਂ ਦੇ ਕਹਿਣ ਮੁਤਾਬਕ ਕਿ ਜੀ ਉਹਨੂੰ ਪੰਜਾਬੀਆਂ ਨੇ ਸਿੱਖਾਂ ਨੇ ਸੰਜੀਦਾ ਨਹੀਂ ਲਿਆ ਤੇ ਫਿਰ ਤੁਹਾਡੇ ਢਿੱਡ 'ਚ ਵੱਟ ਕਿਉਂ ਉੱਠਿਆ ਹੋਇਆ? ਤੁਹਾਨੂੰ ਡਿਮਾਰਸ਼ੇ ਦੇਣ ਜਾਂ ਦੂਜੇ ਜਾਂ ਇਹ 6 ਸਫ਼ਿਆਂ ਦੀ ਸਟੋਰੀ BBC ਨੂੰ ਕਰਨ ਦੀ ਕੀ ਲੋੜ ਪਈ ਹੋਈ ਹੈ? ਫਿਰ ਇਸ ਸਾਰੇ 'ਚ ਇਹਨੇ ਖੁਦ ਇਸ ਸਟੋਰੀ 'ਚ ਕਿਹਾ ਕਿ ਜੀ ਇੰਡੀਅਨ ਗਵਰਨਮੈਂਟ ਨੇ ਈਵਨ ਇੰਡੀਅਨ ਸਟੂਡੈਂਟਸ ਨੂੰ ਵੀ ਜਿਹੜਾ ਐਡਵਾਈਜ਼ਰੀ ਭੇਜੀ ਕਿ ਜੀ ਇਹ ਜਿਹੜੀਆਂ ਭਾਰਤ ਵਿਰੋਧੀ ਕਾਰਵਾਈਆਂ ਨੇ, ਨਫ਼ਰਤੀ ਅਪਰਾਧ ਨੇ, ਇਹ ਇਹਨਾਂ ਸਾਰਿਆਂ ਤੋਂ ਬਚਿਆ ਜਾਏ। ਔਰ ਇਹ ਜਿਹੜਾ ਅਰਵਿੰਦ ਬਾਗਚੀ ਨੂੰ ਕੋਟ ਕੀਤਾ ਜਿਹੜਾ ਫੋਰਨ ਮਿਨਿਸਟਰੀ ਦਾ ਬੁਲਾਰਾ ਹੈ ਕਿ ਜੀ ਇਹ ਪੂਰਾ ਹਾਸੋਹੀਣ ਹੈ। ਜੇ ਏਡਾ ਹੀ ਹਾਸੋਹੀਣ ਹੈ ਤੇ ਤੁਹਾਨੂੰ ਕਿਉਂ ਬਾਰ-ਬਾਰ ਪ੍ਰੋਟੈਸਟ ਕਰਨ ਦੀ ਲੋੜ ਪੈ ਰਹੀ? ਤੁਸੀਂ ਇਸ ਤੋਂ ਅੰਦਾਜ਼ਾ ਲਾਓ ਵੀ ਇਹਨਾਂ ਦੇ ਲਈ ਇਹ ਕੀ ਹੈ। ਫਿਰ ਹੁਣ ਉਹ ਇਹ ਕਹਿ ਰਿਹਾ ਕਿ ਜੀ ਇਹ ਸਾਰੇ 'ਚ ਕੈਨੇਡਾ 'ਚ ਪਹਿਲਾਂ ਤਾਂ ਉਹਨੇ ਇਹ ਕਿਹਾ ਕਿ ਜੀ ਕਿੰਨੇ ਭਾਰਤੀ ਰਹਿੰਦੇ ਨੇ। ਫਿਰ ਉਹਨਾਂ ਨੇ ਕਿਹਾ ਜੀ 14 ਲੱਖ ਦੇ ਕਰੀਬ ਆਬਾਦੀ ਹੈ ਇੰਡੀਅਨਸ ਦੀ, ਜਿਹਦੇ 'ਚ ਲਗਭਗ 50% ਸਿੱਖ ਨੇ ਔਰ ਯਾਨੀ ਉਹ 7 ਲੱਖ ਤੇ ਸੀਮਤ ਕਰ ਦਿੱਤਾ ਅਤੇ 39% ਹਿੰਦੂ ਨੇ। ਇਹ ਕਿਹੜੇ ਤੁਸੀਂ ਡੇਟਾ ਦੇ ਰਹੇ ਹੋ? ਚਲੋ ਜੇ 50% ਸਿੱਖ ਨੇ ਤੇ 39% ਫਿਰ 50 ਤਾਂ ਹਿੰਦੂ ਹੋਣੇ ਚਾਹੀਦੇ। ਕਹਿੰਦੇ ਨਹੀਂ, ਇਸ ਤੋਂ ਇਲਾਵਾ ਮੁਸਲਮਾਨ, ਈਸਾਈ, ਜੌਨ, ਬੈਦ। ਹੁਣ ਤੁਸੀਂ ਇਤੋਂ ਹੀ ਅੰਦਾਜ਼ਾ ਲਾ ਲਓ ਕਿ ਵੀ ਇਹਨਾਂ ਦਾ ਜਿਹੜਾ ਸੋਚਣ ਢੰਗ ਹੈ ਉਹ ਕਿੱਥੇ। ਫਿਰ ਹੁਣ ਉਹ ਕਹਿ ਰਿਹਾ, ਪਹਿਲਾਂ ਤਾਂ ਉਹ ਸੀਨੀਅਰ ਪੱਤਰਕਾਰ ਤੇ ਕੋਈ ਲੇਖਕ ਸ਼ਮੀਲ ਨਾਂ ਦੇ ਨੇ, ਜ਼ਾਹਰ ਹੈ ਕਿ ਇੱਕ ਮੁਸਲਮਾਨ ਨਾਂ ਚੁਣਿਆ ਗਿਆ ਤਾਂ ਕਿ ਇਹ ਲੱਗੇ ਕਿ ਜੀ ਇਹ ਬੜੀ ਨਿਰਪੱਖ ਕਹਿਣਾ। ਔਰ ਉਹ ਇਹ ਕਹਿ ਰਹੇ ਨੇ ਕਿ ਮੇਰੇ ਖਿਆਲ 'ਚ ਇਹਨੂੰ ਰਾਇਸ਼ੁਮਾਰੀ ਕਹਿਣਾ ਗਲਤ ਹੈ, ਇਹਨੂੰ ਪੈਟੀਸ਼ਨ ਕਿਹਾ ਜਾਣਾ ਚਾਹੀਦਾ। ਹੁਣ ਇਹ ਇਵੇਂ ਹੀ ਹੈ ਕਿ ਜੀ ਲਫ਼ਜ਼ ਤੁਸੀਂ ਅਰਦਾਸ ਕਿਉਂ ਕਹਿੰਦੇ ਹੋ, ਇਹਨੂੰ ਦੁਆ ਕਹੋ, ਜਾਂ ਪ੍ਰੇਅਰ ਕਿਉਂ ਕਹਿੰਦੇ ਹੋ, ਇਹਨੂੰ ਅਰਦਾਸ ਕਹੋ। ਹੁਣ ਗੱਲ ਇਹ ਹੈ ਕਿ ਜਦੋਂ ਤੁਸੀਂ ਆਪਣੀ ਵਿਲ ਆਲਰੇਡੀ ਕਿਹਾ ਜਾ ਰਿਹਾ ਕਿ ਨਾਨ ਬਾਈਂਡਿੰਗ ਹੈ, ਕੋਈ UN ਤਾਂ ਕਰਵਾ ਨਹੀਂ ਰਹੀ। ਹੁਣ ਇਸ ਤੋਂ ਸ਼ੁਰੂ ਕਰਨਾ ਮਤਲਬ ਇਹ ਹੈ ਕਿ ਵੀ ਹੁਣ ਰਾਇਸ਼ੁਮਾਰੀ ਲਫ਼ਜ਼ ਜਿਹੜਾ ਇਹਨਾਂ ਨੇ ਖੁਦ ਉਭਾਰਿਆ, ਕਿਉਂਕਿ ਰੈਫਰੈਂਡਮ ਦੀ ਪੰਜਾਬੀ ਜਾਂ ਹਿੰਦੀ ਤਾਂ ਰਾਇਸ਼ੁਮਾਰੀ ਹੋਏਗੀ ਔਰ ਉਹਨੂੰ ਉਹਦੇ ਤੋਂ ਹੀ ਹੁਣ ਡਰ ਰਹੇ ਨੇ ਕਿ ਨਹੀਂ ਇਹਨੂੰ ਲੱਗਦਾ ਵੀ ਲਫ਼ਜ਼ ਵੱਡਾ ਜਰਾ, ਉਹਨੂੰ ਨਿੱਕਾ ਜਿਹਾ ਬਣਾ ਦਿਓ, ਉਹਨੂੰ ਪੈਟੀਸ਼ਨ ਕਹਿ ਦਿਓ। ਫਿਰ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਮੰਨਣਾ ਹੈ ਕਿ ਇਹ ਕਹਿਣਾ ਵੀ ਸਹੀ ਨਹੀਂ ਹੋਵੇਗਾ ਕਿ ਇਸ ਬਾਰੇ ਇੱਥੇ ਬਹੁਤ ਜ਼ਿਆਦਾ ਸਮਰਥਨ ਹੈ। ਹੁਣ ਤੁਸੀਂ ਪਹਿਲਾਂ ਹੀ ਨਗੇਟ ਵੀ ਤੁਹਾਡੇ ਕੋਲ ਕੋਈ ਬੈਰੋਮੀਟਰ ਹੈ, ਕੋਈ ਥਰਮਾਮੀਟਰ ਹੈ, ਕੋਈ ਵੇਟ ਮਸ਼ੀਨ ਹੈ, ਜਿਹਦੇ ਤੇ ਖੜੇ ਕਰਕੇ ਲੋਕਾਂ ਦਾ ਭਾਰ ਤੋਲ ਕੇ ਤੁਸੀਂ ਦੇਖ ਰਹੇ ਹੋ ਕਿ ਕਿੰਨਾ ਭਾਰ ਖਾਲਿਸਤਾਨ ਦਾ, ਕਿੰਨਾ ਭਾਰਤ ਦਾ। ਲੇਕਿਨ ਮੈਂ ਇਹ ਕਹਿ ਰਿਹਾ ਕਿ ਇਹ ਜਿਹੜੇ ਨਿਊਟਰਲ ਜ਼ੋਨ 'ਚ ਖਲੋ ਕੇ ਇੰਡੀਆ ਦੇ ਕੇਸ ਦੀ ਐਡਵੋਕੇਸੀ ਕਰਦੇ ਨੇ ਔਰ ਉਹਦੇ 'ਚ ਇਹ ਸ਼ਮੀਲ ਨੂੰ ਕੋਟ ਕਰਕੇ ਕਹਿ ਰਿਹਾ ਕਿ ਜੀ ਇੱਥੇ ਰਹਿਣ ਵਾਲੇ ਬਹੁਤੇ ਲੋਕਾਂ ਦਾ ਸਵਾਲ ਹੈ ਕਿ ਇਹ ਹੋਏ ਜਾਂ ਨਾ ਹੋਏ ਉਹਨਾਂ ਦੀ ਜ਼ਿੰਦਗੀ ਤੇ ਕੀ ਅਸਰ ਪੈਂਦਾ। ਜੇ ਇੰਨਾ ਹੀ ਹੈ ਵਾਕਈ ਜ਼ਿੰਦਗੀ ਤੇ ਉਹਨਾਂ ਦੇ ਨਹੀਂ ਅਸਰ ਪੈਂਦਾ, ਸ਼ਾਇਦ ਨਾ ਪੈਂਦਾ ਹੋਏ, ਤੇ ਭਾਰਤ ਸਰਕਾਰ ਦੀ ਜ਼ਿੰਦਗੀ ਤੇ ਕੀ ਅਸਰ ਪੈਂਦਾ, ਬਿਲਕੁਲ ਉਹਨਾਂ ਦੀ ਸਿਹਤ ਨੂੰ ਕੀ ਹੁੰਦਾ। ਜੇ ਇੱਕ ਨਾਨ ਬਾਈਂਡਿੰਗ ਦੇ ਥੱਲੇ ਲੋਕ ਆ ਕੇ ਕਰ ਜਾਂਦੇ ਨੇ ਇਹਨੂੰ, ਚਲੋ ਕਮਿਊਨਿਟੀ ਅਫੇਅਰ ਹੀ ਕਹਿ ਲਓ, ਫਿਰ ਇੰਨੀ ਤਕਲੀਫ ਕਿਉਂ ਹੈ? ਜੇ ਇੰਨੀ ਤਕਲੀਫ ਹੈ ਤੇ ਇਹਦਾ ਮਤਲਬ ਵੀ ਕੋਈ ਤਾਂ ਅਸਰ ਪੈਂਦਾ ਹੋਏਗਾ। ਫਿਰ ਉਹਨੇ ਕਿਹਾ ਕਿ ਵੀ ਇਹ ਅਗਲੀ ਗੱਲ ਉਹ ਕਹਿ ਰਿਹਾ ਕਿ ਜੇ ਭਾਰਤ 'ਚ ਖਾਲਿਸਤਾਨ ਬਣਾਉਣ ਦੀ ਮੰਗ ਹੈ ਤੇ ਇਸ ਲਈ ਰਾਇਸ਼ੁਮਾਰੀ ਇੱਥੇ ਨਹੀਂ ਭਾਰਤ 'ਚ ਕੀਤੀ ਜਾਣੀ ਚਾਹੀਦੀ ਹੈ। ਜਿਹੜੇ ਲੋਕ ਕੈਨੇਡਾ ਜਾ ਕੇ ਵਸੇ ਨੇ ਉਹਨਾਂ ਨੇ ਤਾਂ ਮੁੜ ਭਾਰਤ ਜਾ ਕੇ ਵਸਣਾ ਨਹੀਂ, ਇਸ ਲਈ ਉਹਨਾਂ ਨੂੰ ਘੜੀਸਣ ਦਾ ਕੋਈ ਫਾਇਦਾ ਨਹੀਂ। ਸੋ ਮਿਸਟਰ ਸ਼ਮੀਲ ਸਾਹਿਬ ਜੋ ਵੀ ਨੇ, ਜਿਹੜੇ ਵੀ ਸਾਹਿਬ ਨੇ, ਤੁਹਾਡੀ ਬਹੁਤ ਪਹੁੰਚ ਹੋਣੀ ਹੈ ਕਿਉਂਕਿ ਤੁਹਾਨੂੰ ਇਹ ਵੀ ਪਤਾ ਹੈ ਵੀ ਇੱਥੇ ਲੋਕਾਂ ਨੂੰ ਫਰਕ ਨਹੀਂ, ਤੁਹਾਡੀ UN ਤੱਕ ਵੀ ਪਹੁੰਚ ਹੋਣੀ ਹੈ। ਕਰਵਾ ਦਿਓ, ਪੰਜਾਬ 'ਚ ਕਰਵਾ ਦਿਓ। ਮੰਗ ਤਾਂ ਇਹੀ ਹੈ ਨਾ, ਅਲਟੀਮੇਟਲੀ ਤਾਂ ਅਸੀਂ ਇੰਡੀਅਨ ਆਕੂਪੇਸ਼ਨ ਤੋਂ ਪੰਜਾਬ ਨੂੰ ਲਿਬਰੇਟ ਕਰਵਾਉਣਾ। ਤੇ ਜੇ ਤੁਹਾਡੀ ਇੰਨੀ ਪਹੁੰਚ ਹੈ ਜਾਂ ਜਿਹੜਾ ਸਟੋਰੀ ਹੈ ਤੁਸੀਂ ਪੰਜਾਬ 'ਚ ਕਰਵਾ ਕੇ ਦੇਖ ਲਓ। ਫਿਰ ਜਿਹੜਾ ਉਹਨਾਂ ਨੇ ਕੈਨੇਡਾ ਦੇ ਜਿਹੜਾ ਵੈਨਕੂਵਰ ਤੋਂ ਗੁਰਪ੍ਰੀਤ ਸਿੰਘ ਹੋਰਾਂ ਨੂੰ ਕੋਟ ਕੀਤਾ
ਉਹਦੇ 'ਚ ਉਹਨਾਂ ਨੇ ਜਸਟੀਫਾਈ ਕੀਤਾ ਕਿ ਬਈ ਇਹ ਕੈਨੇਡਾ ਦੇ ਕਿਸੇ ਵੀ ਸੂਬੇ ਨੂੰ ਆਪਣੇ ਭਵਿੱਖ ਨੂੰ ਧਿਆਨ 'ਚ ਰੱਖ ਕੇ ਰਾਇਸ਼ੁਮਾਰੀ ਕਰਵਾਉਣ ਦਾ ਹੱਕ ਹੈ, ਇਸ ਲਈ ਇੱਥੋਂ ਦੀ ਸਰਕਾਰ ਇਹਨਾਂ ਮਾਮਲਿਆਂ 'ਚ ਦਖਲ ਨਹੀਂ ਦਿੰਦੀ। ਹੁਣ ਕੈਨੇਡਾ ਜਿੱਥੇ ਕਿਊਬੈਕ ਨੇ 1980 1995 'ਚ 2 ਵਾਰ ਕੀਤਾ ਹੋਏ, ਉਹਨਾਂ ਨੇ ਫਿਰ ਕਿਊਬੈਕ ਸੂਬੇ ਦੀ ਉਦਾਹਰਣ ਵੀ ਦਿੱਤੀ ਹੈ। ਔਰ ਇਹ ਠੀਕ ਹੈ ਕਿ ਵੀ ਜਿਸ ਅੰਦੋਲਨ ਦੇ ਵਿੱਚ ਕੈਨੇਡੀਅਨ ਗਵਰਨਮੈਂਟ ਉਦੋਂ ਹੀ ਸਟੈਪ ਇਨ ਕਰੇਗੀ ਜੇ ਵਾਇਲੈਂਸ ਹੋਈ, ਔਰ ਉਹ ਹਰ ਹਕੂਮਤ ਨੂੰ ਰੋਕਣ ਦਾ ਯਤਨ ਕਰ। ਇਹੀ ਗੱਲ ਯੂਕੇ ਵਾਲਿਆਂ ਨੇ ਵੀ ਇਹਨਾਂ ਨੂੰ ਕਿਹਾ ਸੀ। ਔਰ ਨਾਲ ਉਹਨਾਂ ਨੇ ਇਹ ਵੀ ਗੁਰਪ੍ਰੀਤ ਸਿੰਘ ਨੇ ਕਿਹਾ ਵੀ ਜੋ ਪਿਛਲੇ ਹਫ਼ਤੇ 'ਚ ਹੋਇਆ ਉਹਦੇ 'ਚ ਭਾਰਤ ਸਰਕਾਰ ਤਾਂ ਗੁੱਸੇ 'ਚ ਹੈ ਹੀ, ਇੱਥੋਂ ਦੇ ਸਿੱਖ ਭਾਈਚਾਰੇ 'ਚ ਵੀ ਹਲਚਲ ਹੈ। ਹੁਣ ਜੇ ਹਲਚਲ ਹੈ ਇਟ ਮੀਨਸ ਜਿਹਨੂੰ ਕੌਤੂਹਲ ਹਲਚਲ ਕੁਛ ਨਾ ਕੁਛ ਹਿਲਜੁਲ ਰਿਹਾ, ਹਲਜੁਲ ਤਾਂ ਹੈ, ਫਿਰ ਕਿਵੇਂ ਕਿਹਾ ਜਾ ਸਕਦਾ ਹੈ ਸ਼ਮੀਲ ਦਾ ਜਿਹੜਾ ਉਹਨੂੰ ਕੋਟ ਕੀਤਾ ਹੈ ਕਿ ਜੀ ਇੱਥੇ ਦੀ ਜ਼ਿੰਦਗੀ 'ਚ ਕੀ ਫਰਕ ਪੈਂਦਾ। ਹੁਣ ਹਲਚਲ ਦਾ ਤਾਂ ਮਤਲਬ ਹੀ ਹੈ, ਹਰ ਇੱਕ ਨੂੰ ਪਤਾ ਹਲਚਲ ਕੀ ਹੁੰਦੀ ਹੈ। ਪਰ ਇਹ ਉਹਨਾਂ ਨੇ ਕਿਹਾ ਵੀ, ਲੇਕਿਨ ਗੁਰਪ੍ਰੀਤ ਸਿੰਘ ਨੇ ਕਾਊਂਟਰ ਵੀ ਕੀਤਾ, ਉਹਨਾਂ ਨੇ ਕਿਹਾ ਵੀ ਹੁਣ ਭਾਰਤ ਦੇ ਵਿੱਚ ਜਿਹੜੇ ਕਈ ਨਫ਼ਰਤੀ ਅਪਰਾਧ ਹੋ ਰਹੇ ਨੇ, ਭਾਰਤ ਸਰਕਾਰ ਉਹਨਾਂ ਬਾਰੇ ਕੀ ਕਰ ਰਹੀ ਹੈ ਔਰ ਇਸ ਦੇ ਨਾਲ ਉਹਨਾਂ ਦਾ ਕੀ ਹੈ। ਫਿਰ ਜਿਹੜਾ ਕਿਉਂਕਿ ਉਹਨਾਂ ਨੇ ਅੱਗੋਂ ਇਹੀ ਕਿ ਜੀ ਇਹ ਲਹਿਰ ਗੁਰਪ੍ਰੀਤ ਕਾਮਰੇਡ ਦਰਸ਼ਨ ਸਿੰਘ ਨੂੰ ਕੋਟ ਕੀਤਾ ਹੈ ਕਿ ਜੀ ਲਹਿਰ ਕਦੇ ਵੀ ਮਸ਼ਹੂਰ ਨਹੀਂ ਸੀ, ਪੰਜਾਬ ਲਈ ਲੋਕਾਂ ਨੇ ਇਹਦਾ ਵਿਰੋਧ ਕੀਤਾ, ਇਸ ਨੂੰ ਲੈ ਕੇ ਕੋਈ ਕਤਲ ਵੀ ਹੋਏ। ਫਿਰ ਉਹਨਾਂ ਨੇ ਇਹ ਗੁਰਪ੍ਰੀਤ ਸਿੰਘ ਆਪਣਾ ਕਿ ਜੀ ਦੇਖੋ ਪੰਜਾਬ ਚੋਣਾਂ ਜਿੱਤੀਆਂ ਉਦੋਂ ਮਾਨ ਸਾਹਿਬ ਨੂੰ ਜਿਹੜੇ ਵੋਟਾਂ ਦੀ ਆਸ ਸੀ ਨਹੀਂ ਮਿਲੀ, ਪਰ ਹੁਣ ਜਦੋਂ ਮਿਲਦੀਆਂ ਨੇ ਵੋਟਾਂ 4 ਮਹੀਨੇ ਬਾਅਦ MP ਬਣਦੇ ਨੇ, ਉਦੋਂ ਫਿਰ ਇਹ ਸਰਦਾਰ ਸਾਹਿਬ ਕਹਿਣ ਲੱਗ ਜਾਂਦੇ ਨੇ ਹਾਂ ਸੰਗਰੂਰ ਜਿਮਨੀ ਚੋਣਾਂ ਜਿੱਤਣ ਲਈ ਉਹਨਾਂ ਦੀ ਜਿੱਤ ਦੇ ਕਈ ਕਾਰਨ ਨੇ। ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਲੋਕ ਖੁਸ਼ ਨਹੀਂ ਸੀ, ਵਿਰੋਧੀ ਧਿਰ ਇਕਜੁੱਟ। ਅਜੇ ਤਾਂ 4 ਮਹੀਨੇ ਹੋਏ ਸੀ ਆਮ ਆਦਮੀ ਪਾਰਟੀ ਨੂੰ ਬਣਿਆ, ਉਹਨਾਂ ਦੇ ਕਿਹੜੇ ਕੰਮ ਸੀ ਜਿਹਨੂੰ ਲੋਕਾਂ ਨੇ ਜੱਜ ਕਰਨਾ ਸੀ ਕਿ ਵੀ ਮਤਲਬ ਕਹਿਣ ਦਾ ਹੈ ਵੀ ਜਿਹੜੇ ਇਸ ਕਿਸਮ ਦੇ ਸਿੱਖ ਜਰਨਲਿਸਟ ਵੀ ਜਿਨ੍ਹਾਂ ਦਾ ਦਿਲ ਧੜਕਦਾ ਸਿੱਖੀ ਲਈ, ਗੁਰਪ੍ਰੀਤ ਸਿੰਘ ਉਹਨਾਂ ਦੇ ਨਾਲ TV 84 ਵੀ ਵਨਸ ਇਨ ਅ ਵਾਈਲ ਗੱਲ ਕਰਦਾ, ਉਹਨਾਂ ਦੇ ਇਸ਼ੂਜ਼ ਨੂੰ ਅਸੀਂ ਡਿਸਕਸ ਵੀ ਕਰਦੇ ਹਾਂ। ਪਰ ਇਹ ਵੀ ਕਿਤੇ ਨਾ ਕਿਤੇ ਆ ਕੇ ਨਿਊਟਰਲ ਜ਼ੋਨ 'ਚ ਖਲੋਣਾ ਚਾਹੁੰਦੇ ਨੇ ਤਾਂ ਕਿ ਸਾਡੇ ਤੇ ਖਾਲਿਸਤਾਨੀ ਹੋਣ ਦਾ ਲੇਬਲ ਨਾ ਲੱਗ ਜਾਏ। ਸੋ ਇਸੇ ਤਰੀਕੇ ਨਾਲ ਫਿਰ ਉਹਨਾਂ ਨੇ ਅੱਗੋਂ ਇਸ ਕਿਸਮ ਦੇ ਉਹ ਇਹ ਕਹਿ ਸ਼ਮੀਲ ਨੂੰ ਫਿਰ ਕੋਟ ਕੀਤਾ ਕਿ ਉਹਨੇ ਕਿਹਾ ਜੀ ਜਿਹੜਾ ਕਿਹਾ ਜਾ ਰਿਹਾ ਇੰਨੇ ਵੋਟਰ ਨੇ, ਜੇ ਆਬਾਦੀ ਦੇਖੀ ਜਾਏ ਫਿਰ ਇਹਦੇ ਅੰਕੜਿਆਂ ਤੇ ਵਿਸ਼ਵਾਸ ਕਰਨਾ ਮੁਸ਼ਕਲ ਹੈ ਕਿ ਇਹ ਤਾਂ ਦੱਸਦਾ ਹੈ ਵੀ ਇਹ ਜਿਹੜੇ ਓਨਟਾਰੀਓ ਦੇ ਅੱਧੀ ਸਿੱਖ ਆਬਾਦੀ ਆ ਗਈ ਔਰ ਇਹ ਜਿਹੜਾ ਫਿਰ ਇਹਦਾ ਸਾਰਾ ਸਿੱਖਸ ਫॉर ਜਸਟਿਸ ਕੌਣ ਹੈ ਤੇ ਇਹ ਉਹ ਦੇਖ ਕੇ ਔਰ ਇਸ ਸਾਰੇ ਨੂੰ ਹੁਣ 2 ਪੱਤਰਕਾਰਾਂ ਦੇ ਨਾਲ ਗੱਲਬਾਤ, ਇੱਕ ਸ਼ਮੀਲ ਇੱਕ ਗੁਰਪ੍ਰੀਤ ਸਿੰਘ, ਜਿਨ੍ਹਾਂ ਦੋਨਾਂ ਨੇ ਕੋਈ ਗੱਲ ਨੈਗੇਟਿਵ ਨਹੀਂ ਕਹੀ, ਉਹਨਾਂ ਨੇ ਵੀ ਆਪਣੇ ਆਪ ਨੂੰ ਮਿਸਟਰ ਨਿਊਟਰਲ ਹੋਣ ਦੀ ਕੋਸ਼ਿਸ਼ ਹੀ ਕੀਤੀ। ਤੇ ਇਹ ਸਟੋਰੀ ਦਾ ਜਿਹੜਾ ਬਹੁਤੇ ਲੋਕ ਤਾਂ ਹੈਡਲਾਈਨ ਪੜ੍ਹਦੇ ਨੇ, ਸਟੋਰੀ ਤਾਂ ਪੜ੍ਹਦੇ ਨਹੀਂ, ਬਹੁਤੇ ਨੂੰ ਲੱਗੇਗਾ ਕਿ ਜੀ ਇਹ ਕੈਨੇਡਾ ਦੇ ਸਿੱਖ ਦੇ ਹੱਕ 'ਚ ਨਹੀਂ ਨੇ। ਇਹ ਹੈ ਜਿਹੜਾ ਸੋ ਕਾਲਡ ਨਿਊਟਰਲ ਨੈਰੇਟਿਵ ਬਿਲਡ ਕੀਤਾ ਜਾ ਰਿਹਾ। ਸੋ ਅਸੀਂ ਸਮਝਦੇ ਹਾਂ ਵੀ ਇਹਦਾ ਜਵਾਬ ਦੇਣ ਦੇ ਲਈ ਸਿੱਖ ਨੈਰੇਟਿਵ ਸਿਰਜਣ ਵਾਲੇ ਜਾਂ ਸਿੱਖ ਇਸ਼ੂਜ਼ ਨੂੰ ਔਰ ਇਹਨਾਂ ਨੂੰ ਜਿਹਨੂੰ ਕਹਿੰਦੇ ਨੇ ਵੀ ਇਹਨਾਂ ਨੂੰ ਚੀਰ ਕੇ ਦੇਖਣ ਵਾਲੇ ਵੀ ਇਹਨਾਂ ਦੇ ਅੰਦਰ ਕੀ ਚੱਲ ਰਿਹਾ ਉਹੀ ਇਹਨਾਂ ਨੂੰ ਕਾਊਂਟਰ ਕਰ ਸਕਦੇ ਨੇ। ਤੇ ਜਿਹੜੇ ਸਾਡੇ ਵਿਦਵਾਨ ਬੈਠ ਕੇ ਜਿਨ੍ਹਾਂ ਨੇ ਆਪਣਿਆਂ ਦੀ ਪੈਂਟ ਲਾਉਣ ਦਾ ਹੀ ਫੈਸਲਾ ਕੀਤਾ ਹੋਇਆ ਹੈ ਜਾਂ ਆਪਣਿਆਂ ਦੇ ਸਿਰ 'ਚ ਹੀ ਸਵਾਹ ਪਾਉਣ ਦਾ ਫੈਸਲਾ ਕੀਤਾ ਹੋਇਆ ਹੈ, ਰੱਬ ਉਹਨਾਂ ਨੂੰ ਵੀ ਸੁਮਤ ਦੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਟੋਰਾਂਟੋ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦੇ ਪਹਿਲੇ ਸੈਂਟਰ ਵਿੱਚ ਰਿਕਾਰਡ ਤੋੜ ਇਕੱਠ ਤੋਂ ਬਾਅਦ ਹੁਣ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ 6 ਨਵੰਬਰ ਦਿਨ ਐਤਵਾਰ ਨੂੰ ਮਿਸੀਸਾਗਾ ਦੇ ਪੌਲ ਕਾਫੀ ਅਰੀਨਾ ਜਿਹੜਾ ਕਿ ਡੈਰੀ ਤੇ ਗੋਰਵੇ ਤੇ ਸਥਿਤ ਹੈ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437 423 2669। ਇੱਕ ਓੰਕਾਰ ਇੱਕ ਸ਼ਬਦ ਵੱਖਰਾ ਕਹਿਣਾ, ਇੱਕ ਓੰਕਾਰ ਇਸ ਤਰ੍ਹਾਂ ਬੋਲਣਾ। ਸਾਡਾ ਇਹ ਨਿੱਕਾ ਜਿਹਾ ਉਪਰਾਲਾ ਹੈ ਕਿ ਅਸੀਂ ਸਾਰੇ ਖੁਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਉਚਾਰਨ ਕਰ ਸਕੀਏ। ਸਤਿਨਾਮ ਕਰਤਾ ਪੁਰਖ। ਪਰਿਵਾਰ ਵਿੱਚ ਬੈਠ ਕੇ ਇਸ ਪ੍ਰੋਗਰਾਮ ਨੂੰ ਦੇਖੀਏ ਤੇ ਆਪਣੇ ਪਰਿਵਾਰਾਂ ਨੂੰ ਗੁਰਬਾਣੀ ਨਾਲ ਜੋੜੀਏ।
TV 84 ਤੇ ਹਰ ਰੋਜ਼ ਸ਼ਾਮ 6 ਵਜੇ ਤੋਂ 6:30 ਵਜੇ ਤੱਕ ਗੁਰਬਾਣੀ ਸੰਥਿਆ ਦਾ ਪ੍ਰਸਾਰਣ ਕੀਤਾ ਜਾਵੇਗਾ। ਦਰਸ਼ਕੋ, ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀਆਂ ਕਹਿੰਦੇ ਆ। ਸੋ ਗੱਲਬਾਤ ਕਰਨ ਜਾ ਰਹੇ ਹਾਂ ਪਾਕਿਸਤਾਨ ਦੇ ਹਵਾਲੇ ਨਾਲ ਕਿ ਪਾਕਿਸਤਾਨ ਵਿੱਚ ਇਸ ਵੇਲੇ ਜਿਹੜੇ ਹਾਲਾਤ ਨੇ ਬੜੇ ਨਾਜ਼ੁਕ ਦੌਰ ਚੋਂ ਗੁਜ਼ਰ ਰਹੇ ਨੇ। ਇਉਂ ਲੱਗਦਾ ਹੈ ਕਿ ਤਹਿਰੀਕ ਇਨਸਾਫ ਪਾਰਟੀ ਅਤੇ ਫੌਜੀ ਐਸਟੈਬਲਿਸ਼ਮੈਂਟ ਆਮੋ ਸਾਹਮਣੇ ਹੋ ਰਹੇ ਹਨ। ਟਕਰਾਅ ਵਾਲੀ ਜਿਹੜੀ ਸਥਿਤੀ ਹੈ ਤੋਂ ਬਚਣ ਦੀ ਸਾਨੂੰ ਲੋੜ ਹੈ ਉਹਨਾਂ ਨੂੰ, ਪਾਕਿਸਤਾਨ ਆਵਾਮ ਨੂੰ ਔਰ ਸਰਕਾਰ ਨੂੰ, ਅਤੇ ਗੱਲਬਾਤ ਰਾਹੀਂ ਜਿਹੜੇ ਲੋਕਾਂ ਦੀ ਇੱਛਾ ਮੁਤਾਬਕ ਜਿਹੜਾ ਹੱਲ ਹੈ ਉਹ ਕੱਢਿਆ ਜਾ ਸਕਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅੱਜ ਵੀ ਜਦੋਂ ਦਿਆਲ ਸਿੰਘ ਇੰਸਟੀਚਿਊਟ ਰਿਸਰਚ ਇੰਸਟੀਚਿਊਟ ਲਾਹੌਰ ਦੇ ਡਾਕਟਰ ਸਾਹਿਬ ਨਾਲ ਗੱਲ ਹੋ ਰਹੀ ਸੀ, ਮੈਂ ਉਹਨਾਂ ਨੂੰ ਗੁਫ਼ਤਗੂ ਦੇ ਦੌਰਾਨ ਇਹੀ ਗੱਲ ਕਹੀ। ਮੈਂ ਕਿਹਾ ਕਿ ਵੀ ਤੁਹਾਡੇ ਬਹੁਤ ਤੇਜ਼ ਹਵਾਵਾਂ ਨੇ ਸਿਆਸੀ ਫਜ਼ਾ ਦੇ ਵਿੱਚ ਜੀ, ਔਰ ਇਹ ਵਕਤ ਹੈ ਕਿ ਤੁਸੀਂ ਸਾਰੇ ਹੀ ਸਿਆਣੇ ਲੋਕ ਜਿਹੜੇ ਹੋ, ਜਿੱਥੇ ਜਿੱਥੇ ਵੀ ਜਿਹਦਾ ਪ੍ਰਭਾਵ ਹੈ, ਇਸ ਸਥਿਤੀ ਨੂੰ ਜਿਹੜੀ ਟਕਰਾਅ ਵੱਲ ਲਿਜਾ ਰਹੀ ਹੈ, ਇਸ ਨੂੰ ਸੰਭਾਲਣ ਦੀ ਕੋਸ਼ਿਸ਼ ਕਰੋ। ਔਰ ਜ਼ਾਹਰ ਹੈ ਕਿ ਅਸੀਂ ਕੁਝ ਦਿਨਾਂ ਤੋਂ ਬੇਸ਼ੱਕ ਪਾਕਿਸਤਾਨ ਰਿਲੇਟਡ ਕੋਈ ਡਾਇਰੈਕਟ ਸੈਗਮੈਂਟ ਨਹੀਂ ਕੀਤਾ। ਉਹਦਾ ਰੀਜ਼ਨ ਮੈਂ ਅਕਸਰ ਬਾਰ-ਬਾਰ ਬਿਆਨਦਾ ਕਿ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਜਦੋਂ ਕਿ ਪਾਕਿਸਤਾਨੀ ਆਵਾਮ ਔਰ ਪਾਕਿਸਤਾਨੀ ਨੇਸ਼ਨ ਦੀ ਐਜ਼ ਏ ਹੋਲ ਉਹਨਾਂ ਦਾ ਪਿਆਰ ਮਾਣਦੇ ਹਾਂ, ਉਹਨਾਂ ਦੇ ਨਾਲ ਯਕਜ਼ਹਿਤੀ ਦਾ ਇਜ਼ਹਾਰ ਕਰਦੇ ਹਾਂ, ਤੇ ਫਿਰ ਜਦੋਂ ਕੋਈ ਟਕਰਾਅ ਵਾਲੀਆਂ ਸਥਿਤੀਆਂ ਬਣ ਰਹੀਆਂ ਹੋਣ, ਨੋ ਮੈਟਰ ਤੁਸੀਂ ਕਿੰਨੀ ਇਮਾਨਦਾਰੀ ਨਾਲ ਜਾਂ ਕਿੰਨੀ ਨਿਰਪੱਖਤਾ ਨਾਲ ਕੋਈ ਗੱਲ ਕਹਿਣ ਦੀ ਕੋਸ਼ਿਸ਼ ਕਰੋ, ਤੁਹਾਨੂੰ ਇੱਕ ਜਾਂ ਦੂਸਰੇ ਕਲੱਬ ਦੇ ਵਿੱਚ ਜਾਂ ਇੱਕ ਜਾਂ ਦੂਸਰੀ ਧਿਰ ਦੇ ਨਾਲ ਖੜਾ ਕਰ ਦਿੱਤਾ ਜਾਂਦਾ ਹੈ। ਔਰ ਅਸੀਂ ਪਾਕਿਸਤਾਨ ਦੀ ਐਜ਼ ਏ ਨੇਸ਼ਨ, ਪਾਕਿਸਤਾਨੀ ਆਵਾਮ ਦੀ ਐਜ਼ ਏ ਪੀਪਲ, ਉਹਨਾਂ ਦੇ ਨਾਲ ਯਕਜ਼ਹਿਤੀ ਔਰ ਖੁਸ਼ਹਾਲੀ, ਔਰ ਮੈਂ ਅਕਸਰ ਇਹ ਗੱਲ ਦੁਹਰਾਉਂਦਾ ਕਿ ਪਾਕਿਸਤਾਨ ਦਾ ਕਾਮਯਾਬ ਹੋਣਾ ਐਜ਼ ਏ ਸਟੇਟ, ਉਹਨਾਂ ਦੀ ਸਫਲਤਾ, ਖੁਸ਼ਹਾਲੀ, ਇਹ ਸਾਡੇ ਖਾਲਿਸਤਾਨ ਦੇ ਲਈ ਵੀ ਬੜੀ ਇੰਪੋਰਟੈਂਟ ਗੱਲ ਹੈ, ਕਿਉਂਕਿ ਅਸੀਂ ਉਸੇ ਤਰਜ਼ ਦੇ ਉੱਤੇ ਹੀ ਜਿਹੜਾ ਆਪਣਾ ਮੁਲਕ ਸਿਰਜ ਰਹੇ। ਔਰ ਜੇ ਪਾਕਿਸਤਾਨ ਦਾ, ਔਰ ਕਿਉਂਕਿ ਜਿਨ੍ਹਾਂ ਦੇ ਕੋਲ ਦਿੱਲੀ ਦਾ ਸਾਮਰਾਜ ਹੈ, ਉਹਨਾਂ ਨੇ ਤਾਂ ਪਿਛਲੇ 75 ਸਾਲਾਂ 'ਚ ਉਹਨੂੰ ਕਦੇ ਐਕਸੈਪਟ ਹੀ ਨਹੀਂ ਕੀਤਾ। ਸੋ ਉਹ ਤਾਂ ਵਿਦਨ ਆਪਣੀਆਂ ਦਹਿਸ਼ਤਗਰਦੀ ਔਰ ਇੰਟਰਫੀਅਰੈਂਸ ਕੁਲਭੂਸ਼ਣ ਯਾਦਵ ਤੋਂ ਲੈ ਕੇ ਤੁਸੀਂ ਓਵਰਆਲ ਇਹਨਾਂ ਸਾਰਿਆਂ ਦਾ ਦੇਖੋ ਤਾਂ ਸਮਝ ਆਏਗਾ। ਲੇਕਿਨ ਜਦੋਂ ਵਿਦਨ ਕੋਈ ਐਸਾ ਟਰਮੋਇਲ ਹੁੰਦਾ ਹੈ, ਉਹਦੇ 'ਚ ਜੇ ਦੁਸ਼ਮਣ ਜਿਹਨੂੰ ਕਹਿੰਦੇ ਨੇ ਟੂ ਫਿਸ਼ ਇਨ ਦਾ ਟਰਬਲਡ ਵਾਟਰਸ, ਉਹ ਤਾਂ ਕਰਨਗੇ ਹੀ ਕਰਨਗੇ। ਅਸੀਂ ਈਸਟ ਪਾਕਿਸਤਾਨ ਦੇ ਹਵਾਲੇ ਨਾਲ ਦੇਖਿਆ, ਮਸ਼ਰਕੀ ਪਾਕਿਸਤਾਨ, ਕਿਵੇਂ ਸ਼ੇਖ ਮੁਜੀਬੁਰ ਰਹਿਮਾਨ ਜਿਹੜੇ ਪੂਰੀ ਆਪਣੇ ਡੈਮੋਕ੍ਰੈਟਿਕ ਪ੍ਰੋਸੈਸ ਰਾਹੀਂ ਬਣੇ, ਪ੍ਰਾਈਮ ਮਿਨਿਸਟਰ ਬਣਨ ਦਾ ਉਹਨਾਂ ਦਾ ਹੱਕ ਬਣਦਾ ਸੀ ਉਹਨਾਂ ਦੀ, ਲੇਕਿਨ ਕਿਵੇਂ ਭੁੱਟੋ ਔਰ ਯਹੀਆ ਖਾਂ ਉਹਨਾਂ ਦੀਆਂ ਨੀਤੀਆਂ ਦਾ ਨਤੀਜਾ ਸੀ ਕਿ ਉਹਨੂੰ ਇੰਪ੍ਰਿਜ਼ਨ ਕਰ ਲਿਆ ਗਿਆ। ਔਰ ਇਵੈਂਚੁਅਲੀ ਕੀ ਹੋਇਆ, ਉਹਦੇ 'ਚੋਂ ਭਾਰਤ ਨੇ ਇੰਟਰਵੀਨ ਫੌਜ ਭੇਜੀ, ਪਹਿਲਾਂ ਹੀ ਉਹਦੇ 'ਚੋਂ ਸਾਜ਼ਿਸ਼ਾਂ ਕਰ ਰਹੇ ਸੀ, ਮੁਕਤੀ ਵਾਹਿਨੀ ਬਣਾਈ, ਉਹਨੂੰ ਤੋੜ ਦਿੱਤਾ। ਹੁਣ ਅੱਜ ਜਿਹੜੇ ਹਾਲਾਤ ਨੇ ਉਹਦੇ 'ਚ ਕਾਫੀ ਬਹੁਤ ਜ਼ਿਆਦਾ ਕਸ਼ੀਦਗੀ ਹੈ, ਬਿਟਰਨੈਸ ਹੈ। ਔਰ ਪਿਛਲੇ 2-3 ਦਿਨ ਤੋਂ ਤਾਂ ਮੈਂ ਦੇਖ ਰਿਹਾ ਖਾਸ ਤੌਰ 'ਤੇ ਪਾਕਿਸਤਾਨ ਦੇ ARY ਨਿਊਜ਼ ਨਾਲ ਸੰਬੰਧਿਤ ਪ੍ਰੋਮੀਨੈਂਟ ਜਰਨਲਿਸਟ ਅਰਸ਼ਦ ਸ਼ਰੀਫ, ਜਿਹੜੇ ਜਦੋਂ ARY ਦੇ ਉੱਤੇ ਇੱਕ ਇੰਟਰਵਿਊ ਉਹਨਾਂ ਨੇ ਕੀਤਾ, ਉਸ ਤੋਂ ਬਾਅਦ ARY 'ਤੇ ਵੀ ਪਾਬੰਦੀ ਲੱਗੀ, ਉਹਨਾਂ ਦੇ ਉੱਤੇ ਵੀ ਕਾਫੀ ਕੇਸ ਬਣੇ ਹੋਏ ਸੀ, ਔਰ ਉਹ ਪਾਕਿਸਤਾਨ ਛੱਡ ਕੇ ਦੁਬਈ ਗਏ। ਔਰ ਜਿੰਨੀ ਵੀ 30 ਦਿਨ ਕਿ ਕਿੰਨੇ ਦੀ ਉੱਥੇ ਐਂਟਰੀ ਦਿੰਦੇ ਨੇ ਦੁਬਈ ਵਾਲੇ, ਉਹ ਉਹਨਾਂ ਨੇ ਉੱਥੋਂ ਦੀ ਹਕੂਮਤ ਵਾਲੇ ਨੇ ਕਿਹਾ ਜੀ ਤੁਹਾਡਾ ਇੰਨੀ ਦੇਰ 'ਚ ਤੁਸੀਂ ਮੁਲਕ ਛੱਡੋ। ਔਰ ਬੜੇ ਫਿਊ ਮੁਲਕ ਨੇ ਜਿਨ੍ਹਾਂ ਨੂੰ ਪਾਕਿਸਤਾਨ ਦੇ ਪਾਸਪੋਰਟ ਦੇ ਉੱਤੇ ਐਂਟਰੀ ਮਿਲਦੀ ਹੈ, ਜਿਨ੍ਹਾਂ 'ਚ ਸ੍ਰੀਲੰਕਾ ਹੈ, ਕੀਨੀਆ, ਉਹ ਕੀਨੀਆ ਵੱਲ ਗਏ। ਔਰ ਕੀਨੀਆ ਜੇ ਅੱਜ ਬੇਸ਼ੱਕ ਇੱਕ ਪਾਸੇ ਦਾ ਖਬਰ ਹੈ ਜੀ, ਕੀਨੀਆ ਦਾ ਜੰਪਲ ਜਾਂ ਜਿਹਦੇ ਪੇਰੈਂਟਸ ਆ ਕੇ ਕੀਨੀਆ 'ਚ ਸੈਟਲ ਹੋਏ ਤੇ ਉਹਨਾਂ ਦਾ ਜਿਹੜਾ ਉਹ ਰਿਸ਼ੀ ਸੁਨਕ ਪ੍ਰਾਈਮ ਮਿਨਿਸਟਰ ਬਣਿਆ। ਪਰ ਦੂਸਰੇ ਪਾਸੇ ਇਹ ਵੀ ਚੱਲ ਰਿਹਾ ਕਿ ਕੀਨੀਆ ਦੀ ਪੁਲਿਸ ਕਿਵੇਂ ਗੈਂਗਸਟਰਸ ਦੇ ਨਾਲ ਹੀ ਰਲੀ ਨਹੀਂ ਹੁੰਦੀ, ਖੁਦ ਹੀ ਗੈਂਗਸਟਰ ਹੈ, ਉਹਨਾਂ ਦਾ ਸਭ ਤੋਂ ਮਾੜਾ ਰੈਪੂਟੇਸ਼ਨ ਹੈ। ਔਰ ਬੰਦੇ ਭਾਗਾਂ ਨੂੰ ਅਰਸ਼ਦ ਸ਼ਰੀਫ ਜਿਹੜੇ ਨੇ ਉਹਨਾਂ ਦਾ ਉੱਥੇ ਮਰਡਰ ਹੁੰਦਾ, ਜਿਹੜਾ ਹੁਣ ਜ਼ਾਹਰ ਹੈ ਉਹਨੂੰ ਮਰਡਰ ਕੇ ਤਹਿਕੀਕਾਤ ਹੋ ਰਹੀ ਹੈ। ਪਾਕਿਸਤਾਨ 'ਚ ਵੀ ਹਾਈ ਪ੍ਰੋਫਾਈਲ ਜੁਡੀਸ਼ੀਅਲ ਕਮਿਸ਼ਨ ਬਣਾਉਣ ਦੀ ਗੱਲ ਵੀ ਹੋਈ।
कीनिया भी, क्योंकि कीनिया 'ਚ घटना वापरदी है और ये कोई अरशद शरीफ कोई छोटा मोटा ਨਾਂ नहीं सी पत्रकारी ਦੀ ਦੁਨੀਆ 'ਚ, बहुत ਵੱਡਾ ਨਾਂ ਸੀ और बहुत पॉपुलर। और ਅੱਜ ਜਦੋਂ ਉਹਨਾਂ ਦਾ ਜਨਾਜ਼ਾ ਉੱਠਿਆ और इस्लामाबाद ਦੀ ਮੇਨ ਮੌਸਕ ਦੇ ਵਿੱਚ, और ये मैं AFP ਦੀ ਖਬਰ ਦੇਖ ਰਿਹਾ ਏਜੰਸੀ ਫ੍ਰੈਂਚ ਪ੍ਰੈਸ ਦੀ, ਇਹਨਾਂ ਨੇ 40,000 ਤੋਂ ਜ਼ਿਆਦਾ ਜਿਹੜੇ ਮੌਰਨਰ ਨੇ ਜਿਨ੍ਹਾਂ ਨੇ ਸ਼ਮੂਲੀਅਤ ਕੀਤੀ ਹੈ ਉਹਨਾਂ ਦੀ ਅਖੀਰਲੇ ਜਿਹੜੇ ਜਨਾਜ਼ੇ ਦੀ ਨਮਾਜ਼ ਔਰ ਉਹ ਸਾਰੀਆਂ ਰਸਮਾਂ 'ਚ। ਹੁਣ ਔਰ ਪਾਕਿਸਤਾਨੀ ਮੀਡੀਆ ਤੁਹਾਨੂੰ ਲੱਖਾਂ 'ਚ ਕਿਹਾ ਜਾ ਰਿਹਾ, 40,000 ਵੀ ਬਹੁਤ ਵੱਡਾ ਨੰਬਰ ਹੁੰਦਾ ਹੈ ਉਹਨਾਂ ਹਾਲਾਤਾਂ 'ਚ। ਸੋ ਇੱਕ ਪਾਸੇ ਇਹ ਲਾਈਨ ਔਰ ਜ਼ਾਹਰ ਹੈ ਕਿ ਪੱਤਰਕਾਰਾਂ ਦੇ ਵਿੱਚ ਇੱਕ ਸਹਿਮ ਵੀ ਹੈ, ਗੁੱਸਾ ਵੀ ਹੈ। ਬਹੁਤ ਸਾਰਿਆਂ ਨੇ ਉਂਗਲ ਜਿਹੜੀ ਹੈ ਪਾਕਿਸਤਾਨ ਦੀ ਫੌਜ ਵੱਲ ਉਠਾਈ ਕਿ ਭਾਈ ਇਹ ਉਹਨਾਂ ਦਾ ਹੀ, ਕਿਉਂਕਿ ਇਹ ਜਿਹੜਾ ਅਰਸ਼ਦ ਸ਼ਰੀਫ ਹੈ ਕ੍ਰਿਟੀਕਲ ਸੀ ਸਿਸਟਮ ਦਾ। ਹੁਣ ਇਸ ਦਾ ਜਿਹੜਾ ਆਲਰੇਡੀ, ਕਿਉਂਕਿ ਇਮਰਾਨ ਖਾਨ ਜਿਹੜੇ ਨੇ ਉਹ ਉਸ ਰਸਤੇ 'ਤੇ ਤੁਰੇ, ਲੌਂਗ ਮਾਰਚ ਦਾ ਸੀ ਕਿ ਜੀ ਕਦੋਂ ਲੌਂਗ ਮਾਰਚ ਅਨਾਊਂਸ ਹੋਏਗਾ ਕਿ ਜੀ ਅਸੀਂ ਇਸਲਾਮਾਬਾਦ ਜਾ ਕੇ ਬਹਿਣਾ ਹੈ ਔਰ ਸਰਕਾਰ ਚੋਣਾਂ ਕਰਵਾਏ, ਕਿਉਂਕਿ ਇਹ ਇੰਪੋਰਟਡ ਹਕੂਮਤ ਹੈ। ਔਰ ਦੂਸਰਾ ਜਿਵੇਂ ਦੇ ਵੀ ਚਾਰਜਸ, ਕਾਊਂਟਰ ਚਾਰਜਸ ਹੁੰਦੇ ਨੇ ਜੀ। ਔਰ ਜਦੋਂ ਅਸੀਂ ਗੱਲ ਕਰ ਰਹੇ ਹਾਂ ਆਲਰੇਡੀ ਇਮਰਾਨ ਖਾਨ ਹੋਰਾਂ ਦਾ ਲੌਂਗ ਮਾਰਚ ਸ਼ੁਰੂ ਹੋ ਗਿਆ, ਹਫਤਾ ਲੱਗੇਗਾ, 10 ਦਿਨ ਲੱਗਣਗੇ। ਔਰ ਇਸ ਸਾਰੇ ਦੇ ਚਲਦਿਆਂ ਅੱਜ ਜਿਹੜੇ DG ISPR ਇੰਟਰ ਸਰਵਿਸ ਪਬਲਿਕ ਰਿਲੇਸ਼ਨ ਹੈ ਉਹਨਾਂ ਨੇ ਆਪਣੀ ਪ੍ਰੈਸ ਕਾਨਫਰੰਸ ਕੀਤੀ ਹੈ। ਜਿਹੜਾ ISPR ਹੈ ਮੇਨ ਅਦਾਰਾ ਹੈ ਫੌਜ ਦਾ, ISI ਦਾ ਆਫੀਸ਼ੀਅਲ ਜਿਹੜੀ ਸਟੇਟਮੈਂਟ ਦੇਣ ਲਈ। ਸੋ ਉਹਨਾਂ ਤੋਂ ਜਿਹੜੀ ਟੋਨ ਐਂਡ ਟੈਨਰ ਸੀ ਜਾਂ ਉਹ ਸਾਰੇ ਦੇ ਵੇਰਵੇ ਨੇ, ਮੈਂ ਵਕਤ ਦੀ ਮਹਿਦੂਦ ਹੋਣ ਕਰਕੇ ਤਾਂ ਨਹੀਂ ਕਰ ਸਕਦਾ, ਪਰ ਇੱਕ ਗੱਲ ਜ਼ਾਹਰ ਹੈ ਕਿ ਉਹ ਇਸ ਰਸਤੇ 'ਤੇ ਆ ਰਹੇ ਨੇ ਕਿ ਭਾਈ ਉਹਨਾਂ ਨੇ ਇਮਰਾਨ ਖਾਨ 'ਤੇ ਵੀ ਕਿਹਾ ਵੀ ਕੌਣ ਚੋਰੀ ਛਿਪੇ ਮਿਲਦਾ ਰਿਹਾ, ਜਿਨ੍ਹਾਂ ਦੀ ਵਰਜਨ ਜਦੋਂ ਤੱਕ ਸੀ ਉਹਨੇ ਕਿਹਾ ਜੀ ਅੱਜ ਜਿਹਨੂੰ ਜਨਰਲ ਬਾਜਵਾ ਨੂੰ ਜਿਹੜੇ ਹੁਣ ਰਿਟਾਇਰ ਹੋ ਰਹੇ ਨੇ ਇਹ ਮੀਰ ਜ਼ਾਫਰ ਔਰ ਦੂਸਰਾ ਕਿਹਾ ਜਾ ਰਿਹਾ ਹੈ, ਉਹਨਾਂ ਨੂੰ ਤਾਂ ਆਫਰ ਕੀਤੀ ਗਈ ਸੀ ਕਿ ਤੁਹਾਨੂੰ ਤੈਅ ਜ਼ਿੰਦਗੀ ਅਸੀਂ ਜਨਰਲ ਆ ਦੇਣ। ਸੋ ਨੈਰੇਟਿਵ ਉਹਨਾਂ ਨੇ ਕੀ ਕਿਹਾ ਅਸੀਂ ਇਸ ਦੇ ਵਿੱਚ ਨਹੀਂ ਜਾਣਦੇ। ਸਾਡਾ ਇਹ ਫੀਅਰ ਹੈ ਕਿ ਦੇਖੋ ਪਾਕਿਸਤਾਨ ਦੇ ਵਿੱਚ ਇੱਕ ਪਾਸੇ ਜਮਹੂਰੀਅਤ ਹੈ, ਉਹ ਰਹਿਣੀ ਚਾਹੀਦੀ ਹੈ, ਮਜ਼ਬੂਤ ਹੋਣੀ ਚਾਹੀਦੀ ਹੈ। ਲੋਕਾਂ ਦੀ ਆਵਾਜ਼ ਜਿਹੜੀ ਹੈ, ਜਮਹੂਰੀਅਤ ਤਾਂ ਬਾਈ ਦਾ ਪੀਪਲ, ਆਫ ਦਾ ਪੀਪਲ, ਫॉर ਦਾ ਪੀਪਲ ਹੁੰਦਾ। ਦੂਸਰੇ ਪਾਸੇ ਫੌਜ ਹੈ, ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਦੀ ਫੌਜ ਹਾਈਲੀ ਪ੍ਰੋਫੈਸ਼ਨਲ ਵੀ ਹੈ ਔਰ ਉਸ ਫੌਜ ਨੇ ਪਾਕਿਸਤਾਨ ਦੀ ਅੰਦਰੂਨੀ ਦਹਿਸ਼ਤਗਰਦੀ ਜਿਹੜੀ ਇੰਡੀਆ ਔਰ ਦੂਸਰਿਆਂ ਨੇ ਉਹਦੇ 'ਚ ਵੀ ਉਹਨਾਂ ਨੇ ਕੀ ਰੋਲ ਉਹਨੂੰ ਕੰਟਰੋਲ ਕਰਨ 'ਚ ਕੀਤਾ। ਸਵਾਤ ਦਾ ਮੁੱਦਾ, ਨਾਰਥ ਵਜ਼ੀਰਿਸਤਾਨ, ਇਨਾ ਅਮਰੀਕਨ ਪ੍ਰੈਸ਼ਰ, ਡੂ ਮੋਰ, ਉਹਨਾਂ ਨੇ ਉਹ ਸਾਰੇ ਪ੍ਰੈਸ਼ਰ ਨੂੰ ਝੱਲਿਆ ਔਰ ਉਹਨਾਂ ਦਾ ਕੀਮਤੀ ਨਿਊਕਲੀਅਰ ਅਸੈਟ ਉਹ ਪਾਕਿਸਤਾਨ ਦੇ ਕੋਲ ਮਹਿਫੂਜ਼ ਹੈ, ਜਿਹੜੀ ਉਹਨਾਂ ਦੀ ਸਲਾਮਤੀ ਦੇ ਲਈ ਵੀ ਜ਼ਰੂਰੀ ਹੈ। ਹੁਣ ਗੱਲ ਜਿਹੜੀ ਇਸ ਵੇਲੇ ਚੱਲ ਰਹੀ ਹੈ ਔਰ ਗੱਲ ਜੇ ਮੈਂ ਇਹਨੂੰ 2 ਲਾਈਨਰ ਕਹਿਣਾ ਹੋਏ ਕਿ ਇਹ ਇੱਕ ਬੈਲੈਂਸ ਸਟ੍ਰਾਈਕ ਕਰਨ ਦੀ ਲੋੜ ਹੈ। ਹਾਲਾਂ ਫੌਜ ਜਨਰਲ ਬਾਜਵਾ ਨੇ ਵੀ ਕਿਹਾ ਜਾਂ ਅੱਜ ਵੀ ਜਿਹੜਾ ਉਹਨਾਂ ਦੇ ਇੰਟਰ ਸਰਵਿਸ ਪਬਲਿਕ ਰਿਲੇਸ਼ਨ ਦੇ DG ਨੇ ਕਿਹਾ ਕਿ ਅਸੀਂ ਬਿਲਕੁਲ ਇਹ ਫੈਸਲਾ ਕੀਤਾ ਸੀ ਸਿਆਸਤ 'ਚ ਕੋਈ ਦਖਲ ਅੰਦਾਜ਼ੀ ਨਹੀਂ ਹਾਲਾਂ ਮਾਜ਼ੀ ਦੇ ਵਿੱਚ ਪਾਸਟ ਦੇ ਵਿੱਚ ਤਾਂ ਦਖਲ ਅੰਦਾਜ਼ੀ ਰਹੀ ਹੈ, ਇਹਦੇ 'ਚ ਤਾਂ ਕੋਈ ਦੋ ਰਾਵਾਂ ਨਹੀਂ ਨੇ ਕਿ ਪਾਕਿਸਤਾਨ ਦੇ ਵਿੱਚ ਜੋ ਵੀ ਹੁੰਦਾ ਫਾਈਨਲ ਵਰਡ ਤਾਂ ਫੌਜ ਦਾ ਹੁੰਦਾ। ਪਰ ਇਹ ਹੁਣ ਵਕਤ ਆ ਗਿਆ ਜਿੱਥੇ ਲੋਕਾਂ ਦੀ ਆਵਾਜ਼ ਹੈ। ਹੁਣ ਇਹ ਤਾਂ ਨਹੀਂ ਹੈ ਵੀ ਤੁਹਾਡੀ ਆਪਣੀ ਫੌਜ ਜੇ ਲੋਕ ਬਾਹਰ ਨਿਕਲਦੇ ਨੇ ਤੁਸੀਂ ਉਹਨਾਂ ਦੇ ਉੱਤੇ ਗੋਲੀਆਂ ਵਰਸਾਓਗੇ, ਲੇਕਿਨ ਇਹ ਮੂਮੈਂਟਸ ਹੁੰਦੀਆਂ ਨੇ ਜਦੋਂ ਕੌਮਾਂ ਉਸ ਦੌਰ 'ਚੋਂ ਗੁਜ਼ਰਦੀਆਂ ਜਿੱਥੇ ਦਾਨੇ ਲੋਕ, ਸਿਆਣੇ ਲੋਕ ਉਹ ਆਪਸ ਦੇ ਵਿੱਚ ਲਿਆ ਕੇ ਬਿਠਾਉਂਦੇ ਨੇ ਕਿ ਭਾਈ ਇੱਕ ਕਦਮ ਤੁਸੀਂ ਪਿੱਛੇ ਆਓ, ਇੱਕ ਕਦਮ ਤੁਸੀਂ ਅੱਗੇ ਆਓ। ਔਰ ਮੁਲਕ ਦੀ ਜਿਹੜੀ ਹੈ ਵਫਾਦਾਰੀ ਉਹ ਤਾਂ ਹਰ ਕੋਈ, ਹੁਣ ਅਸੀਂ ਤੜਫ ਰਹੇ ਹਾਂ 75 ਸਾਲਾਂ ਤੋਂ ਅਸੀਂ ਹਿੰਦੂ ਤੋਂ ਵੀ ਗੁਲਾਮੀ 'ਚ, ਸਾਨੂੰ ਪਤਾ ਹੈ ਇੱਕ ਆਜ਼ਾਦ ਮੁਲਕ ਦੀ ਕੀਮਤ ਕੀ ਹੈ, ਇੱਕ ਪਾਕਿਸਤਾਨੀ ਹੋਣ ਦਾ ਮਤਲਬ ਕੀ ਹੈ, ਉਹਨਾਂ ਦੀ ਇੱਕ ਆਈਡੈਂਟੀਟੀ ਹੈ, ਤੁਹਾਡੇ ਕੋਲ ਘਰ ਹੈ ਆਪਣਾ ਔਰ ਇਹ ਤੁਹਾਨੂੰ ਇਹ ਤੋਹਫਾ ਕਾਇਦੇ ਆਜ਼ਮ ਨੇ ਆਪਣੀ ਵਿਜ਼ਡਮ ਦੇ ਨਾਲ, ਫਾਰ ਸਾਈਟਡਨੈਸ ਨਾਲ ਦਿੱਤਾ ਜਿਹਨੂੰ ਸਾਡੀ ਲੀਡਰਸ਼ਿਪ ਨਹੀਂ ਦੇ ਸਕੀ ਆਪਣੀ ਕੌਮ ਨੂੰ। ਸੋ ਅਸੀਂ ਤਾਂ ਇੱਕ ਹਮਸਾਇਆ, ਹਮਦਰਦ, ਪਿਆਰੇ ਆਪਣੇ ਲੋਕਾਂ ਦੇ ਲਈ ਪਾਕਿਸਤਾਨ ਦੇ ਦੁਆਗੋ ਵੀ ਹੈ ਔਰ ਅਸੀਂ ਇਹ ਗੁਜ਼ਾਰਿਸ਼ ਹੀ ਕਰਦੇ ਹਾਂ ਕਿ ਭਾਈ ਇਹਨਾਂ ਪਲਾਂ ਨੂੰ ਕੌਮਾਂ ਦੀ ਪਰਖ ਵੀ ਹੁੰਦੀ ਹੈ ਔਰ ਅਸੀਂ ਅਰਦਾਸ ਕਰਦੇ ਹਾਂ ਕਿ ਪਾਕਿਸਤਾਨ ਇਸ ਸਥਿਤੀ 'ਚੋਂ ਨਿਕਲੇਗਾ। ਅਲਟੀਮੇਟਲੀ ਫੈਸਲਾ ਤਾਂ ਲੋਕਾਂ ਦਾ ਆਮ ਚੋਣਾਂ ਦੇ ਰਾਹੀਂ, ਚੋਣਾਂ ਅਰਲੀ ਹੋਣ ਬਾਅਦ ਮੰਗ ਤਾਂ ਇਹੀ ਹੈ
ਕਿ ਜੀ ਇਮੀਡੀਏਟ ਕਰਵਾਓ, ਭੰਗ ਕਰੋ ਸਾਰੀਆਂ ਅਸੈਂਬਲੀਆਂ ਔਰ ਨੈਸ਼ਨਲ ਅਸੈਂਬਲੀ ਨੂੰ, ਤੇ ਜਿਹੜਾ ਉਹਦੀ ਡਿਊ ਹੈ ਮੇਰਾ ਖਿਆਲ ਉਹ ਸ਼ਾਇਦ ਨੈਕਸਟ ਈਅਰ 'ਚ ਜਾ ਕੇ ਕਿਤੇ ਉਹ ਹਕੂਮਤ ਉਹਦਾ ਪੂਰਾ ਕਰਨਾ ਚਾਹੁੰਦੀ ਹੈ ਜੋ ਵੀ ਉਹਦੀ ਟਰਮ ਹੈ। ਸੋ ਇਨ ਬਿਟਵੀਨ ਆ ਜਾਓ, ਕੋਈ ਮਹੀਨੇ ਮਿਥ ਲਓ, ਇਧਰਲੇ 2 ਮਹੀਨੇ ਤੁਸੀਂ ਅੱਗੇ ਕਰ ਲਓ, 2 ਪਿੱਛੇ ਕਰ ਲਓ, ਇਹ ਟਕਰਾਅ ਠੀਕ ਨਹੀਂ ਹੈ। ਔਰ ਕੋਈ ਵੀ ਜਿਹੜਾ ਬਿਲਾ ਵਜ੍ਹਾ ਟਕਰਾਅ, ਖੂਨ ਦਾ ਡੁੱਲਣਾ, ਔਰ ਇਹ ਨੇਸ਼ਨ ਦੇ ਲਈ ਵੀ ਜਦੋਂ ਹੁਣ ਪਾਕਿਸਤਾਨੀ ਬਾਹਰਲੇ ਮੁਲਕਾਂ 'ਚ ਆਪਣੇ ਲੋਕਾਂ ਦੇ ਖਿਲਾਫ ਪ੍ਰੋਟੈਸਟ ਕਰਦੇ ਨੇ, ਉਹ ਆ ਗਿਆ, ਇੱਧਰ ਆ ਗਿਆ, ਈਵਨ ਮੱਕਾ ਸ਼ਰੀਫ 'ਚ ਵੀ ਇਸ ਕਿਸਮ ਦੀ ਘਟਨਾ ਹੋਈ, ਤੇ ਇਹ ਬਾਹਰ ਵੀ ਇੱਕ ਬੈਡ PR ਕ੍ਰੀਏਟ ਹੁੰਦਾ। ਸੋ ਅਸੀਂ ਜਿਹੜਾ ਇਹ ਦੁਆਗੋ ਹੈ ਕਿ ਇਹ ਸਾਰੀ ਸਥਿਤੀ ਅਮਨ ਵਾਲੇ ਢੰਗ ਨਾਲ ਹੱਲ ਹੋ ਜਾਏ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਇੱਕ ਓੰਕਾਰ, ਇੱਕ ਸ਼ਬਦ ਵੱਖਰਾ ਕਹਿਣਾ, ਇੱਕ ਓੰਕਾਰ, ਇਸ ਤਰ੍ਹਾਂ ਬੋਲਣਾ। ਸਾਡਾ ਇਹ ਨਿੱਕਾ ਜਿਹਾ ਉਪਰਾਲਾ ਹੈ ਕਿ ਅਸੀਂ ਸਾਰੇ ਖੁਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਉਚਾਰਨ ਕਰ ਸਕੀਏ। ਸਤਿਨਾਮ ਕਰਤਾ ਪੁਰਖ। ਪਰਿਵਾਰ ਵਿੱਚ ਬੈਠ ਕੇ ਇਸ ਪ੍ਰੋਗਰਾਮ ਨੂੰ ਦੇਖੀਏ ਤੇ ਆਪਣੇ ਪਰਿਵਾਰਾਂ ਨੂੰ ਗੁਰਬਾਣੀ ਨਾਲ ਜੋੜੀਏ। TV 84 ਤੇ ਹਰ ਰੋਜ਼ ਸ਼ਾਮ 6 ਵਜੇ ਤੋਂ 6:30 ਵਜੇ ਤੱਕ ਗੁਰਬਾਣੀ ਸੰਥਿਆ ਦਾ ਪ੍ਰਸਾਰਣ ਕੀਤਾ ਜਾਵੇਗਾ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਰਿਪੋਰਟਾਂ ਅਨੁਸਾਰ 2016 ਤੋਂ ਹੁਣ ਤੱਕ ਪਿਛਲੇ 6 ਸਾਲਾਂ ਵਿੱਚ 80,000 ਭਾਰਤੀਆਂ ਨੇ ਆਪਣੀ ਸਿਟੀਜ਼ਨਸ਼ਿਪ ਛੱਡ ਕੇ ਦੂਸਰੇ ਮੁਲਕਾਂ ਦੀ ਸਿਟੀਜ਼ਨਸ਼ਿਪ ਲਈ ਹੈ। ਸੋ ਦੂਸਰੇ ਪਾਸੇ ਹਿੰਦੂਤਵੀ ਹਾਕਮ ਭਾਰਤ ਦੇ ਵਿਸ਼ਵ ਗੁਰੂ ਬਣਨ ਦੀਆਂ ਜਿਹੜੀਆਂ ਟਾਰਾਂ ਨੇ ਉਹ ਮਾਰ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣੀ ਤਰ੍ਹਾਂ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਹਮੇਸ਼ਾ ਜਿੱਥੇ ਕੁਝ ਹੁੰਦਾ ਹੈ ਉਧਰ ਨੂੰ ਲੋਕ ਜਾਂਦੇ ਨੇ, ਉਹ ਭਾਵੇਂ ਇਕਨੋਮਿਕਲ ਪ੍ਰੋਸਪੈਰਿਟੀ ਹੋਏ, ਤੁਹਾਡੀ ਸਿਕਿਉਰਿਟੀ ਹੋਏ, ਜਾਂ ਵੈਲਬੀਇੰਗ ਦੀ ਗੱਲ ਹੋਏ। ਜੇ ਤੁਸੀਂ ਭਾਰਤੀ ਹਾਕਮਾਂ ਦੇ, ਮੋਦੀ ਤੋਂ ਲੈ ਕੇ ਉਸ ਦੇ ਬੱਚੇ ਜਮਹੂਰੀਆਂ ਤੱਕ ਉਹਨਾਂ ਦੇ ਦਾਅਵੇ ਦੇਖੋ, ਤੇ ਉਹ ਤਾਂ ਰਿਪੀਟਡਲੀ ਉਹ ਕਹਿੰਦੇ ਨੇ ਭਾਰਤ ਵਿਸ਼ਵ ਗੁਰੂ ਬਣ ਗਿਆ। ਔਰ ਵਿਸ਼ਵ ਗੁਰੂ ਦਾ ਮਤਲਬ ਜਿਹੜੇ ਸਾਡੇ ਨਾਨ ਸਿੱਖ ਵਿਊਅਰ ਨੇ, ਗੁਰੂ ਆਫ ਦਾ ਵਰਲਡ, ਲੀਡਰ ਆਫ ਦਾ ਵਰਲਡ, ਵਿਸ਼ਵ ਵਰਲਡ। ਹੁਣ ਈਵਨ ਵਾਈਸ ਪ੍ਰੈਜ਼ੀਡੈਂਟ ਉਹਨਾਂ ਦਾ ਪਿਛਲੇ ਦਿਨੀ 2 ਦਿਨ ਪਹਿਲੇ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਆਇਆ, ਜਗਦੀਪ ਧਨਕਰ ਉਹਦਾ ਨਾਂ ਹੈ, ਤੇ ਉੱਥੇ ਈਵਨ ਅੰਮ੍ਰਿਤਸਰ 'ਚ ਖਲੋ ਕੇ ਕਹਿੰਦਾ ਇੰਡੀਆ ਟੂ ਬੀ ਵਿਸ਼ਵ ਗੁਰੂ ਅਗੇਨ। ਅਗੇਨ ਦਾ ਮਤਲਬ ਪਹਿਲਾਂ ਜਿਵੇਂ ਕਿਤੇ ਰਹੇ ਹੋਣ, ਮਤਲਬ ਤੂੰ ਝੂਠ ਇੱਕ ਨਹੀਂ, ਡਬਲ ਝੂਠ। ਔਰ ਉਹਦੇ 'ਚ ਉਹ ਕਹਿ ਰਿਹਾ, ਮਿਸਟਰ ਧਨਕਰ ਸੈਡ ਈਵਨ ਡਿਊਰਿੰਗ ਦਾ ਕੋਰੋਨਾ ਵਾਇਰਸ ਪੈਂਡੇਮਿਕ ਇੰਡੀਆ ਸਰਵਡ ਦਾ ਹੋਲ ਵਰਲਡ, ਔਰ ਸਾਰਿਆਂ ਨੂੰ ਸਰਵ ਕੀਤਾ। ਉਹਨਾਂ ਕਹਿੰਦਾ ਵਟ ਵੀ ਡ੍ਰੈਮਡ ਆਫ ਵਿਲ ਸੂਨ ਕਮ ਟਰੂ। ਅਸੀਂ ਜਿਹੜਾ ਹੈ ਕੰਟਰੀਜ਼ ਨਿਊ ਐਜੂਕੇਸ਼ਨ ਪਾਲਿਸੀ, ਉਹ ਕਹਿੰਦਾ ਅਸੀਂ ਜਿਹੜਾ ਹੈ ਹੀ ਸੈਡ ਇੰਡੀਆ ਇਜ਼ ਸੈਟ ਟੂ ਬਿਕਮ ਏ ਵਿਸ਼ਵ ਗੁਰੂ ਅਗੇਨ ਐਜ਼ ਹੀ ਸਟ੍ਰੈਸਡ ਔਨ ਦਾ ਨੀਡ ਫॉर ਰਾਈਟ ਐਜੂਕੇਸ਼ਨ। ਅਸੀਂ ਬਣ ਰਹੇ ਹਾਂ। ਉਹ ਕਹਿੰਦੇ ਦੇਖੋ ਕੋਵਿਡ ਦੇ ਚੱਲਦੇ ਹਾਂ ਅਸੀਂ ਦੁਨੀਆ ਨੂੰ ਬਹੁਤ ਜ਼ਬਰਦਸਤ ਸਰਵ ਕੀਤਾ। ਤਾਂ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਅੰਕੜੇ ਨੇ ਕਿ ਜਿਹੜੇ 1.5 ਕਰੋੜ ਲੋਕ ਮਰੇ ਦੁਨੀਆ 'ਚ, ਉਹਨਾਂ 'ਚੋਂ 43 ਲੱਖ ਇਕੱਲੇ ਇੰਡੀਆ 'ਚ ਨੇ ਇਹ ਸਰਵ ਕੀਤਾ। ਲੇਕਿਨ ਮੈਂ ਜਿਹੜੀ ਖਬਰ ਮੇਰੀਆਂ ਨਜ਼ਰਾਂ 'ਚੋਂ ਗੁਜ਼ਰੀ, ਔਰ ਸਾਡੇ ਵੈਲਵਿਸ਼ਰ ਪਿਆਰੇ ਜਿਹੜੇ ਨੇ ਟੋਰਾਂਟੋ ਤੋਂ, ਉਹਨਾਂ ਨੇ ਸਾਨੂੰ ਭੇਜੀ ਹੈ। Over 800,000 Indians have renounced their citizenship since 2016 US top choice। ਕਿ ਪਿਛਲੇ 6 ਸਾਲਾਂ 2016 ਤੋਂ 8 ਲੱਖ ਤੋਂ ਜ਼ਿਆਦਾ ਭਾਰਤੀਆਂ ਨੇ 800,000 80,000 ਨਹੀਂ 800,000 8 ਲੱਖ ਭਾਰਤੀਆਂ ਨੇ ਆਪਣੀ ਸਿਟੀਜ਼ਨਸ਼ਿਪ ਛੱਡੀ ਹੈ। ਔਰ ਉਹਦੇ ਚ ਇਹੀ ਹੈ ਕਿ more than 800,000 Indians have renounced their citizenship to become citizens of other countries, while India granted citizenship to nearly 5,000 foreigners in the last 5 years। ਹੁਣ 5,000 ਇਹਨਾਂ 'ਚ ਤੁਸੀਂ ਅਫਗਾਨ ਵੀ ਕਾਊਂਟ ਕਰ ਲਓ, ਇਹਦੇ 'ਚ ਬੰਗਲਾਦੇਸ਼ 'ਚੋਂ ਆਏ ਹਿੰਦੂ ਵੀ ਕਾਊਂਟ ਕਰ ਲਓ। ਇੰਡੀਆ ਨੇ 5,000 ਨੂੰ ਸਿਟੀਜ਼ਨ ਦਿੱਤਾ ਹੈ, ਤੇ 8 ਲੱਖ ਭਾਰਤੀ ਜਿਹੜਾ ਹੈ ਉਹ ਉੱਥੋਂ ਨਿਕਲ ਕੇ, ਔਰ ਉਹਦੇ 'ਚ ਉਹਨਾਂ ਨੇ ਕਿਹਾ ਦਾ ਡਾਟਾ ਸ਼ੋਜ਼ 42% ਆਫ
more than 6 lakh Indians who renounced their citizenship did it to become US citizens। ਇਹ ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਹੈ ਕਿ ਭਾਈ ਕੱਲਾ 42% ਜਿਹੜੇ ਨੇ ਉਹ ਇਹਨਾਂ ਚੋਂ ਸਾਰਿਆਂ ਚੋਂ 8 ਲੱਖ ਚੋਂ ਉਹ ਅਮਰੀਕਾ ਚ ਆਏ ਨੇ, ਔਰ ਅੱਗੇ ਬਾਕੀ ਡਿਟੇਲ ਹੈ ਕਿ ਕਿਵੇਂ ਨੇ। ਹੁਣ ਜੇ ਸੱਚਮੁੱਚ ਹੀ ਭਾਰਤ ਵਿਸ਼ਵ ਗੁਰੂ ਬਣ ਗਿਆ ਜਾਂ ਬਣਨ ਵੱਲ ਵੱਧ ਰਿਹਾ ਹੈ ਤੇ 8 ਲੱਖ ਤੋਂ ਜ਼ਿਆਦਾ ਭਾਰਤੀ ਜਿਹੜੇ ਨੇ ਉਹ ਕਿਉਂ ਮੁਲਕ ਛੱਡ ਰਹੇ ਨੇ, ਉਹ ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਤੇ ਫਿਰ ਤੁਹਾਨੂੰ ਜਦੋਂ ਇਹ ਖਬਰ ਪੜ੍ਹਨ ਨੂੰ ਮਿਲੇ, ਰਿਪੋਰਟਸ ਕਲੇਮ ਆਕਸ਼ਨਿੰਗ ਆਫ ਗਰਲਸ ਔਨ ਸਟੈਂਪ ਪੇਪਰ ਔਨ ਕਾਸਟ ਪੰਚਾਇਤ ਡਿਕਟੇਟਸ ਇਨ ਰਾਜਸਥਾਨ, NHRC ਇਸ਼ੂਜ਼ ਨੋਟਿਸ। ਰਾਜਸਥਾਨ 'ਚ ਜੇ ਕਿਸੇ ਨੇ ਕਰਜ਼ਾ ਲਿਆ ਹੈ ਦੂਜੇ ਤੋਂ, ਉਹਨੂੰ ਉਤਾਰਨ ਦੇ ਲਈ ਆਪਣੀ ਡਾਟਰ, ਆਪਣੀ ਭੈਣ, ਆਪਣੀ ਵਾਈਫ ਨੂੰ ਵੇਚਦਾ ਹੈ ਅਸ਼ਟਾਮ ਪੇਪਰ ਤੇ, ਕੋਰਟ ਦੇ ਵਿੱਚ ਪੂਰਾ ਪ੍ਰੋਸੀਜਰ ਹੁੰਦਾ ਹੈ। ਇਹ NHRC ਦਾ ਕਹਿਣਾ ਹੈ, ਇਹ ਵਿਸ਼ਵ ਗੁਰੂ ਦੀ ਇੱਕ ਕਰਤੂਤ ਹੈ। ਔਰ ਇਹ ਜਿਹੜਾ ਉਹ ਪਖੰਡੀ ਮਰਡਰਰ ਰੇਪਿਸਟ ਸੌਦਾ ਸਾਧ ਬਾਹਰ ਆਇਆ, ਉਹਦੇ ਤੇ ਅੱਜ ਮਹਿਲਾ ਕਮਿਸ਼ਨ ਦਿੱਲੀ ਦੀ ਸਵਾਤੀ ਮਾਲੀਵਾਲ ਬੋਲੀ ਹੈ ਕਿ ਅਦਾਲਤ ਨੇ ਗੁਰਮੀਤ ਰਾਮ ਰਹੀਮ ਨੂੰ ਬਲਾਤਕਾਰ ਤੇ ਕਤਲ ਦੇ ਜੁਰਮ 'ਚ ਉਮਰ ਕੈਦ ਦੀ ਸਜ਼ਾ ਸੁਣਾਈ। ਕਿਉਂ ਅਜੇ ਖਤਰਨਾਕ ਸ਼ਖਸ ਨੂੰ ਬਾਰ-ਬਾਰ ਪੈਰੋਲ ਦਿੱਤੀ ਜਾ ਰਹੀ ਹੈ? ਉਹ ਪੈਰੋਲ 'ਚ ਸਤਸੰਗ ਕਰਦਾ ਹੈ, ਗਾਣੇ ਬਣਾਉਂਦਾ ਹੈ ਤੇ ਹਰਿਆਣਾ ਸਰਕਾਰ ਦੇ ਲੀਡਰ ਤਾਲੀ ਵਜਾਉਂਦੇ ਨੇ। ਇਹ ਹੁਣ ਸਵਾਤੀ ਮਾਲੀਵਾਲ ਆਪਣੀ ਸਰਕਾਰ ਨੂੰ ਪੁੱਛੇ, ਮੋਦੀ ਨੂੰ ਪੁੱਛੇ, ਖੱਟੜ ਨੂੰ ਪੁੱਛੇ। ਸੋ ਇਹ ਵਿਸ਼ਵ ਗੁਰੂ ਦੀ ਕਰਤੂਤ ਇੱਧਰ ਇਹ ਹੈ, ਉਧਰ ਸਟੈਂਪ ਪੇਪਰਾਂ ਦੇ ਉੱਤੇ ਆਪਣੀਆਂ ਬੱਚੀਆਂ ਔਰ ਭੈਣਾਂ ਨੂੰ ਵੇਚਣ ਦੀ ਜਿਹੜੀ ਹੈ ਉਹ ਸਰਕਾਰੀ ਕਿ ਭਾਈ ਕਰਜ਼ਾ ਨਹੀਂ ਦਿੱਤਾ, ਤੁਸੀਂ ਵੇਚ ਰਹੇ ਹੋ। ਔਰ 8 ਲੱਖ ਜਿਹੜੇ ਨੇ ਪਿਛਲੇ 6 ਸਾਲ 'ਚ ਭਾਰਤ ਛੱਡ ਗਏ। ਤੇ ਹੁਣ ਤੁਸੀਂ ਕਹੋ ਜੀ ਭਾਰਤ ਵਿਸ਼ਵ ਗੁਰੂ, ਹਾਂ ਵਿਸ਼ਵ ਗੁਰੂ ਤੁਸੀਂ ਹੈਗੇ ਹੋ। ਸਭ ਤੋਂ ਜ਼ਿਆਦਾ 43 ਲੱਖ ਬੰਦਿਆਂ ਨੂੰ ਮਾਰਨ 'ਚ ਕੋਵਿਡ ਦੇ ਦੌਰਾਨ ਵਿਸ਼ਵ ਗੁਰੂ ਤੁਸੀਂ ਹੋ ਕਿ 8 ਲੱਖ ਤੁਹਾਡਾ ਸ਼ਹਿਰੀ ਬਾਹਰ ਭੱਜਿਆ ਹੈ, ਬਾਹਰਲੀ ਸਿਟੀਜ਼ਨਸ਼ਿਪ ਲਈ ਹੈ। ਦੁਨੀਆ 'ਚ ਸਭ ਤੋਂ ਜ਼ਿਆਦਾ ਭੁੱਖੇ ਤੁਹਾਡੇ ਮੁਲਕ 'ਚ ਨੇ। ਹੰਗਰ ਇੰਡੈਕਸ ਦੀ ਰਿਪੋਰਟ ਦੇਖ ਲਓ। ਮੀਡੀਆ 'ਚ ਤੁਸੀਂ ਜਿਹੜਾ ਪਾਰਸ਼ਲ ਫ੍ਰੀ ਹੋ, ਸਭ ਤੋਂ ਤੁਸੀਂ ਵਿਸ਼ਵ ਗੁਰੂ ਹੋ। ਸੋ ਇਹ ਵਿਸ਼ਵ ਗੁਰੂ ਹੈ। ਪਰ ਜਦੋਂ ਝੂਠ ਨੂੰ ਸੱਚ ਬਣਾ ਕੇ ਪਰੋਸਣਾ, ਇਹ 4000 ਸਾਲ ਦੀ ਇਹਨਾਂ ਦੀ ਕਲਾ ਹੈ ਤੇ ਇਹਨਾਂ ਨੂੰ ਉਹੀ ਸਮਝ ਸਕਦਾ ਹੈ ਜਿਹੜਾ ਇਹਨਾਂ ਨੂੰ ਦੇਖਦਾ ਹੈ ਇਹਨਾਂ ਦੇ ਇਤਿਹਾਸ ਤੋਂ ਕਿ ਇਹਨਾਂ ਦੀ ਹਕੀਕਤ ਕੀ ਹੈ। ਔਰ ਅੱਜ ਦਾ ਸ਼ਬਦ ਪੰਜਵੇਂ ਪਾਤਸ਼ਾਹ ਦਾ ਸ੍ਰੀ ਰਾਗ 'ਚ ਹੈ। ਛੋਟਾ ਸ਼ਬਦ ਹੈ, ਘਬਰਾਓ ਨਹੀਂ, ਜ਼ਿਆਦਾ ਵਕਤ ਨਹੀਂ ਲੱਗੇਗਾ। ਸ੍ਰੀ ਰਾਗ ਮਹੱਲਾ ਪੰਜਵਾਂ, ਘਰ ਪੰਜਵਾਂ। ਜਾਨੋ ਨਹੀਂ ਭਾਵੈ ਕਵਨ ਬਾਤਾ, ਮਨ ਖੋਜ ਮਾਰਗ ਰਹਾਓ। ਬਹੁਤ ਵਾਰ ਰਹਾਓ ਦੀ ਤੁਕ ਵਿਚਕਾਰ ਜਾ ਕੇ ਆਉਂਦੀ ਹੈ ਕਿਉਂਕਿ ਰਹਾਓ ਸੈਂਟਰਲ ਆਈਡੀਆ ਹੁੰਦਾ ਹੈ ਸ਼ਬਦ ਦਾ। ਐਤਕੀ ਪਹਿਲੀ ਤੁਕ ਹੀ ਰਹਾਓ ਦੀ ਹੈ, ਜਾਨੋ ਨਹੀਂ ਭਾਵੈ ਕਵਨ ਬਾਤਾ। ਇਹ ਆਪਣੇ ਮਨ ਨੂੰ ਐਡਰੈਸ ਕੀਤਾ ਕਿ ਮੈਨੂੰ ਨਹੀਂ ਪਤਾ ਕਿ ਮੇਰਾ ਪਿਆਰਾ ਵਾਹਿਗੁਰੂ ਅਕਾਲ ਪੁਰਖ ਕਿਹਨਾਂ ਗੱਲਾਂ ਤੋਂ ਖੁਸ਼ ਹੁੰਦਾ ਹੈ, ਕਿਵੇਂ ਉਹ ਰੀਝਦਾ ਹੈ, ਕਿਵੇਂ ਉਸ ਨੂੰ ਪਾਇਆ ਜਾ ਸਕਦਾ ਹੈ, ਕਿਵੇਂ ਉਸ ਦੀ ਕੁਰਬਤ ਹਾਸਲ ਕੀਤੀ ਜਾ। ਜਾਨੋ ਨਹੀਂ ਭਾਵੈ ਕਵਨ ਬਾਤਾ, ਮਨ ਖੋਜ ਮਾਰਗ। ਇਹ ਮੇਰੇ ਮਨ ਉਸ ਰਸਤੇ ਨੂੰ ਲੱਭ ਕਿ ਜਿਹਦੇ ਰਾਹੀਂ ਉਹ ਪਿਆਰਾ ਜਿਹੜਾ ਉਸ ਨੂੰ ਮਿਲਿਆ ਜਾ ਸਕਦਾ। ਹੁਣ ਥੱਲੇ ਜਿੰਨੇ ਨੇ ਉਹ ਜਿਹੜੇ ਸਪਿਰਿਚੁਅਲ ਡਿਸਪਲਿਨ ਕਰਨ ਵਾਲੇ ਲੋਕ ਨੇ, ਇਹਦੇ 'ਚ ਨਾਸਤਕਾਂ ਦੀ ਲਾਈਨ ਨਹੀਂ ਹੈ ਜਾਂ ਇਆਸ਼ੀ ਵਾਲਿਆਂ ਦੀ ਗੱਲ ਨਹੀਂ ਹੈ। ਇਹ ਉਹ ਲੋਕ ਜਿਹੜੇ ਸੱਚਮੁੱਚ ਰੂਹਾਨੀਅਤ ਦੀ ਢੂੰਡ 'ਚ ਨਿਕਲੇ ਨੇ ਔਰ ਉਸ ਰਸਤੇ ਨੂੰ ਚੁਣ ਰਹੇ ਨੇ। ਧਿਆਨੀ ਧਿਆਨ ਲਾਵੇ, ਗਿਆਨੀ ਗਿਆਨ ਕਮਾਵੇ, ਪ੍ਰਭ ਕਿਨ ਹੀ ਜਾਤਾ। ਕਿ ਧਿਆਨ ਵਾਲੇ ਬੈਠੇ ਨੇ ਕਿ ਧਿਆਨ ਲਾ ਰਹੇ ਹਾਂ ਅਸੀਂ, ਗਿਆਨ ਵਾਲੇ ਗਿਆਨ ਕਮਾ ਰਹੇ ਨੇ, ਪਰ ਕਿਨੇ ਪ੍ਰਭੂ ਨੂੰ ਜਾਣਿਆ। ਭਗਉਤੀ ਰਹਿਤ ਜੁਗਤਾ, ਜੋਗੀ ਕਹਿਤ ਮੁਕਤਾ, ਤਪਸੀ ਤਪੈ ਰਾਤਾ। ਜਿਹੜੇ ਭਗਉਤੀ ਦੇ ਪੁਜਾਰੀ ਨੇ ਉਹ ਕਹਿੰਦੇ ਨੇ ਜੀ ਅਸੀਂ ਜੁਗਤ ਦੇ ਵਿੱਚ ਡਿਸਪਲਿਨ 'ਚ ਰਹਿੰਦੇ, ਇਸ ਤਰ੍ਹਾਂ ਸਾਨੂੰ ਰੱਬ ਮਿਲਦਾ। ਜੋਗੀ ਕਹਿਤ ਮੁਕਤਾ, ਜੋਗੀ ਕਹਿੰਦੇ ਨੇ ਜੀ ਅਸੀਂ ਤਾਂ ਦੁਨੀਆ ਦੇ ਸਾਰੇ ਧੰਦਿਆਂ ਤੋਂ ਮੁਕਤ ਹੋ ਗਏ ਤੇ ਅਸੀਂ ਤਾਂ ਰੱਬ ਦੇ ਕਰੀਬ ਆ ਗਏ। ਤਪਸੀ ਤਪੈ ਰਾਤਾ, ਜਿਹੜੇ ਤਪ ਕਰਨ ਵਾਲੇ ਨੇ ਰਾਤਾਂ ਨੂੰ ਵੀ ਜਾਗਦੇ ਨੇ, ਧੂਣੇ ਤਪਾਏ ਹੁੰਦੇ ਨੇ ਵੀ ਸਾਰੀ ਰਾਤ ਜਾਗ ਕੇ ਕਿ ਅਸੀਂ ਰੱਬ ਦੇ ਕਰੀਮ ਆ। ਮੋਨੀ ਮੋਨ ਧਾਰੀ, ਸੰਨਿਆਸੀ ਬ੍ਰਹਮਚਾਰੀ, ਉਦਾਸੀ ਉਦਾਸ ਰਾਤਾ। ਇੱਕ ਉਹ ਨੇ ਜਿਹਨਾਂ ਨੂੰ ਲੱਗਦਾ ਹੈ ਕਿ ਬੋਲਤ ਵਧਾ ਵਿਕਾਰ ਹੈ, ਜੇ ਬੋਲੀਏ ਤੇ ਤੁਹਾਡੀ ਸਪਿਰਿਚੁਅਲ ਕੰਸੈਂਟਰੇਸ਼ਨ ਜਾਂਦੀ ਹੈ, ਮੌਨ ਹੀ ਕਰ ਜਾਓ, ਚੁੱਪ ਕਰ ਜਾਓ। ਉਹ ਮੌਨ ਵਰਤ ਹੁੰਦਾ ਜੀ। ਇਹ ਜੋਗੀ ਜੀ ਇਹ ਜੈਨੀਆਂ 'ਚ ਕਾਫੀ ਅੱਜ ਵੀ ਹੈ। ਗਾਂਧੀ ਵੀ ਡਰਾਮੇ ਇੱਦਾਂ ਦੇ ਕਰਦਾ ਹੁੰਦਾ ਸੀ। ਜਦੋਂ ਅਸਲੀ ਕੋਈ ਇਸ਼ੂ ਆ ਗਿਆ, ਜਵਾਬ ਦੇਣਾ ਪੈਣਾ, ਤੇ ਹੁੰਦਾ ਸੀ ਮੈਂ ਮੌਨ ਵਰਤ ਲੈ ਲਿਆ, ਬੋਲਣਾ ਹੀ ਨਹੀਂ ਹੈ। ਹੁਣ ਉਹ ਡਰਾਮਾ ਸਿਆਸੀ ਸੀ, ਪਰ ਈਵਨ ਰੂਹਾਨੀ ਡਿਸਪਲਿਨ 'ਚ ਜੈਨੀਆਂ ਦੇ ਮੌਨ ਵਰਤ ਵਾਲੇ 20-20 ਸਾਲ ਦੇ ਨੇ ਜਿਹੜੇ ਬੋਲੇ ਹੀ ਨਹੀਂ। ਮਨ ਤਾਂ ਨਹੀਂ ਨਾ ਖਲੋਂਦਾ, ਮਨ ਤਾਂ ਬੋਲ ਰਿਹਾ। ਸੋ ਗੁਰੂ ਸਾਹਿਬ ਯਾਦ ਦਹਾਨੀ ਕਰਦੇ ਕਿ ਮੋਨੀ ਜਿਹੜੇ ਨੇ
ਉਹ ਬੈਠੇ ਨੇ ਜੀ ਕਿ ਅਸੀਂ ਮੌਨ ਰਹਿ ਕੇ ਰੱਬ ਨੂੰ ਪਾ ਲਏ। ਸੰਨਿਆਸੀ ਬ੍ਰਹਮਚਾਰੀ ਜਿਹੜੇ ਸੰਨਿਆਸੀ ਦੌੜੇ ਨੇ ਕਹਿੰਦੇ ਜੀ ਅਸੀਂ ਔਰਤ ਦੇ ਨੇੜੇ ਨਹੀਂ ਜਾਂਦੇ, ਬ੍ਰਹਮਚਾਰੀ ਆ ਇਸ ਲਈ ਅਸੀਂ ਰੱਬ ਦੇ ਕਰੀਬ ਹੋ ਗਏ। ਉਦਾਸੀ ਉਦਾਸ ਰਾਤਾ ਜਿਹੜੇ ਦੁਨੀਆ ਨਾਲੋਂ ਉਦਾਸ ਹੋਏ ਨੇ, ਡਿਟੈਚਡ ਨੇ, ਉਹ ਕਹਿੰਦੇ ਜੀ ਅਸੀਂ ਇਵੇਂ ਹੀ ਰੱਬ ਨੂੰ ਪਾ ਲਿਆ। ਭਗਤ ਨਵਾਂ ਪ੍ਰਕਾਰ ਹੈ, ਪੰਡਤ ਵੇਦ ਪੁਕਾਰਾ, ਗ੍ਰਸਤੀ ਗ੍ਰਸਤ ਧਰਮਾਤਾ। ਹੁਣ ਜਿਹੜੀਆਂ ਨੇ ਭਗਤੀ 9 ਤਰੀਕੇ ਦੇ ਭਗਤੀ ਦੇ ਰਸਤੇ ਨੇ, ਮੇਰੇ ਕੋਲ ਟਾਈਮ ਨਹੀਂ ਹੈ ਮੈਂ ਡਿਸਕਸ ਕਰਾਂ। ਉਹ ਸਮਝਦੇ ਨੇ ਜੀ ਅਸੀਂ ਇਹ 9 ਤਰੀਕੇ ਅਪਣਾਏ ਹੋਏ ਨੇ। ਪੰਡਤ ਕਹਿੰਦੇ ਨੇ ਜੀ ਕਿਉਂਕਿ ਵੇਦ ਬ੍ਰਹਮਾ ਦੇ ਮੂੰਹ ਚੋਂ ਨਿਕਲੇ ਨੇ, ਅਸੀਂ ਵੇਦ ਪੜ੍ਹੇ ਨੇ ਔਰ ਵੇਦ ਪੜ੍ਹਾਉਂਦੇ ਆ, ਇਸ ਲਈ ਸਾਨੂੰ ਰੱਬ ਮਿਲਿਆ ਹੋਇਆ। ਗ੍ਰਸਤੀ ਗ੍ਰਸਤ ਧਰਮ ਰਾਤਾ, ਗ੍ਰਸਤੀ ਇਹ ਕਹਿੰਦਾ ਭਾਵੇਂ ਮੈਂ ਗ੍ਰਸਤੀ ਹਾਂ ਪਰ ਜਿਹੜਾ ਗ੍ਰਸਤ ਦਾ ਧਰਮ ਸ਼ਾਸਤਰਾਂ ਨੇ ਨਿਰਧਾਰਿਤ ਕੀਤਾ ਹੋਇਆ ਮੈਂ ਉਹਦੇ ਮੁਤਾਬਕ ਆਪਣੀ ਜ਼ਿੰਦਗੀ ਜਿਉਂਦਾ। ਇੱਕ ਸ਼ਬਦੀ ਬਹੁ ਰੂਪ ਅਵਦਾਤਾ। ਕੁਛ ਉਹ ਨੇ ਜਿਹੜੇ ਕਹਿੰਦੇ ਜੀ ਅਸੀਂ ਇੱਕ ਸ਼ਬਦ ਦੇ ਵਿੱਚ ਹੀ ਜੁੜੇ ਹੋਏ ਹਾਂ, ਅਸੀਂ ਬਸ ਜਿਹੜਾ ਔਰ ਬਹੁ ਰੂਪ ਅਵਧੂਤਾ। ਅਵਧੂਤ ਇਹ ਸਾਧੂਆਂ ਦੇ ਅੱਡ ਟੋਲੇ ਜਿਨ੍ਹਾਂ ਨੇ ਕਿੰਨੇ ਭੇਖ ਬਣਾਏ ਹੋਏ ਨੇ। ਕਾਪੜੀ ਕੌਤੇ ਜੁਗਤਾ ਜਿਹੜੇ ਇਹ ਨੇ, ਕਈਆਂ ਨੇ ਬਿਲਕੁਲ ਫਟੇ ਕੱਪੜੇ ਪਾਏ ਹੁੰਦੇ ਨੇ, ਕਈ ਨੰਗੇ ਰਹਿ ਰਹੇ ਹੁੰਦੇ ਨੇ, ਨਾਂਗੇ ਸਾਧੂ। ਉਹ ਸਮਝਦੇ ਨੇ ਇਹ ਰੱਬ ਦੇ। ਇੱਕ ਤੀਰਥ ਨਾਤਾ। ਇੱਕ ਉਹ ਨੇ ਉਹ ਕਹਿੰਦੇ ਜੀ 68 ਤੀਰਥ ਜਿਹੜੇ 68 ਤੀਰਥ ਨੇ ਹਿੰਦੂਆਂ ਦੇ, ਅਸੀਂ ਉਹਨਾਂ ਸਾਰਿਆਂ 'ਚ ਹੀ ਨਹਾ ਲਿਆ। ਅੱਧੀ ਜ਼ਿੰਦਗੀ ਤਾਂ ਨਹਾਉਣ 'ਚ ਹੀ ਲੰਘ ਜਾਂਦੀ ਹੈ। ਔਰ ਹੁਣ ਇੱਦਾਂ ਦਾ ਨਹਾਉਣਾ ਵੀ ਕਿ ਅੱਜ ਵੈਸੇ ਪਰਸੋਂ ਖਬਰ ਸੀ ਈਰਾਨ ਦੇ ਵਿੱਚ ਇੱਕ ਬੰਦਾ ਜਿਹੜਾ 65 ਸਾਲ ਨਹੀਂ ਸੀ ਨਹਾਤਾ, ਉਹਦਾ ਡਰਟ ਉਹਦਾ ਫੋਟੋ ਵੀ ਹੈ, ਉਹ ਜਿੱਦਣ ਨਹਾਤਾ ਉਹਦੀ ਮੌਤ ਹੋ ਗਈ। ਉਹਨੂੰ ਕਿਹਾ ਕਿ 65 ਈਅਰ। ਤੇ ਇਹ ਵਿਚਾਰੇ ਤਾਂ ਸਾਰੀ ਅੱਧੀ ਜ਼ਿੰਦਗੀ ਨਹਾਉਂਦੇ ਰਹਿੰਦੇ ਨੇ। ਤੀਰਥਾਂ ਦੇ ਠਾਠ ਦੇ ਉੱਤੇ ਜਾਣਾ, ਤੁਸੀਂ ਕਿੰਨੇ ਸਾਲ ਦੇ ਵੰਡੋ ਦੇਖਣ। ਗੁਰੂ ਸਾਹਿਬ ਨੇ ਕਿਹਾ ਕਿ ਭਾਈ ਉਹ ਇਹੀ ਸਮਝਦੇ ਨੇ ਵੀ ਅਸੀਂ 68 ਤੀਰਥ ਨਹਾ ਰਹੇ ਨੇ, ਸਾਨੂੰ ਰੱਬ ਮਿਲ ਗਿਆ। ਨਿਰਹਾਰ ਵਰਤੀ ਆ ਪਰਸਾ। ਇੱਕ ਉਹ ਨੇ ਜਿਹੜੇ ਕਹਿੰਦੇ ਨੇ ਜੀ ਅਸੀਂ ਤਾਂ ਇਹ ਸਾਡੇ ਬਾਬਾ ਜੀ ਜਿਹੜੇ ਨੇ ਉਹ ਫਲੋਹਾਰੀ ਨੇ, ਫਲ ਖਾਂਦੇ ਨੇ। ਇੱਕ ਨੇ ਦੁੱਧਾਧਾਰੀ ਨੇ, ਇੱਕ ਨੇ ਨਿਰਹਾਰ, ਪਤਾ ਨਹੀਂ ਹਵਾ ਹੀ ਖਾਂਦੇ ਆ, ਹੋਰ ਕੁਝ ਖਾਂਦਾ ਹੀ ਨਹੀਂ। ਔਰ ਉਹ ਨਿਰਹਾਰ ਵਰਤੀ ਆਪਰਸ। ਇੱਕ ਉਹ ਨੇ ਉਹ ਕਹਿੰਦੇ ਨੇ ਜੀ ਅਸੀਂ ਕਿਸੇ ਨੂੰ ਛੋਇਆ ਨਹੀਂ, ਅਸੀਂ ਬਿਲਕੁਲ ਪਵਿੱਤਰ ਹੈ, ਅਸੀਂ ਕਿਸੇ ਔਰਤ ਦੇ ਨੇੜੇ ਨਹੀਂ ਗਏ, ਜਿਹੜਾ ਇਹਨਾਂ ਦਾ ਅਪਰਸ ਹੋਣ ਦੀ ਲਾਈਨ ਹੈ। ਇੱਕ ਲੂਕ ਨਾ ਦੇਵੇ ਦਰਸਾ। ਇੱਕ ਜਿਹੜੇ ਨੇ ਉਹ ਭੌਰਾ ਪੁੱਟ ਕੇ ਥੱਲੇ ਬੜੇ ਹੁੰਦੇ ਨੇ, ਕਹਿੰਦੇ ਜੀ ਅਸੀਂ ਤਾਂ ਕਿਸੇ ਨੂੰ ਦਰਸ਼ਨ ਦਿੰਦੇ ਹੀ ਨਹੀਂ, ਇਹ ਲੁਕਿਆ ਬਾਬਾ ਜੀ, ਲੁਕਣ ਵਾਲੇ ਬਾਬੇ ਜੀ। ਕੋਈ ਦਰਖਤ ਤੇ ਚੜਿਆ ਹੁੰਦਾ ਉਹ, ਜਿਵੇਂ ਦਇਆ ਸਿੰਘ ਦਿਲਬਰ ਕਹਿੰਦਾ ਸੀ, ਕਹਿੰਦਾ ਜੀ ਉਹ ਕਹਿੰਦਾ ਸਾਡਾ ਬਾਬਾ ਉੱਤੇ ਚੜਿਆ, ਉੱਤੇ ਤਪੱਸਿਆ ਕਰਦਾ। ਕਹਿੰਦਾ ਉਹ ਇਹ ਕਿਰਲਾ ਉਹ ਕਿ ਬੰਦਾ ਵੀ ਉੱਤੇ ਚੜ ਕੇ ਤਪੱਸਿਆ ਕਰ। ਉਹ ਵੀ ਨੇ। ਇੱਕ ਮਨ ਹੀ ਗਿਆਤਾ। ਇੱਕ ਉਹ ਨੇ ਜਿਹੜੇ ਕਹਿੰਦੇ ਨੇ ਜੀ ਸਾਨੂੰ ਫਿਲਾਸਫੀ ਨੇ ਸਮਝਾ ਦਿੱਤਾ ਰੱਬ ਕੀ ਹੈ, ਸਾਨੂੰ ਕਿਤੇ ਜਾਣ ਦੀ ਲੋੜ ਨਹੀਂ। ਘਾਟ ਨਾ ਕਿਨਹੀ ਕਹਾਇਆ, ਸਭ ਕਹਤੇ ਹੈ ਪਾਇਆ, ਜਿਸ ਮੇਲੇ ਸੋ ਭਗਤਾ। ਉਹਨਾਂ ਨੇ ਕਿਹਾ ਵੀ ਆਹ ਸਾਰੀ ਕੈਟਾਗਰੀ ਨੇ, ਕੋਈ ਵੀ ਕਹਿੰਦਾ ਵੀ ਮੈਂ ਘੱਟ ਨਹੀਂ ਹੈ, ਮੈਂ ਹੀ ਰੱਬ ਨੂੰ ਪਾ ਲਿਆ ਐਵੇਂ। ਸਭ ਕਹਤੇ ਹੈ ਪਾਇਆ, ਪਰ ਗੁਰੂ ਸਾਹਿਬ ਨੇ ਫਰਮਾਉਂਦੇ ਨੇ ਜਿਸ ਮੇਲੇ ਸੋ ਭਗਤਾ। ਵੀ ਭਗਤਾ ਉਹ ਹੈ ਜਿਹਨੂੰ ਰੱਬ ਨੇ ਆਪਣੀ ਰਹਿਮਤ ਦੇ ਨਾਲ ਆਪਣੇ ਨਾਲ ਮਿਲਾ ਲਿਆ। ਸਗਲ ਉਕਤ ਉਪਾਵਾ, ਤਿਆਗੀ ਸ਼ਰਨ ਪਾਵਾ, ਨਾਨਕ ਗੁਰ ਚਰਨ ਪ੍ਰਾਤਾ। ਆ ਜਿੰਨੀਆਂ ਕੈਟਾਗਰੀਜ਼ ਕਹੀਆਂ ਗੁਰੂ ਸਾਹਿਬ ਨੇ ਕਿਹਾ ਵੀ ਇਹਨਾਂ ਦਾ ਖੜਾ ਛੱਡੋ। ਸਗਲ ਉਕਤ ਉਪਾਵਾ, ਇਹ ਜਿੰਨੇ ਉੱਤੇ ਤਰੀਕੇ ਦੱਸੇ ਨੇ ਇਹਨਾਂ ਨੂੰ ਤਿਆਗੋ, ਸ਼ਰਨ ਪਾਵਾ। ਰੱਬ ਦੀ ਸ਼ਰਨ ਚ ਆ ਜਾਓ, ਸ਼ੈਲਟਰ ਚ ਆ ਜਾਓ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨੀਏ ਪਾਈਏ, ਇਹਦੇ ਚ ਆ ਜਾਓ। ਨਾਨਕ ਗੁਰ ਚਰਨ ਪ੍ਰਾਤਾ। ਤੇ ਪੰਜਵੇਂ ਨਾਨਕ ਕਹਿੰਦੇ ਨੇ ਭਾਈ ਮੈਂ ਤਾਂ ਉਸ ਰੱਬ ਦੇ ਚਰਨਾਂ ਦੇ ਵਿੱਚ ਡਿੱਗਿਆ ਹੋਇਆ, ਉਸ ਦੇ ਅੱਗੇ ਆਪਣਾ ਆਪਾ ਰੱਖ ਦਿੱਤਾ। ਤੇ ਇਹੀ ਬੰਦਗੀ ਹੈ, ਜਦੋਂ ਤੁਸੀਂ ਆਪਣਾ ਆਪਾ ਰੱਬ ਨੂੰ ਦੇ ਦਿੰਦੇ ਹੋ, ਫਿਰ ਤੁਹਾਨੂੰ ਇਹ ਜਪ ਤਪ ਦੂਜੇ ਤੀਜੇ ਕਿੰਨੇ ਕਰਮ ਗੁਰੂ ਸਾਹਿਬ ਨੇ ਗਿਣਾਏ, ਫਿਰ ਇਹਨਾਂ ਫਰਾਡਾਂ ਦੀ ਲੋੜ ਨਹੀਂ ਰਹਿੰਦੀ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇੱਥੇ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਕਰ ਲੈਣੇ ਆਪਾਂ। ਹਾਂਜੀ, ਨੋ ਪ੍ਰੋਬਲਮ, ਵੀ ਹੈਵ ਇਨਫ ਟਾਈਮ। ਸੋ ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਵਿਖਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।